ਨੋਨੀ ਭਾਈ ਉਹ ਭਰਾਵਾ ਲਾਈਟਾਂ ਚਲਾ ਦੇ ਆ ਕੇ ਮਿਹਰਬਾਨੀ ਯਾਰ ਤੁਹਾਡੀ ਯਾਰ ਆ ਗਿਆ ਭਾਈ। ਉਹ ਨਵਾਬਾਂ ਨੂੰ ਵੀ ਕਹਿ ਦਿਓ ਨਾਲੇ ਨਵਾਬ ਕਿਹੜੇ? ਸਾਰੇ ਜਿਹੜੇ ਨਵਾਬ ਹੀ ਆ ਭਰਾਵਾ ਉਰੇ ਆ ਚੱਲਿਓ। ਉਰੇ ਆ ਫੜ ਦਾ ਆ ਕਾਰਪਟ ਸਾਫ਼ ਕੀਤਾ ਸਫਾਈ ਨਹੀਂ ਸਹੀ ਤਰ੍ਹਾਂ ਕਰਦੇ ਤੁਸੀਂ ਯਾਰ ਆਵੇ ਉਹ ਭਾਈ ਆ ਬੋਰੂ ਇਹ ਤੁਸੀਂ ਜੂਆਂ ਕੱਢਣ ਲੱਗੇ ਕਲੇਨ ਦੀਆਂ ਏਦਾਂ ਨਹੀਂ ਸਫਾਈ ਹੁੰਦੀ। ਸਫਾਈ ਇੱਕ ਵਾਰੀ ਉਹ ਗੱਦੀਆਂ ਸਹੀ ਕਰ ਯਾਰ ਉਧਰ ਕਰ ਉਧਰ ਅਸੋਟੀਆਂ ਉਧਰ ਪਰੇ ਰੱਖ ਦੇ ਸਾਫ਼ ਕਰ ਦੋ ਯਾਰ ਤੁਹਾਨੂੰ ਪਤਾ ਨਹੀਂ ਕਿਸ ਦਿਨ ਨਕਲ ਆਣੀ ਹੈ ਮਿਠਾਪੁਰੀਆ ਸਾਹਿਬ ਆਲੇ ਸਾਹਿਬ ਹਾਂਜੀ ਰੈਡੀ ਸਾਰਾ ਕੁਝ। ਹਾਂਜੀ ਭਾਈ ਤੁਹਾਡੇ ਆਉਣ ਤੋਂ ਪਹਿਲੇ ਸਾਰਾ ਕੁਝ ਰੈਡੀ ਕਰ ਦਿਆ ਭਾਈ ਚਲੋ ਬਾਕੀ ਤੇ ਕਿੱਥੇ ਹਾਂਜੀ ਬਾਕੀ ਆਏ ਨੇ ਬਾਕੀ 15000 ਪਤਾ ਚੱਲਦਾ ਤੀ ਤੇ ਬੇਟੇ ਮੈਂ 10 ਸਾਲ 20 ਸਾਲ ਪਹਿਲੇ ਕਰ ਕੁਝ ਛੋਟੇ ਛੋਟੇ ਦਿੱਤੇ ਹਾਂ ਕਿਹੜੀਆਂ ਆ ਜਿਹੜੀਆਂ ਕਰ ਰਹੇ ਆ ਤੇ ਹੁਣ ਰੈਡੀ ਲਾ ਲਓ ਹਾਜ਼ਰ ਕਰਕੇ ਛੱਡਤੀ ਤੁਸੀਂ ਆਪ ਜੋ ਹਾਜ਼ਰ ਕਰਕੇ ਛੱਡਤੀ ਕਿਤੇ ਪਲਪੁਲ ਲਾ ਲਓ। ਓ ਯਾਰ ਅੱਛਾ ਯਾਰ ਬੇਟੇ ਪਾਗਲ ਹੈ ਯਾਰ ਸਟਾਰਟ ਤੇ ਜੇ ਸ਼ੋ ਸ਼ੁਰੂ ਵੀ ਨਹੀਂ ਹੋਇਆ ਤਾਂ ਕਿ ਜਾਣਦੇ ਉਹਨੂੰ ਬੁਲਾ ਯਾਰ ਤਾਂ ਚ ਬਾਸ ਲੀਵਿੰਗ ਲੈਜੈਂਡ ਸਲਾਮ ਅਲੈਕਮ। ਅੱਲਾ ਦੀ ਕਿਸਮ ਮੇਰਾ ਸ਼ਹੀਦ ਆ ਕੇ ਵੇਖ ਕੇ ਨਾ ਤੇ ਫਾਸੀਆਂ ਵਾਲੀ ਹੋ ਜਾਂਦੀ ਮੈਨੂੰ ਵੇਖ ਕੇ ਵਾਸੀਆਂ ਕਾਤੋਂ ਆਉਣੇ ਆ। ਮੈਨੂੰ ਕੀ ਪਤਾ ਮੈਨੂੰ ਕੀ ਯਾਰ ਮੈਂ ਰਾਤ 4-4 ਵਜੇ ਤੱਕ ਤੁਸੀਂ ਤਾਸ਼ ਖੇਡ ਰਹੇ ਨੇ ਨਾ ਖੇਡਿਆ ਕਰੋ। ਮੈਂ ਇਸ ਕੰਮ ਨੂੰ ਨਾ ਗਲਤ ਸਮਝਦਾ ਤੈਨੂੰ ਪਤਾ ਮਿੱਠੇ ਜਿਹੜੀ ਐਵੇਂ ਗਲਤ ਗੱਲ ਨਾ ਉਹ ਭਾਈ ਇਹ ਵੀ ਲਾਈਟ ਚਲਾ ਦਿਓ ਉਹ ਯਾਰ ਉਸਤਾਦ ਜੀ ਨੂੰ ਵਾਲੇ ਨੂੰ ਫਿਰ ਚਲਾ ਓਏ ਲਾਂਗੇ। ਅੱਜ ਟਰੈਕ ਕਿਹੜਾ ਰੱਖਣਾ ਭਲਾ ਤੁਹਾਡੇ ਮਾਲਕਾਂ ਦਾ ਟਰੈਕ। ਮਾਲਕ ਯਾਰ ਵਿੱਚੋਂ ਹੀ ਚੋਟ ਰਹੀ ਹੋਈ ਉਸਤਾਦ ਜੀ ਹੁਣ ਹੈ ਤਾਂ ਹੀ ਦੇਰ ਬਾਅਦ ਕਰੀਦਾ। ਲੇਕਿਨ ਉਮਰ ਦਾ ਵੀ ਤਕਾਦਾ ਵਾ ਨਾ ਉਸਤਾਦ ਜੀ ਦੀ ਉਮਰ ਮਾਸ਼ਾਅੱਲਾ ਯਾਰ ਅੱਲਾ ਨਜ਼ਰੇ ਬਦ ਤੋਂ ਬਚਾਏ ਹਜੇ ਵੀ ਯੰਗ ਹੀ ਲੱਗਦੇ ਨਹੀਂ ਨਹੀਂ ਵੈਸਲ ਭਾਈ ਤੁਹਾਨੂੰ ਹੀ ਲੱਗਦਾ ਸੋਹਣੇ ਇਹ ਹੁਣ ਧੋਤੀ ਸਲੂਕਾ ਪਾ ਕੇ ਫਿਰਨ ਵਾਲੀ ਉਮਰ। ਧੋਤੀ ਸਲੂਕਾ ਕਿੱਥੇ ਸੂਟ ਕਰਨਾ ਢੇਡੀ ਬਹੁਤ ਮਾਲਕ 2 ਆ ਗਈ। ਯਾਰ ਬਾਸ ਮੇਰਾ ਵੀਰ ਤੈਨੂੰ ਅੱਲਾ ਦਾ ਵਾਸਤਾ ਹੀ ਹੁਣ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਖੁਦਾ ਦੀ ਕਸਮ ਸ਼ਰਮਿੰਦਗੀ ਹੋਣ ਲੱਗ ਪਈ ਇਹਨੂੰ ਸਮਝਾਉਂਦੇ ਆ ਯਾਰ ਭਰਾਵਾ ਤੁਹਾਡਾ ਨਿੱਕਾ ਫੇਰ ਵੀ ਜਿੱਦਾਂ ਨੂੰ ਅਸੀਂ ਤੁਸੀਂ ਇੱਕ ਵੇ ਨਾ ਮੈਂ ਯਾਨੀ ਕਿ ਆ ਰਹੇ ਆ ਵਾ ਯਾਰ ਇੱਕ ਵੇ ਨਾ ਸਾਰੇ ਹੀ ਆ ਰਹੇ ਨੇ ਤੂੰ ਵੀ ਯਾਰ 3 ਵੇ ਨਾ ਆਣੇ ਆ ਭਰਾਵਾ ਭਾਜੀ ਤੁਸੀਂ ਢਿੱਲ ਦਿੱਤੀ ਹੈ ਤੁਸੀਂ ਉਹ ਸਮਝਾ। ਭਰਾਵਾ ਡਰ ਲੱਗਦਾ ਵਾ ਕਿ ਕੁਛ ਅੱਗੋਂ ਨਾ ਕਹਿ ਦੇਣ ਉਹਦੀ ਜ਼ਰੂਰਤ ਹੈ ਵਾ। ਅੱਗੋਂ ਕਦੀ ਕੁਝ ਕਿਹਾ ਯਾਰ ਸੁਣ ਮੇਰਾ ਵੀਰ ਤੇਰੇ ਪਿਓ ਦਾ ਦਫ਼ਤਰ ਬਸ ਦੱਸ ਨਾ ਓ ਯਾਰ ਇਦਾਂ ਇੱਕ ਮਿੰਟ ਯਾਰ ਇੱਕ ਮਿੰਟ ਠਹਿਰ ਜਾ ਯਾਰ ਬੈਠੋ ਬੈਗ ਓਏ ਨਾ ਭਾਈ ਮੈਂ ਨਹੀਂ ਕੀਤਾ ਕੁਛ ਵੀ ਤੇਰੇ ਪਿਓ ਦਾ ਦਫ਼ਤਰ ਤੇਰੇ ਪਿਓ ਦਾ ਦਫ਼ਤਰ ਭਾਈ ਵੈਸਲ। ਉਸਤਾਦ ਜੀ ਇੱਕ ਵੇ ਦਾ ਅਸੀਂ ਆਏ ਹਾਂ ਅੱਛਾ ਇੱਥੇ ਪਾਗਲ ਅਸੀਂ ਅੱਛਾ ਬੈਠ ਤਰਲੇ ਤੇਰੇ ਕਰਨੇ ਆ ਅਸੀਂ ਬੈਠ ਬੈਠ ਕੌਣ ਹੈ ਤੂੰ ਦੱਸ ਨਾ ਬਸ ਕਿਹੜੀ ਕੰਪਨੀ ਤੇਰੀ ਇੱਧਰ ਕਿਹੜਾ ਕੰਪਨੀ ਹੈ ਤੂੰ ਉਹਨਾਂ ਨੂੰ ਦੁਆਵਾਂ ਦੇ ਜਿਨ੍ਹਾਂ ਨੇ ਤੈਨੂੰ ਚੜਾ ਦਿੱਤਾ ਵਾ ਤੈਨੂੰ ਚੜਾ ਦਿੱਤਾ ਵਾ ਹੈ ਤੈਨੂੰ ਉਸਤਾਦਾਂ ਨਹੀਂ ਮਿਲਿਆ ਤੂੰ ਚੱਲ ਆ ਜਾ ਇੱਧਰ ਪਾਗਲ ਕਰਤਾ ਖੁਦਾ ਦੀ ਕਸਮ ਉਸਤਾਦ ਜੀ ਨਾਲ ਹੋਗਾ ਯਾਰ ਆ ਇਹਨਾਂ ਨੂੰ ਕੋਟਾ ਜਿਹੜਾ 1 ਵਜੇ ਆ ਜਾਂਦਾ ਪੂਰੇ। ਚੱਲ ਆ ਇੱਧਰ ਅੱਗੇ ਆ ਨੇ ਮੈਂ ਨਹੀਂ ਹੋਣਾ। ਇਹ ਬਹਾਈ ਤੁਸੀਂ ਬਿਹਾਈਂਡ ਹਾਂਜੀ ਇਹ ਬਿਹਾਈਂਡ ਸੀ ਬਿਹਾਈਂਡ ਦਾ ਸੀਨ ਉਹ ਬਿਹਾਈਂਡ ਦਾ ਸੀਨ ਇਹ ਜਰਮਨ ਦਰਦ ਹੁੰਦਾ ਹੀ ਨਹੀਂ ਉਹਨੇ ਮਾਰੀਆਂ ਸਹੀ ਨੇ ਸਹੀ ਤੇ ਮਾਰ ਗਿਆ ਇੱਧਰ ਉੱਠ ਜ਼ਰਾ ਸਿੱਧਾ ਚੰਮ ਕੇ ਰੱਖਤਾ ਮੁੰਡੇ ਇੱਧਰ ਗਿਆ ਤੈਨੂੰ ਕਿੰਨੀ ਦੇਰ ਹੋ ਗਈ ਫੈਸਲ ਬੈਚ ਤੇ ਕਿੰਨੀ ਦੇਰ ਹੋ ਗਈ ਤੈਨੂੰ ਟੀ ਟਾਈਮ ਕਰਦੇ ਆ ਉਸਤਾਦ ਜੀ ਅੰਦਾਜ਼ਨ 3-4 ਸਾਲ ਹੋ ਗਏ ਨਹੀਂ ਨਹੀਂ ਜ਼ਿਆਦਾ ਉਸਤਾਦ ਜੀ ਜ਼ਿਆਦਾ ਹੋ ਗਏ 8 ਸਾਲ ਹੋ ਗਏ 8 ਸਾਲ ਹੋ ਗਏ ਨਹੀਂ ਟੀ ਟਾਈਮ ਕਰਦੇ ਆ ਸਾਨੂੰ 3-4 ਸਾਲ ਹੀ ਹੋਏ ਆ ਟੀ ਟਾਈਮ ਕਰਦੇ ਉਸਤਾਦ ਜੀ 3 ਸਾਲ ਦੇ ਇਸ ਦਫ਼ਤਰ 'ਚ ਹਾਂ ਜੀ ਤੇ 4 ਸਾਲ ਹੋ ਗਏ ਨੇ 5 ਸਾਲ ਹੋ ਗਏ ਲਾ ਲਓ 3-4 ਸਾਲ ਠੀਕ ਹੈ ਤੇ 3-4 ਸਾਲ ਚ ਤੂੰ ਰੋਜ਼ ਬਹਿਣਾ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਕਦੇ ਇੱਧਰ ਹੈਂ।
ਤੇ ਤੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਗੱਦੀ ਕਿੱਥੇ ਰੱਖਣੀ। ਹਰ ਵਾਰੀ ਤੇਰੀ ਗੱਦੀ ਮੈਂ ਉਸਤਾਦ ਜੀ ਹਰ ਵਾਰੀ ਤੇਰੀ ਗੱਦੀ ਉਸਤਾਦ ਜੀ ਤੈਨੂੰ ਇਹ ਓਹੋ ਉਸਤਾਦ ਗੱਦੀ ਕਿੱਥੇ ਠੀਕ ਹੋਣੀ। ਹਰ ਵਾਰੀ ਮੈਂ ਕਹਿੰਦਾ ਤੈਨੂੰ ਵਿਆਹ ਵਿੱਚ 3 ਸਾਲਾਂ 'ਚ ਪਤਾ ਲੱਗਾ ਕਿ ਵੀ ਗੱਦੀ ਕਿੱਥੇ ਰੱਖਣੀ ਹੈ। ਰੋਜ਼ ਮੈਂ ਕਹਿੰਦਾ ਵਾ ਤੁਸੀਂ ਇਹਨਾਂ ਨੇ ਸਿੱਖਿਆ ਵੀ ਗੱਦੀ ਕਿੱਥੇ ਰੱਖਣੀ ਆ। ਕਿਆ ਤੁਸੀਂ ਕਿੱਥੇ ਸਿੱਖਿਆ? ਵਾਹ 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 ਇਹ ਜੇ ਸਾਡੀ ਰੈਪੂਟੇਸ਼ਨ ਸਾਜੀ ਮੇਰੀ ਥੋੜੀ ਉਧਰ ਵੇਖ ਤੇ ਉਧਰ ਵੇਖ। ਐਮ ਕਰ ਰਹੇ ਹਨ ਅੱਗੇ ਅੱਗੇ ਲਿਆ ਆਂਦੇ ਲਾਂਦੇ ਹੋਰ ਬਸ ਐਮ ਕਰ ਲਾ ਹੋਰ ਥੋੜੀ ਜਿਹੀ ਕੁੱਟ ਖਾਣੀ ਕੋਈ ਐਮ ਕਰ ਲਾ ਬਸ ਕਿਉਂ ਮਾਰੇ ਉਹਨੂੰ ਵਜਾ? ਉਸਤਾਦ ਜੀ ਕਸਮ ਖੁਦਾ ਦੀ ਮੈਂ ਉਸਤਾਦ ਜੀ ਮੈਨੂੰ ਕਸਮ ਵਾਲੀ ਗੱਲ ਜੀ ਮੈਨੂੰ ਰੱਬ ਦੀ ਜ਼ਾਤ ਨੇ ਇੰਨੇ ਕੁ ਹੁਨਰ ਦਿੱਤੇ ਨੇ ਮੈਂ ਕਿਤੇ ਹੋਟਲ ਪਾ ਲਾਂਗਾ ਮੈਂ ਰੇਹੜੀ ਲਾ ਲਾਂਗਾ। ਅਗਰ ਮੈਨੂੰ ਜੁਗਨੂਆਂ ਨੇ ਕੁਝ ਕਿਹਾ ਕਿ ਜ਼ਿਆਦਤੀ ਕੀਤੀ ਉਸਤਾਦ ਜੀ ਮੈਨੂੰ ਕਸਮ ਲੱਗੇ ਤੁਹਾਡੀ 1 ਵਜੇ ਦਾ ਵੇਟ ਕਰਨ ਦੇ ਹੋ ਤੁਸੀਂ ਸਾਰੇ ਮਿੱਠਾ ਭਾਈ ਆਏ ਨੇ ਮੈਂ ਆਇਆ ਵਾਂ ਇਹ ਹੋਇਆ ਸੀ ਉਸਤਾਦ ਜੀ 3 ਵਜੇ ਨਹਾਣ ਡਿਆ ਰਾਤੀ ਅੰਦਰ ਆ ਕੇ ਮੈਨੂੰ ਪੁੱਛ ਕੇ ਗਿਆ 1 ਵਜੇ ਸੁਬਾ। ਮੈਂ ਕਿਹਾ ਰੋਜ਼ ਪੁੱਛ ਕੇ ਹੁੰਦਾ ਸੁਬਾ ਫਿਰ 1 ਵਜੇ ਤੇ 3 ਵਜੇ ਪੌਣੇ 3 ਵਜੇ ਪੂਰੇ। ਮੇਰੇ ਸਾਰੇ ਛੋਟੇ ਵੀਰ ਨੇ ਉਸਤਾਦ ਜੀ ਮੈਂ ਮਾਰ ਸਕਦਾ ਮੈਂ ਡਾਂਟ ਸਕਦਾ ਸਰ ਮਾਰੋ ਮਾਰੋ ਕਿਦਾਂ ਲੇਕਿਨ ਕਰੀ ਦੱਸੋ ਮੈਂ ਆ ਦੇਖੀ ਯਾਰ ਕੈਮਰੇ ਦੇਖੀ ਸਹੀ ਹੈ ਸਾਰੇ ਓਕੇ ਆ। ਮੇਰਾ ਗੁੱਟ ਨਿਕਲਿਆ ਉਸਤਾਦ ਜੀ ਗੁੱਟ ਨਿਕਲ ਗਿਆ ਮੇਰਾ ਤੂੰ ਮੈਨੂੰ ਮਾਰਿਆ ਵੀ ਸਹੀ ਮਾਰਿਆ ਫੈਸਲਾ ਤੁਸੀਂ ਕੋਈ ਮੈਂ ਸ਼ੇਮ ਨਹੀਂ ਕੀਤੀ ਤੁਸੀਂ ਸਹੀ ਕੁੱਟਿਆ ਨੂੰ ਅੰਦਰ ਦੀ ਆਪਣੀ ਖਿੱਚ। ਖੇਤੀ ਕੋਈ ਗੱਡੀ ਸਤਾਈ ਹਾਂਜੀ। ਸੱਚੀ ਮੁੱਚੀ ਹਾਂਜੀ। ਤਾਂ ਦੇ ਸੀ ਚੰਗਾ ਪਰ ਜੀ ਉਹ ਕਿੰਨੇ ਵਜੇ ਆਇਆ? ਪੌਣੇ 3 ਵਜੇ 3 ਵਜੇ 2:15 ਆਏ ਨੇ ਭਾਈ। ਉਹ ਮਾਫੀ ਦੇ ਦੇਣਾ ਉਸਤਾਦ ਜੀ ਮਾਫੀ ਦੇ ਦੇਣਾ ਮੈਨੂੰ ਤਾਂ ਥੱਲੇ ਚੱਲ ਯਾਰ ਜੇ ਮੈਂ ਉਹਨੂੰ ਦੇ ਜਾਣਾ ਤੇ ਤੈਨੂੰ ਵੀ ਦੇ ਦੂੰਗਾ। ਇਹ 'ਚ ਕਿਹੜੀ ਗੱਲ? ਉਸਤਾਦ ਜੀ 2:15 ਦੇ ਹੁਣ ਹੋਏ ਨੇ ਮਾਫੀ ਤੇ ਉਸਤਾਦ ਜੀ ਨੇ ਗੇਟ ਤੇ ਉਹ 3 ਵਜ ਗਏ ਹੁਣ। ਬਾਕੀ ਭਾਈ ਫੈਸਲ ਮਿੱਠਾ ਜੀ ਮੈਂ ਮਜ਼ਾ ਆ ਗਿਆ ਮੈਨੂੰ ਪਿੱਛੇ ਹੋਰ ਕਰਾਂ ਬਸ ਠੀਕ। 1 ਵਜੇ ਕੇ ਤੇ 35 ਮਿੰਟ ਦੇ ਉਸਤਾਦ ਜੀ ਤੁਹਾਡਾ ਪੁੱਤਰ ਇੱਥੇ ਸੀਗਾ ਅੱਛਾ ਜਦੋਂ ਤੂੰ ਆਇਆ ਹੀ ਅੰਦਰ ਆਹ ਤੇ ਤੈਨੂੰ ਇੱਕ ਬੰਦੇ ਦਾ ਫੋਨ ਆਇਆ ਸੀ ਉਹਦਾ ਟਾਈਮ ਦਾ ਹਾਂਜੀ ਜਿਹਨੂੰ ਤੂੰ ਕਿਹਾ ਸੀ ਕਿ ਯਾਰ ਮੈਨੂੰ ਮੈਸੇਜ ਕਰ ਦਿਓ ਬਾਹਰ ਬੈਠੇ। ਹਾਂ ਟਾਈਮ ਦਾ ਆ ਵੇਖਣਾ ਤੇਰਾ ਆਪਣੇ 2 ਵਜੇ ਤੁਸੀਂ ਆਉਂਦੇ ਹੋ ਡਰਾਮੇ ਮੇਰਾ ਕਰਦੇ ਅੱਲਾ ਹੋ। ਜਾਣਦਾ 1:25 ਤੇ ਮੈਸੇਜ ਆਇਆ ਉਸਤਾਦ ਜੀ ਚਲੋ 1:25 ਤੇ ਠੀਕ ਆ ਠੀਕ ਹੈ। ਉਹ ਮੰਨ ਲਿਆ 1:25। ਲੋ ਜੀ ਨਾਜ਼ਰੀਨ ਟੀ ਟਾਈਮ में खुश आमदीद। ਯਾਰ ਮੈਨੂੰ ਹੁਣ ਇਹ ਤੂੰ ਮਾਰਿਆ ਉਹਨੂੰ ਜਾਣ ਕੇ? ਯਾਰ ਕੋਈ ਪੱਟੀ ਨਹੀਂ ਯਾਰ ਮੇਰੇ ਹਾਂ, ਕਿੱਥੇ ਬਹੁਤ ਜ਼ਿਆਦਾ ਕੀ ਹੋਇਆ? ਉਸਤਾਦ ਜੀ, ਪਤਾ ਨਹੀਂ ਸਾਰੇ ਦਰਦ ਹੋ ਇਹ ਐ ਕਰ ਇਧਰਲਾ ਕਰ ਲਾ। ਹਾਂ ਠੀਕ ਆ। ਯਾਰ ਮੈਨੂੰ ਪੱਟੀ ਨਹੀਂ ਕੋਈ ਨਹੀਂ ਬਈ ਉਹ ਗੂਠਾ ਹੀ ਕੈਸਾ ਚੂਹੇ ਵਰਗਾ ਗੂਠਾ ਹੋਵੇ ਐ ਕੀ ਹੋਇਆ ਸੀ ਫੈਸਲ? ਆ ਕੀ ਹੋਇਆ? ਚੰਦਰਾ ਨਿਕਲਿਆ ਸੀ ਉਸਤਾਦ ਜੀ ਆ ਇੱਥੇ ਹਾਂ ਉਸਤਾਦ ਜੀ ਫੈਸਲ ਸਾਹਿਬ ਆਪਣੇ ਦੌਰ 'ਚ ਉਸਤਾਦ ਮਹਾਨ ਇੱਕ ਰੰਗਬਾਜ਼ ਕਰੈਕਟਰ ਰਹੇ ਨੇ। ਜੀ ਇੱਥੇ ਵੀ ਬਲੇਡ ਨੇ ਇੱਧਰ ਵੀ ਛੁਰੀਆਂ ਨੇ ਠੀਕ ਆ ਜੀ ਅੰਗੂਠੇ ਵੀ ਕੱਟੇ ਨੇ ਯਾਨੀ ਇਹ ਲਫੰਡਰ ਟਾਈਪ ਕਰੈਕਟਰ ਰਿਹਾ ਹੈ। ਹੁਣ ਆ ਕੇ ਮਾੜਾ ਜਿਹਾ ਸਹੀ ਹੋਇਆ ਤੇ ਬਚ ਜਾ ਇਹਦੇ ਕੋਲੋਂ ਮੈਂ ਤੈਨੂੰ ਦੱਸਾਂ। ਪੁੰਡਰ ਟੈਪ ਯਾਰ ਮੈਂ ਉਹਦੇ ਉਹਦਾ ਉਸਤਾਦ ਜੀ ਮੈਨੂੰ ਕਸਮ ਲੱਗੇ ਮੈਂ ਉਸਤਾਦ ਜੀ ਓਏ ਮੈਂ ਸੱਚੀ ਮੁੱਚੀ ਮੇਰਾ ਉਸਤਾਦ ਮਹਾਨ ਵਾਹ ਦੀ ਕਸਮ ਹੈ ਮੈਂ ਗੱਲ ਕਰ ਰਿਹਾ ਉਸਤਾਦ ਜੀ ਅਜ਼ਿਆਤੀਆਂ ਕਰ ਰਹੇ ਨੇ ਸਾਰੇ ਕੋਈ ਮਿਆਰ ਤੇ ਪੂਰਾ ਨਹੀਂ ਉਤਰਨ ਦੇ ਯਾਰ ਹਾਏ ਤੁਸੀਂ ਹਾਏ ਹਾਏ ਤੁਸੀਂ ਤਾਂ ਬਹੁਤ ਪੂਰਾ ਉਤਰਨ ਦੇ ਨਿਆਣਾ ਕੁੱਟ ਕੇ ਰੱਖਤਾ ਦੇਖਿਆ ਯਾਰ ਲੇਕਿਨ ਮਿੱਠਾ ਜੀ ਉਹਦੀ ਤਾਬੇਦਾਰੀ ਦੇਖੋ ਉਸਤਾਦ ਜੀ ਅੱਗੋਂ ਸੀ ਵੀ ਨਹੀਂ ਕੀਤੀ ਉਹਨੇ। ਓਏ ਸੀ ਤਾਂ ਕਰਤਾ ਉਹ ਜੋੜ ਬਰਾਬਰ ਦਾ ਕਿਸੇ ਨੂੰ ਪਤਾ ਲੱਗਦਾ ਹੀ ਹੋਣਾ ਵਾ ਸੀ ਕਰਕੇ ਬਹੁਤੀਆਂ ਪੈਣੀਆਂ ਉਨੀਆਂ ਵੱਜੀਆਂ ਨਹੀਂ ਜਿੰਨੇ ਨੂੰ ਫੇਰ ਕੇ ਲੈ ਮਾਈ ਉਹ ਹੱਡੀਆਂ ਨੂੰ ਸੱਟ ਸੁੱਟ ਨਹੀਂ ਲੱਗਣੀ ਮੇਰੀਆਂ ਹੱਡੀਆਂ ਆ ਤੂੰ ਆਪਣਾ ਟਕਾ ਲੈਣਾ ਗੂਟਾ ਫਾਇਦਾ ਲੱਗਦੀ 60,000 ਤੋਂ ਹੈ ਉਹ ਇੰਨੀ ਨਹੀਂ ਲੱਗਦੀ ਉਹਦਾ 7 ਕਿਲੋ ਦੇ ਬਾਅਦ ਮੈਨੂੰ ਜੋ ਮਰਜ਼ੀ ਕਰ ਲਓ ਉਸਤਾਦ ਜੀ ਮੈਨੂੰ ਫੋਨ ਆਏ ਨੇ ਬੜੇ ਯਾਰ ਅਸੀਂ ਉਸਤਾਦ ਦਾ ਸਾਥ ਨਹੀਂ ਦੇ ਰਹੇ ਬਚਪਨ ਤੋਂ ਮੇਰੀ ਤਰਬੀਅਤ ਹਮੇਸ਼ਾ ਮੈਂ ਖਲੋਣ ਵਾਲਾ ਬੰਦਾ ਵਾਂ ਮੈਂ ਖਲੋਤਾ ਵਾਂ ਨਾਲ ਖਲੋਣ ਵਾਲਾ ਬਾਕੀ ਮੈਂ ਪੜ੍ਹਿਆ ਲਿਖਿਆ ਬੰਦਾ ਵਾਂ ਅੱਜ ਵੀ ਸਕੂਲ ਚ ਉਸਤਾਦ ਜੀ ਮੇਰੀ ਤਸਵੀਰ ਲੱਗੀ ਹੈ ਜਿੱਥੇ ਮੈਂ ਪੜ੍ਹਿਆ ਤੇ ਉਹ ਪੋਲੀ ਵਾਲੀ ਸਾਈਡ ਤੇ ਲੱਗੀ ਹੋਣੀ ਹੈ ਨਹੀਂ ਗੇਟ ਤੇ ਲੱਗੀ ਆ ਬਲੈਕ ਲਿਸਟ ਹੋਇਆ ਉੱਥੋਂ ਦਾਖਲਾ ਹੀ ਬੰਦ ਕੀਤਾ ਉਹਨਾਂ ਨੇ। ਅੱਛਾ ਸਕੂਲ ਤੇ ਤਸਵੀਰ ਲੱਗੀ ਹੈ ਲਾਇਕ ਕਿ ਯਾਰ ਵਾਕਈ ਮੇਰੇ ਉਸਤਾਦ ਨੇ ਕਿਹਾ ਕਿ ਯਾਰ ਮਿਹਨਤੀ ਬੱਚਾ ਹੈ ਯਾਰ ਕੋਈ ਖਾਨਦਾਨ ਦੇ ਵਿੱਚ ਬਹੁਤ ਅੱਛੇ ਓਏ ਉਹ ਅਕਸਰ ਲਿਖਿਆ ਹੋਇਆ ਨਾ ਪੁਰਾਣਾ ਦਾ ਪਹਿਲੇ ਲਫ਼ਜ਼ ਮਿਟ ਜਾਂਦਾ ਉਹ ਨਾਂ ਉਹਦਾ ਮਿਟ ਗਿਆ ਹਾਂਜੀ ਉਹ ਲਾਇਕ ਰਹਿ ਗਿਆ ਇਕੱਲਾ। ਨਾ ਲਾਇਕ ਸੀਗਾ। ਹਾਂ ਇਹ ਉਹ ਹਿਸਾਬ ਸੀ ਇਹਦੇ ਮਾਸਟਰ ਨੇ ਇਹਦੇ ਬੁਣ ਜਾ ਕੇ ਜੀ ਇਹ ਬੱਚੇ ਨੂੰ ਸਕੂਲੇ ਤੁਸੀਂ ਭੇਜਿਆ ਜੀ ਉਹਨਾਂ ਨੇ ਕਿਹਾ ਹਾਂਜੀ ਉਹਨੇ ਕਿਹਾ ਤਾਲੀਮ ਵੀ ਤੁਸੀਂ ਦਿਓ ਫਿਰ
ਇਹ ਉਹ ਹਿਸਾਬ ਹੈ ਇਹਦਾ। ਇਹ ਉਹ ਪੀਪਾ ਸਟੂਡੈਂਟ ਸੀਗਾ ਜਿਹਦੇ ਬਾਰੇ ਟੀਚਰਾਂ ਨੇ ਕਿਹਾ ਜਾਂ ਇੱਥੇ ਪੀਪਾ ਰਹੇਗਾ ਤੇ ਜਾਂ ਅਸੀਂ ਰਹਾਂਗੇ। ਇਹ ਉਹ ਸਟੂਡੈਂਟ ਆ ਜਿਹਨੂੰ ਉੱਤੋਂ ਜਾ ਕੇ ਨਹੀਂ ਬੰਦੇ ਨੇ ਕਿਹਾ ਥੱਲੇ ਪੜਨ ਨਹੀਂ ਸੀ ਦਿਆ। ਉੱਤੋਂ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਤੁਹਾਡਾ ਮੁੰਡਾ ਪੜਨ ਨਹੀਂ ਦਿਆ, ਤੇ ਅੱਬੇ ਨੂੰ ਕਿਹਾ। ਉਹਨੇ ਕਿਹਾ ਨਹੀਂ ਪੜਨ ਦਿਆ ਵਾ। ਉਹਨੇ ਕਿਹਾ ਉੱਤੇ ਆ ਕੇ ਵੇਖ ਲਓ। ਉਹਨੇ ਉੱਤੋਂ ਜਦੋਂ ਵੇਖਿਆ ਕਰਕੇ ਵਿਹਲਾ ਬੈਠਾ, ਉਹਨੇ ਕਿਹਾ ਆਹੋ ਯਾਰ ਉੱਤੋਂ ਇੰਝ ਹੀ ਲੱਗ ਰਿਹਾ। ਇਹ ਉਹ ਸਟੂਡੈਂਟ ਆ ਉਹੀ ਆ। ਜੀ। ਉਸਤਾਦ ਜੀ ਖੁਦਾ ਦੀ ਕਿਸਮ ਬੜੀ ਦਰਦ ਹੋ ਹਾਂ ਤੇ ਹੋਣੀ ਹੈ ਨਾ। ਇੱਕ ਮਿੰਟ ਠਹਿਰ, ਨਹੀਂ ਠਹਿਰ, ਮੈਂ ਨਹੀਂ ਕੁਝ ਕਰਦਾ, ਨਹੀਂ ਕੁਛ। ਅੱਛਾ ਕੁਛ ਵੀ ਨਹੀਂ ਮੈਂ ਕਰਨ ਦਿਆ। ਇੰਨੀ ਦੇਰ ਚ ਤਾਂ ਨਾ, ਇੰਨੀ ਦੇਰ ਚ ਜ਼ਖਮ ਰਿਪਲਾਈ ਉਹ ਹੁੰਦਾ ਹੀ ਨਹੀਂ ਐਕਟਿਵ। ਉਸਤਾਦ ਜੀ ਇਹ ਸੁੱਜ ਗਿਆ। ਓਏ ਇਹ ਸਾਰਿਆਂ ਦਾ ਇਦਾਂ ਹੀ ਹੁੰਦਾ। ਆ ਉਹ ਸਹੀ ਹੈ, ਮੈਂ ਕੁਝ ਵੀ ਨਹੀਂ ਓਕੇ ਹੈ, ਓਕੇ ਹੈ। ਨਹੀਂ ਆ ਅਗਰ ਨਾ ਹੁੰਦਾ ਤਾਂ ਹਿੱਲਣਾ ਨਹੀਂ ਸੀ। ਠਹਿਰ ਥੋੜਾ ਬਰਦਾਸ਼ਤ ਕਰ। ਉਹ ਬਰਦਾਸ਼ਤ ਕਰ ਠਹਿਰ। ਓਕੇ ਚੱਲ ਆ ਲੈਣ ਦੀ ਗੱਲ ਸਹੀ। ਆ ਲੈ ਓਕੇ ਬਸ ਠੀਕ ਆ। ਨਾਲੇ ਅੱਗੇ ਤੋਂ ਇhtiyat ਕਰੋ, ਐਡਾ ਮਾਰਾ ਦੇ ਕਤਲ ਦੇ ਮੁਜਰਮ ਨੂੰ ਨਹੀਂ ਮਾਰੀਦਾ ਜਿੰਨਾ ਤੁਸੀਂ ਬੱਚੇ ਨੂੰ ਮਾਰਿਆ। ਰੱਬ ਨੂੰ ਮਾਫ ਕਰਨ ਦੇ ਆ ਵੇਖੋ। ਬਸ ਮੈਂ ਤੇਰੀ ਤਾਬੇਦਾਰੀ ਨੂੰ ਮੰਨ ਗਿਆ ਯਾਰ, ਤੂੰ ਬੋਲਿਆ ਨਹੀਂ ਅੱਗੋਂ। ਭਰਾਵਾ ਜੀ ਕੋਈ ਗੱਲਬਾਤ ਹੋਈ ਤੇ ਮਾਫੀ ਦੇ ਦੇਣਾ, ਲੇਕਿਨ ਯਾਰ ਕੁੱਟ ਕੇ ਆ ਵੇਖੋ ਨਹੀਂ ਯਾਰ ਮੈਨੂੰ ਮਾਫ ਕਰ ਦੀ। ਮੇਰਾ ਨਿੱਕਾ ਵੀਰ ਮੈਂ ਆਪਣਾ ਛੋਟਾ ਭਰਾ ਸਮਝ ਕੇ ਮਾਰਿਆ। ਉਹਦਾ ਪਾਪੜ ਜਿਹਾ ਬਣਾਤਾ ਕੁੱਟ ਕੇ। ਮੈਂ ਤਾਜੀ ਨਹੀਂ ਪਾਇਆ ਤੂੰ ਚੁੱਪ। ਨਹੀਂ ਤੇ ਕੀ। ਨਹੀਂ ਤੇ ਨਹੀਂ ਤੇ ਤਾਜੀ ਜਿੰਨੇ ਮਰਜੀ ਸਿਹਤਮੰਦ ਆ, ਮੈਂ ਭੱਜ ਜਾਣਾ ਸੀ। ਅਸੀਂ ਤੂੰ ਭੁਲੇਖਾ ਕੱਢ ਲੈ। ਨਹੀਂ ਮੈਂ ਭੱਜਣ ਤੇ। ਸਿਰਫ ਸੱਚੀ ਮੁੱਚੀ ਮੈਂ ਉਸਤਾਦ ਜੀ ਦੀ ਵਜ੍ਹਾ ਤੋਂ ਚੁੱਪਾਂ। ਭਾਜੀ 10 ਮਿੰਟ ਜ਼ਿਆਦਾ ਦਿਓ ਜ਼ਰਾ, 10 ਮਿੰਟ ਜ਼ਿਆਦਾ ਦਿਓ। ਆਏ ਇੱਧਰ ਦੇਖ ਲਓ, ਸ਼ੁਰੂ ਕਰੋ ਤੁਸੀਂ। ਪਿਛਲੇ ਸ਼ੋਅ 'ਚ ਮੈਨੂੰ ਕਿਹਾ ਸੀ ਕਿ ਉਸਤਾਦ ਬੁੱਢਾ ਤੇ ਫਲਾਣਾ ਢਿੰਗਰਾ। ਚੈੱਕ ਕਰੋ ਪੇਟ ਚੈੱਕ ਕਰੋ। जरा सांस छोड़े जरा ऐसे नहीं ऐसे। ਭਾਈਜਾਨ ਨਹੀਂ ਫੀਲ ਨਹੀਂ क्या ਕਰ बात है। ਢਲ ਗਏ ਚਰਬੀ ਢਲ ਗਈ ਸਾਰੀ। हाय हाय। ਓਏ ਫੈਸਲ ਫਰਕ ਪਿਆ ਕਿ ਨਹੀਂ ਪਿਆ? ਮੈਂ ਕਹਿੰਦਾ ਐਸਾ ਮੈਂ ਫਰਕ ਪਾ ਦੇਣਾ ਟੀਮ ਲਓ ਜੀ। ਚ ਮੈਂ ਫਰਕ ਪਾ ਦੇਣਾ ਉਸਤਾਦ ਜੀ। ਮੈਂ ਇਹਨਾਂ ਨੂੰ ਮੈਂ ਮਾਰਾਂ, ਮੈਨੂੰ ਇਜਾਜ਼ਤ ਦੇ ਦਿਓ ਕਿ ਮੈਂ ਇਹਨਾਂ ਨੂੰ ਮਾਰਾਂ ਕੁੱਟਾਂ ਜੋ ਮਰਜ਼ੀ ਕਰਾਂ, ਮੇਰੇ ਅੱਗੇ ਨਾ ਬੋਲਣ ਕੋਈ। क्यों ਮੈਂ ਤੁਹਾਡੀ ਬਿਹਤਰੀ ਲਈ ਕਰਨਾ। नहीं तुसी रहने तेरी बेहतरी नु बुगे होर करते ने ले ਮਿੱਠੇ ਤੂੰ ਤੇ ਇੰਜ ਕਦੀ ਇਹਨੂੰ ਕੁੱਟੇ ਨਾ ਤੂੰ। ਉਸਤਾਦ ਜੀ ਖੁਦਾ ਜਾਣਦਾ ਹੈ, ਮਿੱਠੇ ਦੀ ਕੰਡ ਸੁਣਦੀ। ਮਿੱਠੇ ਨੇ ਮੈਨੂੰ ਬਾਈ ਰਿਟਨ ਲਿਖ ਕੇ ਦਿੱਤਾ ਕਿ ਕੰਡ ਕਿੱਥੇ ਸੁਣਦੀ ਉਹ ਤਾਂ ਤੂੰ ਸਾਹਮਣੇ ਬੈਠਾ ਯਾਰ। ਉਸਤਾਦ ਜੀ ਇੱਕ ਗੱਲ ਤਾਂ ਦਿਲ ਜਿੱਤਿਆ ਇਹਨੇ ਮੇਰਾ। ओ भरावा ਨਹੀਂ ਮਿੱਠੇ ਜਾਨਵਨ ਉਸਤਾਦ ਜੀ ਨੇ ਨਾ ਮੇਰੀ ਕਿਸੇ ਲੜਾਈ ਹੋਈ, ਕਿਤੇ ਬਹਿਸ ਬਸਈ ਹੋਇਆ, ਇੱਕ ਛੋਟਾ ਬੱਚਾ ਮੇਰੇ ਅੱਗੇ ਬੋਲਿਆ ਤੇ ਮਿੱਠਾ ਨਾ ਉਸਤਾਦ ਜੀ ਰੋਣ ਲੱਗ ਪਿਆ। ਇਹਨੇ ਕਾਗਜ਼ ਪੈਨਸਲ ਲਿਆ ਕੇ ਕਹਿੰਦਾ ਜੀ ਫੈਸਲ ਭਾਈ ਇੱਥੇ ਮੈਂ ਲਿਖ ਕੇ ਦੇਣਾ ਕਿ ਤੁਸੀਂ ਮੇਰੇ ਵੱਡੇ ਹੋ, ਮੈਨੂੰ ਗਾਲਾਂ ਕੱਢੋ, ਮੈਨੂੰ ਮਾਰੋ, ਅਗਰ ਮੈਂ ਉਹ ਬੋਲ ਜਾਵਾਂ ਅੱਗੇ ਤੇ ਮੇਰੀ ਨਸਲ ਬਦਲ ਲੈ। ਬਸ ਇਹੀ ਇਹਦੀ ਸਤਾਦੀ ਸੀ। ਉਹਨੇ ਤੈਨੂੰ ਕੈਸਾ ਕਾਬੂ ਕਰ ਰਿਹਾ ਲਾਈਫ ਟਾਈਮ ਦੀ ਕੋਈ ਗੱਲ ਕਰ। ਇਹੀ ਤੇਜ਼ੀ ਹੁੰਦੀ। लेकिन उस्ताद जी बाहर के हालातों वाकया देख के मैं कह रहा हूं देखो मुझ भी जरा बता रहा है कि हुणे कोई ना सुता रोशन जगाना पैना। ਗੱਲ ਹੈ ਬਸ। नहीं पर फैसला नहीं लोग नहीं जीन देने शराब बैठे। हुण जट वापस आएगा आतिश पिंडा ਜੱਟ ਵਾਪਸ ਤੇ ਉਦੋਂ ਆਏਗਾ ਜਦੋਂ ਜੱਟ ਕਿਤੇ ਜਾਏ। ਜੱਟ ਤੇ ਅੰਦਰੋਂ ਹੀ ਨਹੀਂ ਨਿਕਲਿਆ ਤਾਜੀ 30 ਸਾਲਾਂ 'ਚ ਹਾਲੇ ਤੱਕ। नहीं हुण दसना हुण गंडासा कमरे पढ़ना पैना। ਮੈਨੂੰ ਦੁਨੀਆ ਕਤਲ ਕਰਦੇ, ਤੂੰ ਜੱਟ ਨਹੀਂ ਹੈ। ਚੱਲ ਜੱਟਾਂ ਜਿਹੜੇ ਹੁੰਦੇ ਹੀ ਨਹੀਂ, ਉਹ ਜੱਟ ਦੇ ਵਾਲੇ ਬੰਦੇ ਆ। एक मिनट देखना उस्ताद जी दा एक हुण ਅਣਖਾਂ ਵਾਲੇ ਹੁੰਦੇ ਆ। ਆਰਟਿਸਟ ਪਿੰਡਾ ਤੋਂ ਆਈ। ਭਾਜਨ ਇੱਕ ਖਵਾਜਾ ਸਰਾ ਵੀ 15 ਕੁ ਦਿਨ ਸ਼ੇਵ ਨਾ ਕਰੇ, ਇਧਰੋਂ ਵੱਡੀਆਂ ਉਹਦੀਆਂ ਹੋ ਜਾਂਦੀਆਂ। ਹਾਂਜੀ ਉਹ ਚਾਹੇ ਦਿਲ ਬੰਦੇ ਦਾ ਜੱਟ ਹੁੰਦਾ, ਗੁਰਦਾ ਜੱਟ ਹੁੰਦਾ। ਨਹੀਂ ਇਹਨੇ ਲੜ ਪਿਆ ਇੱਕ ਦਿਨ, ਕਹਿੰਦਾ ਅੱਜ ਫਿਰ ਤੁਹਾਨੂੰ ਦਿਖਾਵਾਂਗੇ ਵੀ ਜੱਟ ਕੀ ਹੁੰਦੇ ਆ। ਤੇ ਛੋਟੇ ਭਰਾ ਨਾਲ ਲੈ ਆ, ਕਹਿੰਦਾ ਆਹ ਹੁੰਦੇ ਜੱਟ। ਫੜ ਲਾ ਕਹਿੰਦਾ ਇਹਨਾਂ ਨੂੰ ਲੈ। नहीं सीरियसली पर फैसल ए दुनिया नहीं जीन देन दी। एक बार ना अपने सही रूप च आना पैना वा जेड़ा बाप के दादिया सी ना मैंने एक बार गरारी ਆ ਜੱਟ ਆ ਗਿਆ ਰੂਪ ਚ ਵਾਪਸ ਆ ਗਿਆ। ਇਹਨਾਂ ਨੇ ਕਲੋਜ਼ ਕਰਕੇ ਲਾਈ ਇਹਦਾ ਕੰਬਲ। ਇਹ ਜੱਟ ਜੇ मैं स्क्रिप्ट लड़ाई लड़नी है भी अगले नहीं पता हुए लड़ना है फिल्म दी नहीं ਇੰਜ ਨਹੀਂ ਹੁੰਦਾ। ਲੜਾਈ ਦਾ ਕੋਈ ਪਤਾ ਨਹੀਂ ਹੁੰਦਾ। नहीं पता होना चाहिए जो असीं गल नहीं बताउणी। ਹਾਂ ਐ ਹੀ ਗੱਲ ਆ। ਬਾਬਾ ਜੀ 5-6 ਮੁੰਡੇ ਇੱਕ ਸਾਈਡ ਤੇ। ਓਏ। ਮੈਨੂੰ ਗੱਲ ਸੁਣਾ 5-6 ਬਈ ਕੀ ਮੈਂ ਭੰਨਿਆ ਉਹਨਾਂ ਨੂੰ। ਯਕੀਨ ਕਰ ਤੁਸੀਂ। ਹਾਂ ਜੀ ਸਹੀ ਗੱਲ ਆ। ਤੁਸੀਂ ਭੰਨਿਆ ਨਹੀਂ ਹੋਣਾ, ਤੁਸੀਂ ਉਹਨਾਂ ਨੂੰ ਭੰਡਿਆ ਹੋਣਾ ਵਾ। ਨਹੀਂ ਮੈਂ ਥਾੜ ਰੋਂਦੇ ਇਹਨਾਂ ਨੇ ਤੇ ਐ ਸੀ ਵਿਚਾਰੇ। ਉਹ ਗਲੀ ਦੇ ਅੱਗੇ ਖੇਡਣ ਨਹੀਂ, ਮੈਂ 3-4 ਵਾਰੀ ਕਿਹਾ ਨਿਕਲ ਜਾਓ, ਨਹੀਂ ਗਏ। ਉਹ 4 ਜਣੇ ਮੈਂ ਕੱਲਾ। ਕੰਮ ਸਿਰ ਚੰਬਤੇ। ਉਹ 4 ਜਣੇ ਉਤੋਂ ਬੱਚੇ ਭਾਜੀ ਦੇ 8-8 ਸਾਲ ਦੇ ਵੀ ਹੁਣ ਤੇ 8 ਚੁੱਕਾ 32 ਨਾ ਹੋ ਗਿਆ। ਬੱਤੀ ਉਹ 4 ਜਣੇ ਮੈਂ ਕੱਲਾ ਪੈ ਗਏ ਮੈਨੂੰ। ਉਹ ਓਏ ਇੱਕ ਪਈ ਉਹਨਾਂ ਨੂੰ। ਉਸ ਤੋਂ ਬਾਅਦ ਅੰਮੀਆਂ ਲੈ ਆਪਣੀਆਂ। ਓਏ ਆਹੋ ਮੈਂ ਫਿਰ 2 ਦਿਨ ਨਹੀਂ ਆਇਆ ਘਰ।
ਡਰੇ ਨਹੀਂ ਤੁਸੀਂ? ਡਰ ਕੇ ਹੀ ਤੇ ਮੇਰੇ ਕੋਲ ਡਰ ਕੇ ਹੀ ਤੇ ਮੈਂ ਗਾਇਬ ਹੋ ਗਿਆ ਕਿ ਮੇਰੇ ਕੋਲ ਕੁਝ ਹੋ ਜਾਣਾ ਵਾ। ਉਹ ਦਿਨ ਕਦੇ ਡਰ ਕੇ ਘਰ ਨਹੀਂ ਆਏ, ਲੇਕਿਨ ਉਹ ਨਿਆਣੇ ਆਪਣੀਆਂ ਅੰਮੀਆਂ ਨੂੰ ਲੈ ਕੇ ਆਏ। ਉਹਨਾਂ ਦਾ ਫਿਰ ਚੈਨਲ ਬਣਾ ਦਿੱਤੇ ਹੁਣ ਅੰਮੀ ਫਿਸ਼ਲ ਤਾਂ ਲੇਕਿਨ ਉਹ ਮੁੰਡੇ ਜ਼ਿਆਦਾ ਕਹਿੰਦੇ ਜਿੰਨਾ ਮਰਦੀ ਭਾਈ ਕੁੱਟੇ ਆਪਣੀ ਅੰਮੀ ਨੂੰ ਲੈ ਕੇ ਆਏ। ਤੈਨੂੰ ਮੈਂ ਇੱਕ ਗੱਲ ਨਹੀਂ ਸੀ ਸੁਣਾਈ, ਸਾਡੀ ਗਲੀ ਚੋਂ ਇੱਕ ਮੁੰਡਾ ਲੰਘਿਆ ਤੇ ਉਹ ਕਹਿੰਦਾ ਲੱਕ ਟਾਂਗ ਟਾਡਾ ਡੰਡਨ ਲੱਕ ਟਾਂਗ ਡੰਗ ਡੰਗ ਲੱਕ ਟਾਂਗ ਇੰਜ ਆਪਣੇ ਧਿਆਨ ਕਰੀ ਜਾ ਰਿਹਾ, ਇਕੱਲਾ ਜਾ ਰਿਹਾ ਤੇ ਮੈਂ ਬਾਰੀ ਚੋਂ ਇੰਜ ਵੇਖ ਰਿਹਾ, ਉਹਦੀ ਜਾਲੀ ਵਾਲੀ ਬੈਠਕ ਦੀ ਬਾਰੀ ਨਹੀਂ ਉਹਦੇ ਬਾਹਰੋਂ ਨਹੀਂ ਨਜ਼ਰ ਆਉਂਦਾ ਦਿਨੇ, ਅੰਦਰੋਂ ਬਾਹਰ ਅੰਦਰੋਂ ਨਜ਼ਰ ਆਉਂਦਾ ਤੇ ਰਾਤ ਨੂੰ ਬੱਤੀ ਬਲਦੀ ਹੋਵੇ ਤੇ ਅੰਦਰੋਂ ਨਹੀਂ ਨਜ਼ਰ ਆਉਂਦਾ ਤੇ ਬਾਹਰੋਂ ਨਜ਼ਰ ਆਉਂਦਾ। ਹੁਣ ਦਿਨੇ ਨਾ ਮੈਂ ਜਦੋਂ ਵੇਖ ਰਿਹਾ ਤੇ ਉਹ ਕੱਲਾ ਜਾਈ ਜਿਹੜਾ ਉਹਨੇ ਹੱਥ ਛਾਪੇ ਜਿਹਾ ਫੜ ਕੇ ਟੰਗ ਡੰਗ ਡੰਗ ਲੱਕ ਡੰਗ ਡੰਗ ਲੱਕ ਲੱਕ ਤੇ ਹੁਣ ਉਹਨੂੰ ਮੈਂ ਦਬਕਾ ਮਾਰਿਆ ਜਦੋਂ ਨਾ ਉਹਨੂੰ ਨਹੀਂ ਪਤਾ ਕਿ ਬਾਰੀ ਚੋਂ ਵਿਕਣ, ਕਹਿੰਦਾ ਟੰਗ ਟੰਗ ਡੰਗ ਲੱਕ ਆ ਉਹਨੇ ਆਖਰੀ ਕੀ ਹੋਆ ਤੇ ਕਹਿੰਦਾ ਟੰਗ ਡੰਗ ਡੰਗ ਤੇ ਇੱਥੇ ਮੈਂ ਕਿਹਾ ਓਏ ਤੇ ਮੈਂ ਕਹਿੰਦਾ ਟੰਗ ਡੰਗ ਤੇ ਲੱਗ ਜਾ ਕਹਿੰਦਾ ਲੱਕ ਉਹਦਾ ਪਕਾਇਆ ਸੀ ਯਾਰ ਗੱਲ ਕਰਾਂਗੇ ਦਾਰਾ ਸਾਹਿਬ ਉੱਥੋਂ ਹੀ ਮੈਂ ਮਿੱਠੇ ਜੱਟ ਹੈ ਹੀ ਨਹੀਂ ਤੂੰ। ਯਾਰ ਮੈਂ ਹੈ ਜੱਟ ਵਾ ਹੁਣ ਉਹ ਨਹੀਂ ਮਿੱਠੇ ਨਾ ਯਾਰ, ਉਹ ਭਰਾਵਾ ਉਹ ਜੱਟ ਇੰਜ ਦੇ ਨਹੀਂ ਹੁੰਦੇ ਪਾਗਲਾ। ਜੱਟ ਬੈਠਾ ਹੋਵੇ ਪਤਾ ਲੱਗਦਾ ਜੱਟ ਬੈਠਾ। ਤੇ ਪੱਤੇ ਲੱਗੇ ਹੁੰਦੇ ਇਦਾਂ ਦੇ ਹੁੰਦੇ ਆ। ਇਹ ਹੁਣ ਤੁਹਾਨੂੰ ਦਿਖਾਉਣਾ ਮੈਂ ਪੂਰਾ ਸਾਲ ਜਿਹੜਾ ਮੇਰਾ ਹੀ ਆ। ਉਸਤਾਦ ਜੀ ਬਹੁਤ ਬਹੁਤ ਜ਼ਿਆਦਤੀਆਂ ਬਰਦਾਸ਼ਤ ਕੀਤੀਆਂ, ਕਿਸੇ ਨੇ ਮੈਨੂੰ ਪ੍ਰਾਪਰਟੀ ਚ ਚੱਲ ਘੱਟ ਕੋਈ ਨਹੀਂ 30-35 ਸਾਲ ਕਰ ਲਈਆਂ, 8-10 ਸਾਲ ਹੋਰ ਕਰ ਲਾ। ਹੁਣ ਜੱਟ ਜਗਾਇਆ ਤੇ ਛੇਤਰ ਖਾਣ ਵਾਲੀ ਗੱਲ ਆ ਭਾਈ ਨੇ। ਤੁਸੀਂ ਅਗਰ ਜ਼ਿਆਦਤੀਆਂ ਦਾ ਬਦਲਾ ਲੈਣ ਸ਼ੁਰੂ ਕਰਤਾ ਨਾ, ਸੋਚ ਲਿਆ ਇਹ ਅੱਜ ਕੱਲ ਨਹੀਂ, ਇਹ ਤੁਹਾਨੂੰ ਜਦੋਂ ਤੁਸੀਂ 10-11 ਸਾਲ ਦੇ ਸੀ ਉੱਥੋਂ ਸ਼ੁਰੂ ਹੋਣਾ ਪੈਣਾ ਵਾ। ਸਹੀ ਗੱਲ। ਉਹ ਕਈ ਮਰ ਗਏ, ਕਈ ਜਰ ਗਏ, ਕਿਸੇ ਨੇ ਤੇਰੇ ਕੋ ਕਿਤਾਬ ਖੋਲੀ, ਕਿਸੇ ਨੇ ਤੇਰੇ ਕੋ ਆ ਦੇ ਦਿੱਤੀ, ਕਿਸੇ ਨੇ ਉਹ ਫਿਰ ਇਹ ਲੰਮਾ ਚੌੜਾ ਕੰਮ ਆ। ਛੱਡ ਦੇ ਹੁਣ ਤੇ ਹੀ ਲੰਘੀ ਛੱਡ ਦੇ। ਉਹ ਜਿਹੜੇ ਇਸ ਟਾਈਮ ਮਾਈਂਡ ਦੇ ਵਿੱਚ ਵਾ ਜਿਹੜੇ ਹੁਣ ਮੈਂ ਤੇ ਨੋਨੀ ਮੋਟਰਸਾਈਕਲ ਤੇ ਆਉਣਾ ਹੈ, ਇੱਕ ਬੰਦੇ ਨੇ ਯਾਰ ਪਿੱਛੋਂ ਠਾਹ ਮਾਰੀ, ਬੈਕ ਲਾਈਟ ਵੀ ਤੋੜਤੀ ਉਹਨੇ ਦੋ ਇਸ਼ਾਰੇ ਵੀ ਤੋੜਤੇ ਤੇ ਮੈਨੂੰ ਕਹੀ ਨਾ ਓਏ ਭਾਈ ਤੇਜ਼ ਚਲਾ, ਤੈਨੂੰ ਨਹੀਂ ਪਤਾ ਬਾਈਕਰ ਟਰੈਕ ਉਹ ਨਵੇਂ ਟਰੈਕ 'ਚ ਬਣੇ ਨਾ, ਉੱਧਰ ਚੱਲ ਇੱਧਰ ਚੱਲ। ਤੇ ਹਾਲਾਂਕਿ ਉਹਨੇ ਵੀ ਮੇਰੀ ਉਧਰ ਹੀ ਉਹ ਵੀ ਉਧਰ ਹੀ ਆ। ਤੇ ਮੈਨੂੰ ਕਹੋ ਅੱਛਾ ਉਧਰਲੇ ਟਰੈਕ ਤੇ ਇਹਦੇ ਚ ਮਾਰ ਕੇ ਕਹਿੰਦਾ ਤੈਨੂੰ ਨਹੀਂ ਪਤਾ ਨਵੇਂ ਟਰੈਕ ਬਣੇ ਤੂੰ ਉਧਰ ਚੱਲ, ਤੇ ਆਪ ਵੀ ਉਧਰ ਹੀ ਆ। ਆਪ ਹੀ ਉੱਧਰ ਹੀ। ਤੇ ਮੈਂ ਕਿਹਾ ਉਹਨੂੰ ਸਾਈਡ ਤੇ ਲਾ, ਇੰਜ ਕਰਕੇ ਮੈਂ ਸਾਈਡ ਤੇ ਲਾਈ, ਮੈਂ ਮੂੰਹ ਤਾਲ ਕੇ ਤਾਂ ਭਾਈ ਕਿੰਨਾ ਅੱਗੇ ਚਲਾ ਗਿਆ। ਏਦਾਂ ਹੀ ਕਰਦੇ ਮੈਂ ਕਿਹਾ ਸਭ ਸਾਈਡ ਤੇ ਤਾਜ ਜੀ ਛੋਟਾ ਸ਼ਲਾਦ ਨਹੀਂ ਐ ਮਾਸ਼ਾਅੱਲਾ ਪੈਂਟ ਸ਼ਰਟ ਪਾਈ ਟਾਈ ਲਾਈ ਮੁੰਡੇ ਕਹਿਣ ਦੇ ਕਸਮ ਕਹਿੰਦੇ ਉਹ ਮੁਗਲ ਜਾ ਰਿਹਾ। ਹਾਂ ਨਹੀਂ ਲੱਗਦੇ। ਕਿੱਥੋਂ ਜੱਟ ਲੱਗ ਰਿਹਾ? ਫੈਸਲ ਤੈਨੂੰ ਕਿੱਥੋਂ ਜੱਟ ਚਾਹੀਦਾ ਹੈ? ਫੈਸਲ ਨੇ ਬਿੱਲੀ ਰੱਖੀ ਸੀ, ਉਹ ਵੀ ਖਾਨਦਾਨੀ ਲੱਗਦੀ ਸੀ, ਉਹ ਵੀ ਪੈ ਜਾਂਦੀ ਸੀ। ਆਹੋ ਫੈਸਲ ਨੇ ਹੁਣ ਜਿਹੜਾ ਉਹ ਰੱਖੇ ਨੇ ਸਿਟਜ਼ੂ ਤੇ ਦੂਜਾ ਜਿਹੜਾ ਜਰਮਨ ਸ਼ੈਫਰਡ। ਜਰਮਨ ਸ਼ੈਫਰਡ, ਉਹ ਵੀ ਭਾਜਨ ਬਹਾਦਰ ਨੇ। ਮੁਗਲਾਂ ਦੇ ਜਾਨਵਰ ਨਾਲ ਰਹਿ ਰਹੇ ਕਿ ਉਹ ਵੀ ਦਲੇਰ ਹੋ ਜਾਂਦੇ ਨੇ। ਸਹੀ ਗੱਲ। ਤੂੰ ਕਿਹੜਾ ਜੱਟ ਆ? ਉਸਤਾਦ ਜੀ ਓਏ ਨਾ ਜੋ ਹੈ ਕਸਮ ਵਾਲੀ ਗੱਲ ਹੈ, ਕੋਈ ਨਹੀਂ ਕਿਸੇ ਨੂੰ ਕਹਿੰਦਾ। ਦੱਸ ਕੀ ਹੈ ਸਹੀ ਦੱਸ ਮੇਰਾ ਬੇਟੇ। ਭਾਈ ਕੀ ਹੈ ਯਾਰ? ਓਏ ਜੱਟ ਨਹੀਂ ਲੱਗਦਾ ਤੂੰ। ਤੈਨੂੰ ਮੈਂ ਭਾਈ ਕੀ ਲੱਗਦਾ ਉਹ ਦੱਸ ਦੇ ਮੈਨੂੰ। ਤੂੰ ਜੱਟ ਨਹੀਂ ਹੈਗਾ ਬਸ। ਹੋਰ ਦੱਸ ਪੁੱਤ ਤੇਰਾ ਹੈਡ ਬਰਾਦਰੀ ਕੌਮ ਤੋਂ। ਯਾਰ ਭਾਜੀ ਮੈਂ ਹੁਣ ਤੁਹਾਨੂੰ ਕੱਲੀ ਕੱਲੀ ਚੀਜ਼ ਉਹ ਲਿਆ ਕੇ ਦੇਣੀ। ਸਿੰਧੀ ਕੁਹਾੜੀ ਮੇਰੇ ਕੋਲ ਪਈ ਹੈ, ਮੇਰੇ ਦਾਦਾ ਜੀ ਦੀ ਨਿਸ਼ਾਨੀ, ਜਿਹੜੀ ਦਾਦਾ ਜੀ ਨੇ ਕਿਹਾ ਸੀ ਕਿ ਜਿੱਥੇ ਕਿਤੇ ਜ਼ਿਆਦਤੀ ਹੋਵੇ ਕੁਹਾੜੀ ਰੁਕਣੀ ਨਹੀਂ ਚਾਹੀਦੀ। ਚੱਪਕ ਚੱਪਕ ਲਾਈ ਜਾਏ। ਹਾਂਜੀ 8 ਸਾਲ ਉਸ ਕੁਹਾੜੀ ਦੇ ਨਾਲ ਅੱਗੇ ਬੁਰਸ਼ ਲਾ ਕੇ ਰੰਗ ਕੀਤਾ ਨੇ। ਉਹ ਹਾਂ ਬਹੁਤ। ਅੱਜ ਦਾਦਾ ਕਹਿ ਰਹੇ ਛਪਕ ਛਪਕ, ਓਏ ਉਹ ਗਾਣਾ ਵਾ। ਨਹੀਂ ਉਹ ਚੱਪਕ 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 ਆ ਤੇ ਕੁਹਾੜੀ ਦਾ ਇਹ ਜੱਟ ਕਰਦੇ ਨੇ ਅੰਜ ਉਸਤਾਦ ਜੀ। ਪਰ ਫੈਸਲੇ ਤੁਸੀਂ ਮੇਰੇ ਘਰ ਕਿਸੇ ਨੇ ਨਾ ਗਰਾਰੀ ਕੋਲ ਚੈੱਕ ਪੈਸੇ ਤਾਂ ਹੁੰਦਾ ਇਹ ਕਿਹੜਾ ਚਾਕੂ ਆ ਸਾਜੀ ਗਰਾਰੀ ਕੋਲ ਚੈੱਕ ਤੁਸੀਂ ਦੇਖਿਆ ਨਹੀਂ? ਯਾਰਾ ਫੜਾਈਆਂ ਦੇਖਿਆ ਵਾ ਭਾਈ ਉਸਤਾਦ ਜੀ ਨੇ ਵੀ ਲੈ ਕੇ ਆਓ। ਅੱਛਾ ਉਹਨਾਂ ਦੀ ਹੋਈ ਹੈ। ਦੇਖਿਆ ਵਾ ਉਸਤਾਦ ਜੀ ਕਸਮ ਵਾਲੀ ਗੱਲ ਹੈ। ਅੱਜ ਵੀ ਤੁਸੀਂ ਘਰ ਜਾਓਗੇ ਨਾ, ਉਹ ਨਹੀਂ ਉਹ ਜਿਹੜਾ ਉਹ ਗੋਲ ਜਿਹਾ ਹੁੰਦਾ ਉਹਨੂੰ ਕੀ ਕਹਿੰਦੇ ਨੇ ਯਾਰ, ਉਹ ਜਿਹਦੇ ਚ 2 ਤਲਵਾਰਾਂ ਇਹਨੂੰ ਬਾਈ ਦੀਆਂ, ਉਹ ਘਰ ਲੱਗਾ ਸੱਚੀ ਮੁੱਚੀ। ਇਹ ਵੜਦੇ ਹੀ ਨਹੀਂ ਕਿ ਪਤਾ ਲੱਗਦਾ ਮੁਗਲ ਹਾਊਸ ਆ ਗਏ। ਮੁਗਲ ਦੀ ਇਹਨਾਂ ਨੇ ਉਹ ਲੱਗਿਆ ਲਗਾਏ ਕਰ ਲਿਆ ਵਾ, ਉਹ ਇਹਨਾਂ ਦਾ ਨਹੀਂ ਹੈਗਾ। ਮਿੱਠੇ ਮੇਰੀ ਧੌਣ ਲਾ ਦਿਓ, ਮੇਰੇ ਤੇ ਕਤਲ ਦਾ ਭਾਜੀ ਪਰਚਾ। ਇਹਨਾਂ ਨੇ ਕੁਹਾੜੀ ਲਾ ਕੇ ਨਾ ਉਹਦੇ ਅੱਗੇ ਉਹ ਪੱਖੀ ਲਵਾ ਕੇ ਨਾ ਉਹਦੇ ਵਿੱਚ ਤੇ ਉਹ ਹੁਣ ਹਵਾ ਲੈਂਦੇ ਉਹ ਨਿੱਕੇ ਨਿੱਕੇ ਬੱਚੇ ਡਰਦੇ ਮੈਂ ਤੁਹਾਡੇ ਗਾਟਾ ਤਾਰ। ਲਓ ਜੀ ਪਿੱਤਲ ਦਾ ਟੈਚੀ ਕੇਸ ਆ ਉਸਤਾਦ ਜੀ ਦਾ, ਮੇਰੇ ਦਾਦਾ ਜੀ ਦਾ। ਉਸਤਾਦ ਜੀ ਮੈਂ ਪਰਸੋਂ ਲੈ ਕੇ ਆਵਾਂਗਾ, ਠੀਕ ਹੈ ਫਿਰ ਦਿਖਾਵਾਂ ਤੁਹਾਨੂੰ। ਫਿਰ ਮੰਨੋ ਉਹ ਸਾਰੀ ਜ਼ਿੰਦਗੀ ਪਿੱਤਲ ਦਾ ਐਡਾ ਟੈਚੀ ਹੈ ਯਾਰ ਵਿੱਚ। ਔਰ ਤੂੰ ਮੰਨੇਗਾ ਉਹ ਜਿਹੜਾ ਪਿਸਤੌਲ ਨਹੀਂ ਹੁੰਦਾ ਜਿਹੜਾ ਸੈਡੀਆਂ ਕਾ ਇਸਮੇ ਗੋਲੀ ਹੈ, ਤੇਰੇ ਕੋ ਲੱਗਤੀ ਹੈ ਜੇ ਮੇਰੇ ਕੋ ਲੱਗ, ਉਹ ਵੀ ਪਿਆ। 6 ਗੋਲੀਆਂ। ਨਹੀਂ ਉਹ ਚੀਕੂ ਗੋਲੀ ਦਾਦਾ ਜੀ ਉਦੋਂ ਪਾ ਕੇ ਦਾਦੇ ਨੇ ਕਿਹਾ ਜ਼ੁਲਮ ਦੇ ਖਿਲਾਫ ਚਲਾਉਣੀ ਆ। ਆਹੋ ਪਿੱਤਲ ਦਾ ਟੈਚੀ ਕੇਸ। ਉਹਨਾਂ ਨੇ ਕਿਹਾ ਜ਼ੁਲਮ ਦੇ ਖਿਲਾਫ ਚਲਾਉਣੀ। ਹਾਂ ਲੇਕਿਨ ਅਜੇ ਤੱਕ ਨੌਬਤ ਨਹੀਂ ਐਸਾ ਕੋਈ ਹੋਇਆ ਨਹੀਂ ਸਿਸਟਮ। ਤੈਨੂੰ ਜ਼ੁਲਮ ਦੇ ਖਿਲਾਫ ਚਲਾਵਾ। ਤੁਸੀਂ ਸਾਰਾ ਖਾਨਦਾਨ ਪਿਆਰ ਹੀ ਪਿੱਤਲ ਨਾਲ ਕਰਦੇ ਹੋ। 2 ਮਹੀਨੇ ਪਹਿਲੇ ਚੰਗਾ ਭਲਾ ਮੌਕਾ ਸੀ।
ਦਾਦਾ ਜੀ ਨਾਲ ਇਹ ਵੀ ਕਦੀ ਘਰ ਚਲੋਣੀ ਬਾਹਰ ਚਲੋਣੀ। ਗੋਲੀ ਉਸਤਾਦ ਜੀ ਇੱਕ ਸੀ ਭਰਾ, 2 ਸੀਗੇ, ਉਹ ਫਿਰ ਰਹਿਣ ਦਿੱਤਾ ਉਹਨੇ। ਉਸਤਾਦ ਜੀ ਸੱਚੀ ਮੁੱਚੀ ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ, ਸਕੂਲੇ ਹੈ ਨਾ ਲਾਇਕ ਮੈਨੂੰ ਹਰ ਕਲਾਸ 'ਚ ਨਾਮ ਮਿਲਿਆ। ਉਹ ਬੂਮਰੇ ਕਹਿੰਦੇ ਸੀ ਮੁਗਲੀਆ ਸਲਤਨਤ ਦਾ ਨਾਮ ਰੋਸ਼ਨ ਕੀਤਾ। ਭਾਜਨ ਇਹਨੂੰ ਜਦੋਂ ਇਹ ਇੱਕ ਕਲਾਸ ਚੋਂ ਅਗਲੀ 'ਚ ਜਾਂਦਾ ਸੀ ਨਾ, ਪਿਛਲੀ ਕਲਾਸ ਵਾਲੇ ਨਾਮ ਭੇਜਦੇ ਸੀਗਾ, ਥੈਂਕ ਯੂ ਯਾਰ, ਉਹ ਤੋਂ ਨਿਕਲ ਗਏ। नाले टीचर आप दूसरे स्टूडेंट को कहते हैं वो आ रहा है, वो देखो पूरे 7 पीरियड काम पकड़ता है, वो देखो 7 पीरियड पूरे काम करके रहता है, उसका स्टेमिना चेक करो जरा। नहीं बहरहाल यार जट जुट वाला हिसाब ना ये साडे ते ना रो पा मिठे, तेरी मेहरबानी है। नहीं उस्ताद जी मैं देखने चीज ਨੂੰ ਜਿਹਦਾ ਦਿਲ ਕਰਦਾ ਵਾ ਗੱਲ ਸੁਣਾ ਕੇ ਹੋ ਜਾਂਦਾ ਯਾਰ। ਅਸੀਂ ਸ਼ਰਾਫਤ ਦਾ ਕੋਈ ਇੱਕ ਸ਼ਰੀਫ 100 ਬਦਮਾਸ਼ਾਂ ਦੇ ਭਾਰੀ ਹੁੰਦਾ। ਤੁਸੀਂ ਕਿਹਨੂੰ ਯੂਸਫ ਸਾਹਿਬ ਖਾਨ ਬਾਅਦ ਚ ਕਰ ਦਿਓ ਬਾਬੂ ਜੀ। ਉਹ ਦੇਖੀ ਤੁਸੀਂ ਫਿਰ ਯੂਸਫ ਖਾਨ ਸਾਹਿਬ ਕਿੰਨਾ ਸ਼ਰੀਫ ਸੀ, ਸ਼ਰੀਫ ਬਦਮਾਸ਼ ਉਹਦੇ ਚੋਂ ਡਾਇਰੈਕਟ ਕਹਿੰਦਾ ਇੱਕ ਸ਼ਰੀਫ 100 ਬਦਮਾਸ਼ਾਂ ਦੇ ਭਾਰੀ ਹੁੰਦਾ। ਬਾਅਦ ਚ ਕਰ ਦਿਓ ਬਾਬੂ ਜੀ। ਮੈਂ ਸਾਰੀ ਜ਼ਿੰਦਗੀ ਸ਼ਰੀਫ ਬਣ ਕੇ ਜ਼ਿੰਦਗੀ ਕੱਢੀ ਤੇ ਕੋਈ ਨਹੀਂ ਮੰਨਿਆ। ਅੱਜ ਬਦਮਾਸ਼ ਬਣਿਆ ਤੇ ਸਿੱਧੇ ਹੋ ਗਏ ਆ ਜੱਟ ਜੀ। ਉਸਤਾਦ ਜੀ ਇਹਨੂੰ ਆਵਾਜ਼ ਨਾ ਹਿੱਲਣ ਦਵੇ, ਇਹ ਜੱਟ ਬਣਦਾ ਨਾ ਆਵਾਜ਼ ਇਹਦੇ ਨਾਲ ਜ਼ਿਆਦਾ ਅਣਖਾਲਾ ਕਹਿੰਦੇ ਸੀ ਆ ਮੇਰਾ ਸਾਲ ਨਾ ਇਹ ਮੇਰਾ ਵਾ, ਇਹ ਸੀਜ਼ਨ ਆਇਆ ਉਹ ਤਾਂ ਕਹਿੰਦੇ ਆ ਇਹ ਸਾਲ ਤੇਰਾ ਮਤਲਬ। ਹਾਂਜੀ ਸ਼ਾਮ ਨੂੰ ਫੰਕਸ਼ਨਾਂ ਤੇ ਨਹੀਂ ਜਾਇਆ ਕਰਨਾ। ਫੰਕਸ਼ਨਾਂ ਤੇ ਹਾਂਜੀ ਘੰਟਾ ਹੋ ਗਿਆ ਜਿਹੜਾ ਨਾਲ ਕਰਤਾ ਭੱਜ ਗਏ। ਮੇਰੇ ਹਲੇ ਤੱਕ ਦੇਖ ਨਿਕਲਿਆ ਐ ਲੱਗਦਾ ਨਾ ਤਾਂ ਜੂਸ ਪੀ ਕੇ ਹਟਿਆ, ਲੇਕਿਨ ਇਹਦੇ ਪਤਾ ਲਾਫੇ ਹੋਇਆ ਠੱਪ। ਹਾਂਜੀ ਇਹ ਜਦੋਂ ਧਮਕੀ ਲਾਉਂਦਾ ਇਹਦੇ ਹੱਥ ਏਦਾਂ ਉਲਟ ਕਰ ਮੁੰਦਰੀਆਂ 4-4 ਪਾਈਆਂ ਜਿਵੇਂ ਭਲਵਾਨ ਉਹਨਾਂ ਦੇ ਹੱਥ ਹੁੰਦੇ ਓਏ ਇਹ ਟੈਪ ਦਾ ਹੱਥਾਂ ਦਾ ਮੁੰਦਰੀਆਂ ਪਾਈਆਂ, ਉਹ ਬਾਵਾ ਖੈਰ ਹੋ ਗਈ ਇਹ ਟੈਪ ਇਹ ਵਾ ਮੁੰਦਰੀਆਂ ਪਾ ਕੇ ਵੀ ਇੱਥੇ 3 ਮੁੰਦਰੀਆਂ ਪਾਈਆਂ ਨਾਲ ਕਰਦਾ। ਉਸਤਾਦ ਜੀ ਤੁਸੀਂ ਲੱਚਕ ਰਹਿੰਦੀ ਬਸ ਕਿਹੜੀਆਂ ਮੁੰਦਰੀਆਂ ਨੂੰ ਵੀ ਬਿਸਤ ਕਰਾਉਂਦੇ ਆ। ਉਸਤਾਦ ਜੀ ਮੈਨੂੰ ਹਾਸਾ ਉਹ ਜਿਹੜਾ ਭੰਡਾ ਵਾਲਾ ਸ਼ੋਅ ਨਹੀਂ ਕਰਦੇ, ਇਹਨੇ ਕਿਤੇ ਚਮੋਟਾ ਬਣਾਇਆ ਤੇ ਜੱਟ ਕਹਿਣ ਡਿਆ ਓਏ ਇਹ ਕਿਹੜਾ 90 ਗ੍ਰਾਮ ਦਾ ਹੁੰਦਾ ਐਡਾ ਭਾਰਾ ਬਣਾਤਾ। ਉਹਨੂੰ ਕਹਿੰਦੇ ਤੁਹਾਨੂੰ ਗ੍ਰਾਮਾਂ ਦਾ ਵੀ ਪਤਾ ਵਾ ਜੀ। ਮੈਨੂੰ ਅੱਜ ਕਹਿ ਰਿਹਾ ਕਹਿੰਦਾ ਜਿਹੜੀ ਆ ਤਲੀ ਹੈ ਨਾ ਇਹ ਟੋਏ ਚ ਮਾਰ ਕੇ ਤਾਲੀ ਮਾਰ ਕੇ ਜੱਟ ਦੇਖੋ ਸ਼ਾਬਾਸ਼ ਜੀਓ ਜੱਟ। ਯਾਰ ਮੇਰੀ ਸੁਣ ਗੱਲ, ਉਹ ਤੇ ਇੱਕ ਫੀਲਡ ਆਰਟਿਸਟ ਮਾਈਂਡ ਪਤਾ ਹੋ ਗਿਆ ਯਾਰ। ਤੂੰ ਮੈਂ ਇਹ ਸਾਰੀ ਸਵੇਰੇ ਟੈਚੀ ਕੇਸ ਲੈ ਕੇ ਆਵਾਂ ਪਿੱਤਲ ਦਾ, ਤੁਹਾਨੂੰ ਕੱਢ ਕੇ ਦਿਖਾਵਾਂ ਚੀਜ਼ਾਂ ਵਿੱਚ। ਉਹਦੇ ਚ ਦਾਦੇ ਦੀਆਂ ਪ੍ਰਾਈਵੇਟ ਚੀਜ਼ਾਂ ਵੀ ਉਹ ਨਾਲੇ ਨਹੀਂ ਉਦੋਂ ਉਹ ਪ੍ਰਾਈਵੇਟ ਮੈਂ ਕੱਢ ਆਊਂਗਾ। ਤੁਹਾਨੂੰ ਰਾਤ ਤੋਂ ਫਰਦਾ ਚੁੱਕਾ। ਦਾਦੇ ਨੂੰ ਛੱਡ, ਆਪਣੀ ਗੱਲ ਦੱਸ। ਇੱਥੇ ਤੇਰੇ ਕਿਤੇ ਲੜ ਪਵੇ ਦਾਦੇ ਨੂੰ ਦਾਦਾ ਦੱਸਦਾ ਫਿਰੇਗਾ। ਬੇਸਿਕਲੀ ਦਾਦਾ ਜੀ ਸੀਗੇ ਉਦੋਂ ਭੱਲੇ ਵਕਤਾਂ ਦੇ। ਅੱਲਾ ਦੇ ਬੰਦੇ ਹੁਣ ਅੱਜ ਮੋਟਰਸਾਈਕਲ ਤੇਰੇ ਚ ਵੱਜੀ ਪਿੱਛੇ ਹਾਂਜੀ ਵੱਜੀ ਉੱਥੇ ਦਾਦਾ ਕੀ ਕਰੂ, ਉੱਥੇ ਤੇ ਤੂੰ ਨਿਬੜਨਾ। ਲੇਕਿਨ ਹੁਣ ਮੈਂ ਆਪਣਾ ਜਗਾ ਲਿਆ ਜੱਟ, ਹੁਣ ਮੈਨੂੰ ਆ ਗਈ ਗਰਤ। ਹੁਣ ਆਪਾਂ ਕਰਨਾ ਵਾ, ਹੁਣ ਹਰ ਜ਼ੁਲਮ ਹੋਣ ਦੇਣਾ ਹੀ ਨਹੀਂ। ਆ ਮੈਂ ਬੜਾ ਔਖਾ ਦੇਖਿਆ ਲੋਦਾ ਕਰਦਾ ਭਾਈ। ਮੈਂ ਕਿਹਾ ਚਲੋ ਕੋਈ ਨਹੀਂ। ਉਦੋਂ ਦਾ ਤੇ ਤੂੰ ਦੇਖਿਆ ਨਹੀਂ, ਇਹ ਉਸ ਕੁੱਟ ਤੋਂ ਬਾਅਦ ਜ਼ੇਨ ਬਣਾਇਆ ਤੂੰ। ਉਹ ਉਸ ਤੋਂ ਬਾਅਦ ਮੈਂ ਕਿਹਾ ਕੱਲ ਨੂੰ ਸਾਨੂੰ ਵੀ ਪੈ ਸਕਦੀਆਂ ਵਾ। ਇਹ ਜ਼ੇਨ ਬਣਾਓ ਮਿੱਠਾ ਜੀ। ਤੁਸੀਂ ਵੀ ਟਾਈਮ ਨਾ ਆਓ ਮਿਠਾਈ। ਅੱਛਾ ਉਹ ਉਹਨੂੰ ਕੁੱਟਣ ਦਿਆ ਤੇ ਇਹ ਕਰੈਕਟਰ ਜੱਟ ਉਹ ਨੁਕਰੇ ਇੰਜ ਕਰਕੇ ਬੈਠਾ। ਇਹ ਜੱਟ ਇਹਦਾ ਜੱਟ ਜਾਗ ਗਿਆ ਜੀ। ਉਹਨੂੰ ਬਚਾਇਆ ਵੀ ਨਹੀਂ ਉਸਤਾਦ ਜੀ ਕੋਲ। ਚੱਲਦੀ ਲੜਾਈ ਚ ਮੈਨੂੰ ਤੇ ਕੁੱਟਿਆ ਨਾ ਲੇਟ ਆਉਣ ਤੋਂ। ਮੈਂ ਇਹਨੂੰ ਕੁੱਟਣਾ ਜਦੋਂ ਵੀ ਕੁੱਟਿਆ, ਇਹਨੂੰ ਕੁੱਟਣਾ ਮੈਂ ਟਾਈਮ ਨਾਲ। ਉਸਤਾਦ ਜੀ ਵੈਸੇ ਸਹੀ ਇਹਨੂੰ ਕੁੱਟ ਬਣਦੀ ਹੈ। ਦਾਨਿਸ਼ ਸਾਹਿਬ ਰਾਤ ਤੋਂ ਪਰਦਾ ਚੁੱਕਣ ਲੱਗਾ ਵਾ। ਗੱਲ ਸੀਗਾ ਰਾਜੀ ਰਵੇ ਮੌਲਾ ਜੱਟ ਸਾਹਿਬ ਨਾਨਾ ਹੁਸਨ। ਹਾਂ ਮੌਲਾ ਜੱਟ ਸਾਹਿਬ ਇਹ ਇੱਕ ਕਰੈਕਟਰ। ਓਏ ਕਿਹੜੇ ਜੱਟ ਜਿਹੜੇ ਕਹਿੰਦੇ ਸੁਭਾਨ ਅੱਲਾ ਐ ਨਹੀਂ ਮੌਲਾ ਜੱਟ ਨੇ ਨਹੀਂ ਕਿਹਾ। ਨਹੀਂ ਇਹਨੇ ਕਿਹਾ। ਇਹਦੇ ਚ ਕੀ ਹੈ ਤੁਸੀਂ ਕਹਿ ਲਓ। ਅੱਛਾ ਜਿਹੜੇ ਮੌਲਾ ਜੱਟ ਜਿਹੜਾ ਅਸਲ ਕਰੈਕਟਰ ਸੀ ਮੌਲਾ ਜੱਟ ਜਿੱਤੇ ਫਿਲਮ ਬਣੀ ਜੀ। ਓਹੋ ਅੱਛਾ ਉਸਤਾਦ ਜੀ ਸਭ ਝੂਠ ਆ। ਅਸੀਂ ਹਮਾਇੂੰ ਗੁਜਰ ਦੇ ਦੂਰੋਂ ਨੇੜੇ ਰਿਸ਼ਤੇਦਾਰ ਆ, ਅਸੀਂ ਕਦੀ ਗੱਲ ਕੀਤੀ ਇੱਥੇ ਬਹਿ ਕੇ। ਅਗਰ ਤੂੰ ਹਮਾਇੂੰ ਗੁਜਰ ਦਾ ਰਿਸ਼ਤੇਦਾਰ ਉਹ ਇਹਨੀ ਚੱਲੀ ਵੀ ਨਹੀਂ ਦੇਖਦਾ ਸਹੀ। ਉਹ ਇਹਨੀ ਹਿੱਟ ਵੀ ਨਹੀਂ ਹੋਈ। ਹਿੱਟ ਨਹੀਂ ਲੈ ਮਾਇਓ ਗੁੱਜਰ ਚੱਲੀ ਆ। ਭੋਲਾ ਸੁਨਿਆਰਾ ਬੇਗ ਮੁਗਲ ਸੀਗਾ। ਲਓ ਜੀ ਸੁਨਿਆਰਾ ਬੇਗ। ਉਹ ਲਸ ਨਿਆਰਾ ਬੇਗ। ਇਸ ਤਰ੍ਹਾਂ ਤੁਸੀਂ ਉਹ ਡਾਕੂ ਰਾਣੀ ਰਾਮੇ ਫਿਲਮ ਨਹੀਂ ਦੇਖੀ? ਡਾਕੂ ਰਾਣੀ ਰਾਮੇ ਵਾਹ ਵਾਹ ਵਾਹ। ਲਓ ਜੀ ਸ਼ੇਖਾ ਤੇ ਫਿਲਮ ਨਹੀਂ ਬਣੀ। ਨਹੀਂ ਤੂੰ ਅਥਰਾ ਅੰਸਾਰੀ ਦੇਖੀ ਓਏ ਬੜੀ ਚੱਲੀ ਉਹ ਹਿੱਟ ਫਿਲਮ ਸੀ। ਅੰਸਾਰੀ ਦਾ ਵੈਰ। ਹਾਂ ਅੰਸਾਰੀ ਦਾ ਵੈਰ। ਨਹੀਂ ਸ਼ੇਖਾ ਦੀ ਕੋਈ ਫਿਲਮ ਬਣੀ ਹੈ ਨਾ ਸਾਈ। ਸ਼ੇਖਾ ਦਾ ਨਾਮ ਨਹੀਂ ਆ ਕਿਹੜੀ? ਉਹਨਾਂ ਦਾ ਗਾਣਾ ਵਾ ਕੰਦਾ ਡੋਲੀ ਨੂੰ ਦੇ ਜਾਈ ਝੀਰ ਵੇ। ਉਹ ਝੀਰਾਂ ਤੇ ਸੀ। ਉਹ ਨਹੀਂ ਸ਼ੇਖਾ ਦੇ ਸ਼ੇਖ ਵੇ ਦਿਨ ਜੁੜਿਆ ਤੇ ਨਹੀਂ ਗਾਣਾ ਵਾ। ਸ਼ੇਖਾਂ ਦੇ ਫਿਲਮ ਨਹੀਂ ਬਣਦੀ। ਸ਼ੇਖ ਕਾਰੋਬਾਰੀ ਆਦਮੀ ਨੇ। ਸ਼ੇਖ ਉਹ ਨੇ ਜਿਹੜੇ ਫਿਲਮਾਂ ਬਣਾਉਣ ਵਾਸਤੇ ਪੈਸੇ ਦਿੰਦੇ ਨੇ। ਓਏ ਫੜਾ ਸ਼ੇਖ ਉਹ ਨੇ ਜਿਹੜੇ ਸਿਨੇਮੇ ਚ 1000 ਜਣਾ ਅਗਰ ਬੈਠਾ ਤੇ 700 ਸ਼ੇਖ ਨੇ ਵਿੱਚ। ਹਾਂਜੀ
ਸ਼ੇਖ ਜੇ ਉਧਰ ਲੱਗ ਜਾਂਦਾ ਵੇਖੇਗਾ ਕੌਣ? ਉਸਤਾਦ ਜੀ ਸੂਤਰ ਮੰਡੀ ਮੈਂ ਸ਼ੇਖ ਦੇਖੇ, ਅੱਲਾਹ ਤਾਲਾ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਯਾਰ ਬੜੇ VIP ਦਫ਼ਤਰ ਬਣਾਏ, ਮੈਂ ਜਾਂਦਾ ਰਿਹਾ ਵਾਂ ਚੈੱਕ ਲੈ ਕੇ ਜਾਣਾ ਸਟਾਕ ਮਾਰਕੀਟ ਦੇ। ਯਾਰ ਅੱਛੇ ਮਹਿੰਗੇ ਬ੍ਰਾਂਡ ਪਾਉਣਗੇ, ਮਹਿੰਗੇ ਬ੍ਰਾਂਡ ਪਾਉਣਗੇ, ਲੰਬੇ ਕੁੜਤੇ ਸੋਹਣੇ ਲੱਗਦੇ, ਖੂਬਸੂਰਤ। ਲੇਕਿਨ 5 ਗੈਸਟ ਵੀ ਆਉਣਗੇ ਨਾ, ਇੱਕ ਬੜਾ 2 ਵਾਲੀ ਚਾਹ ਮੰਗਾਉਣਗੇ। ਇਹ ਉਹ ਲੌਜਿਕ ਨਹੀਂ ਸਮਝੇ, ਥੋੜੇ ਪਾ ਕੇ ਦੇਈਓ ਥੋੜੇ ਸਾਰੇ 5 ਤੇ ਜਿਹੜਾ ਉਹ ਬਾਹਰ ਫਰੂਟ ਵਾਲੀ ਰੇੜੀ ਵਾਲੇ ਨਾਲ ਮਹਿੰਗਾ ਫਲ ਦੇਖਿਆ ਨਾ ਤੁਸੀਂ ਸੂਤਰ ਮੰਡੀ ਅੰਦਰੋਂ ਕਿੱਡਾ ਮਹਿੰਗਾ ਹਾਈ ਲੈਵਲ ਦਾ ਫਲ ਲੈ ਆਉਂਦਾ ਵੀ ਦਿਲ ਕਰਦਾ ਕੁਦਰਤੀ ਤੌਰ ਤੇ ਅਜ਼ਾਬ ਵੇਚ ਕੇ ਫਲ ਲੈ ਲਓ। ये शेख रेट पूछेंगे ये 2 किलो ये कर दो, 2 किलो ये कर दो, जो तो रेट दस है इसको वैसे उड़ेल दो, बंद कर दो और जगह ਨਹੀਂ ਨਹੀਂ ਤਾਂ ਨਹੀਂ। ਉਹ ਪਾਗਲਾ ਆਹ ਫਲਾਂ ਵਾਲੇ ਦੁਕਾਨਾਂ ਵਾਲੇ ਗੋਸ਼ਤਾਂ ਵਾਲੇ ਕਸਾਈ ਸ਼ੇਖਾਂ ਤੋਂ ਤੇ ਮौज ਕਰਨ ਦੇ। ਉਹ ਇਸ ਤੋਂ ਮौज ਕਰਨ ਨਾ ਸ਼ੇਖ ਮੰਥਲੀ ਪੈਸੇ ਦਿੰਦੇ ਆ, ਨਹੀਂ ਨਹੀਂ ਡੇਲੀ ਨਹੀਂ ਦੇਣੇ ਹੁੰਦੇ। ਸ਼ੇਖ ਦਾ ਹਿਸਾਬ ਇਹ ਹੈ, ਸ਼ੇਖ ਕਾਰੋਬਾਰ ਹੋਵੇ ਨਾ ਹੋਵੇ, ਪਾਉਣਾ ਲਾਉਣਾ ਚੰਗਾ, ਖਾਣਾ ਪੀਣਾ ਚੰਗਾ, ਭਾਵੇਂ ਕਰਜ਼ਾ ਚੜਿਆ ਹੋਵੇ ਉੱਤੇ। ਕਰਜ਼ਾ ਚੜਿਆ ਹੋਵੇ, ਪਰਦਾ ਵੀ ਬਹੁਤ ਕਰਦੇ। ਯਾਰ ਤੂੰ ਸੋਹਣਾ ਸੂਟ ਪਾਇਆ ਹੁੰਦਾ ਸੀ ਕਰੇ ਆ ਬੋਸ ਨਹੀਂ ਪਾਉਣੀ ਕਾਟਨ ਮਾਇਆ ਵਾਲੀ ਦੇ ਰੱਖ ਲੈ ਤੇ ਜੇਬ ਚੋਂ ਨਹੀਂ ਕਰਕੇ ਦੂਸਰਾ ਮਾਲ ਕੱਢਣਾ ਬਟਨ ਵਾਲਾ, ਬਸ ਟੌਰ ਟੱਪਾ ਪੂਰਾ ਰੱਖਣਾ। ਲੈਦਰ ਦੀ ਜੁੱਤੀ ਪਾਉਣੀ ਆ, ਐ ਕੰਗੀ ਬੁਰਚ ਕਰਕੇ ਕਾਰ ਚੋਂ ਨਿਕਲਣਾ, ਕਾਰ ਭਾਵੇਂ ਅਗਲੇ ਕਿਸੇ ਹੋਰ ਦੀ ਰਾਈਡ ਕੀਤੀ ਹੋਵੇ, ਚਲਾਉਣੀ ਆਪ ਆ। ਨਹੀਂ ਸ਼ੇਖ ਬੜੀਆਂ ਕੁਆਲਿਟੀਆਂ ਵਾਲੇ ਬੰਦੇ, ਕਾਰੋਬਾਰੀ ਹੈ। ਲੇਕਿਨ ਉਸਤਾਦ ਜੀ ਮਸ਼ਹੂਰ ਆ, ਲੋਕੀ ਕਹਿੰਦੇ ਯਾਰ ਸ਼ੇਖਾਂ ਦਾ ਵਿਆਹ ਉਹ ਤੇ ਲੰਗਰ ਅੱਛਾ ਹੋਏ। ਸ਼ੇਖਾਂ ਦਾ ਵਿਆਹ ਦਿਹਾੜ ਤੇ ਇਹ ਵੈਬ ਟੁੱਟਾ ਹੀ ਨਹੀਂ ਅਜੇ ਤੱਕ ਵੀ ਉੱਥੇ ਲੰਗਰ ਅੱਛਾ ਨਹੀਂ ਸ਼ੇਖਾਂ ਦਾ ਭਾਈ ਸਿਸਟਮ ਯਾਰ ਸਾਰੇ ਹੀ ਕਰਦੇ ਨੇ, ਸਾਰੇ ਹੀ ਪੈਸਾ ਲਾਉਂਦੇ ਨੇ ਭਾਈ। ਅੱਜ ਕੱਲ ਹੁਣ ਨਹੀਂ ਉਹ ਹਿਸਾਬ ਰਿਹਾ, ਉਹ ਬਰਾਦਰੀ ਕੌਨਸ਼ੀਅਸ ਜਿਹੜਾ ਸਿਸਟਮ ਹੈ ਨਾ, ਸਿਸਟਮ ਹੋ ਗਿਆ, ਉਹ ਖਤਮ ਹੋ ਗਿਆ। ਉਸਤਾਦ ਜੀ ਇੰਦੀ ਸ਼ੇਖ ਦੇ ਘਰ ਜਦੋਂ ਸੁਣੀ ਗੱਲ ਬੜੀ ਮਸ਼ਹੂਰ ਹੈ, ਉਹਨੇ ਦਾਵਤ ਕੀਤੀ ਆਪਣੇ ਯਾਰਾਂ ਦੋਸਤਾਂ ਦੀ, ਉਹਨੇ ਸਾਰਿਆਂ ਨੂੰ ਚਾਵਲ ਦਿੱਤੇ ਤੇ ਉਹਦੀ ਗੁੱਡੀ ਜੀ ਨੇ ਕਿਹਾ ਸੀਗਾ ਕਿ ਮੁਰਗਾ ਵੀ ਭੇਜੂ, ਉਹ ਕਹਿੰਦਾ ਨਹੀਂ ਅਜੇ ਚੌਲ ਖਾਣ ਡੇ ਆ। ਫਿਰ ਉਹਨੇ ਕਿਹਾ ਮੁਰਗਾ ਭੇਜੂ, ਕਹਿੰਦਾ ਨਹੀਂ ਅਜੇ ਖਾਣ ਡੇ ਆ ਚਾਵਲ। ਉਹ ਸਾਰੇ ਕਹਿੰਦੇ ਯਾਰ ਮੁਰਗਾ ਵੀ ਆਣਾ ਹੈ ਚਾਵਲ। ਉਹਨਾਂ ਨੇ ਸਾਰਿਆਂ ਨੇ ਚਾਵਲ ਛੱਡਦੇ, ਕਹਿੰਦਾ ਹਾਂ ਮੁਰਗਾ ਭੇਜ ਦੇ। ਉਹਨੇ ਭੇਜਿਆ, ਉਹ ਸਾਰੇ ਇਹਨਾਂ ਚਾਵਲ ਚੁੱਕ ਕੇ ਤੇ ਫਿਰ ਚਲਾ ਗਿਆ ਮੁਰਗਾ। ਜ਼ਿੰਦਾ ਮੁਰਗਾ ਅੱਛਾ ਉਹਨਾਂ ਨੇ ਜਿਹੜੇ ਚਾਵਲ ਛੱਡੇ ਸੀ ਤੇ ਉਹਨਾਂ ਦਾ ਪੁੱਛ ਰਹੀ ਸੀ ਮੁਰਗਾ ਭੇਜ ਦੂੰ, ਤੇ ਉਹ ਕਹਿੰਦਾ ਨਹੀਂ ਠਹਿਰ ਜੋ ਵੀ ਖਾ ਰਹੇ ਆ। ਕਹਿੰਦਾ ਮੁਰਗਾ ਭੇਜ ਦੋ, ਉਹਨੇ ਕਹਾ ਹਾਂ ਭੇਜ ਦਿਓ। ਆਇਆ ਤੇ ਉਹਨੇ ਜਿਹੜੇ ਪਲੇਟਾਂ 'ਚ ਥੱਲੇ ਡੁੱਲੇ ਸੀ ਸਾਰੇ ਚੁਗੇ ਦੇ ਚੁੱਕ ਕੇ ਕੁੱਕ ਕਰਦਾ ਬਾਹਰ ਨਿਕਲ। ਮੁਰਗਾ ਵੀ ਪੈਸੇ ਨੇ ਕਿ ਸਾਲਣ ਵਾਲਾ ਮੁਰਗਾ ਆ ਗਿਆ ਉਸਤਾਦ ਜੀ। ਲੇਕਿਨ ਕੰਜੂਸੀ ਵੱਲੋਂ ਵੀ ਇੱਕ ਸ਼ੋਹਰਤ ਹਾਸਲ ਸ਼ੇਖਾਂ। ਅੱਛਾ ਮੈਂ ਤੁਹਾਨੂੰ ਦੱਸਦਾ ਵਾਂ, ਸ਼ੇਖ ਨਾ ਮੇਰੇ ਹਿਸਾਬ ਨਾਲ ਬੇਵਕੂਫ ਕੰਜੂਸ ਹੁੰਦੇ ਆ। ਬੇਵਕੂਫ ਕੰਜੂਸ ਕਿੱਦਾਂ ਕਿ ਜਿੱਥੇ ਨਹੀਂ ਬਣਦਾ ਉੱਥੇ ਪੈਸੇ ਖਰਚਦੇ ਨੇ, ਹਾਂਜੀ ਤੇ ਜਿੱਥੇ ਕੋਈ ਨਹੀਂ 100-200 ਵੱਧ ਵੀ ਚੱਲੇ ਜਾ ਉੱਥੇ ਬਹਿਸ ਕਰੀ ਜਾਣੀ। ਨਹੀਂ ਐਦੇ ਹੁੰਦੇ ਆ। ਸਹੀ ਗੱਲ ਆ। ਪਿੱਛੇ ਜੇ ਇਦਾਂ ਦਾ ਇੱਕ ਵਾਕਿਆ ਹੋਇਆ ਵੀ ਆ, ਜਦੋਂ 50-50 ਹਜ਼ਾਰ ਦੀ ਸ਼ਾਪਿੰਗ ਕਰਾਤੀ ਸੀ, ਉੱਥੇ ਬਣਦਾ ਸੀ ਪੈਸੇ ਲਾਉਣੇ। ਯਾਰ ਮੈਂ ਇੱਕ ਸ਼ੇਖ ਵੇਖਿਆ ਉਸਤਾਦ ਜੀ, ਉਹਨੇ ਕਮਿਸ਼ਨ, ਉਸ ਤੋਂ ਬਾਅਦ ਮੈਂ ਵੀ ਬਹੁਤ ਪਛਤਾਇਆ। ਲੇਕਿਨ ਅਸੀਂ ਜ਼ਿਆਦਾ ਪਛਤਾਏ। ਨਹੀਂ ਮੈਂ ਬਹੁਤ ਪਛਤਾਇਆ, ਕਿਉਂਕਿ ਮੈਂ ਸਮਝ ਗਿਆ, ਮੈਂ ਕਿਹਾ ਨਹੀਂ ਯਾਰ ਇਹ ਮੇਰੀ ਗਲਤੀ। ਇਹਨਾਂ ਨੂੰ ਉਹ ਜਿਹੜਾ ਇੱਕ ਆਊਟਲੈਟ ਨਹੀਂ ਦੁਕਾਨ ਬਣੀ, ਉੱਥੇ ਜਾਣਾ ਚਾਹੀਦਾ ਸੀ। ਬਿਜ਼ਨਸ ਟੈਪ ਉਸਤਾਦ ਜੀ ਨਹੀਂ ਉਹ ਮੇਰੀ ਗਲਤੀ, ਉਹ ਉਹਦੇ ਲਈ ਮੈਂ ਤੁਹਾਡੇ ਕੋਲ ਆਨਲਾਈਨ ਮਾਫੀ ਮੰਗਦਾ। ਯਾਰ ਉਸਤਾਦ ਸੱਚੀ ਮੁਝੇ ਕੰਜੂਸੀ ਦੀ ਅਗਰ ਗੱਲ ਕਰੀਏ ਤਾਂ ਵਾਕਈ ਥੋੜੇ ਬਹੁਤੇ ਹੈ। ਇੱਕ ਸ਼ੇਖ ਸਾਹਿਬ ਨੇ ਆਪਣੀ ਸ਼ਲਵਾਰ ਕਮੀਜ਼ ਜਿਹੜੀ ਨਾ, ਉਹ ਪਿੱਛੋਂ ਕਮੀਜ਼ ਉਹਨੇ ਇੰਨੀ ਨਹੀਂ ਦਿਖਾਈ ਉਸਤਾਦ ਜੀ, ਲੱਕ ਜੀ ਦੀ। ਕਹਿੰਦਾ ਮੈਂ ਇੰਝ ਹੀ ਰਹਿੰਦਾ, ਕਪੜਾ ਬਚਾਉਣ ਲਈ। ਕਹਿੰਦਾ ਮੈਂ ਸਾਹਮਣੇ ਹੀ ਰਹਿੰਦਾ ਪਿੱਛੇ। ਯਾਰ ਸਾਡੇ ਤੋਂ ਚੌਥਾ ਘਰ ਸ਼ੇਖਾਂ ਦਾ ਸੀ। ਸ਼ੇਖਾਂ ਦੇ ਘਰ ਚੋਰ ਆਏ, ਸ਼ੇਖ ਸਾਹਿਬ ਦੇ ਬਜ਼ੁਰਗ ਨਿਕਲੇ, ਉਹਨੇ ਇੰਜ ਕਰਕੇ ਫਾਇਰ ਕੀਤਾ ਠਾ। ਉਹਦੇ ਬੇਟੇ ਨੇ ਕਿਹਾ ਵਾਲਸਾ ਦੂਸਰਾ ਵੀ ਕਰੋ। ਕਹਿੰਦਾ ਜੇ ਇੱਕ ਨਾ ਦੌੜ ਕੇ ਠੀਕ ਆ, ਨਹੀਂ ਤਾਂ ਦੂਜਾ ਜ਼ਰੂਰ ਕਰਦਾ। ਮਿੱਠਾ ਜੀ ਹੈ ਤੇ ਕੰਜੂਸ ਹੀ ਆ। ਸੁਬਾਹ ਦੀ ਚਾਹ ਦਾ ਸ਼ਾਮ ਨੂੰ ਕਸਟਰਡ ਬਣਾ ਕੇ ਖਾ ਲੈਂਦੇ ਆਪਣੇ ਤਰੀਕੇ ਦੇ ਨਾਲ ਕਿ ਦਾਲ ਪੱਕੀ ਆ, ਘਰ ਦੇ ਵਿੱਚ ਨਹੀਂ ਖਾਧੀ ਕਿਸੇ ਨੇ, ਇੰਨੀ ਵੱਡੀ ਦਾਲ ਪੱਕੀ, ਉਹ ਅੱਧੀ ਬਚ ਗਈ ਰਾਤ ਨੂੰ। ਹਾਂਜੀ ਠੀਕ ਹੈ ਜੀ, ਅਗਲੇ ਦਿਨ ਉਹਦੇ ਚ ਚਿਕਨ ਪਾ ਲਿਆ। ਕੀ ਕੰਜੂਸੀ ਹੈ? ਨਹੀਂ ਇਹ ਮੈਂ ਸਟਾਕ ਮਾਰਕੀਟ ਸ਼ੇਖਾਂ ਕੋ ਕੰਮ ਕੀਤਾ ਹੈ ਸੀਰੀਅਸਲੀ ਉਸਤਾਦ ਜੀ। ਦੇਖਣਾ ਕਿਤੇ ਲੈਣ ਯਾਰ ਕੜੀ ਆਈ ਹੈ ਨਾ, ਸਾਰੇ ਬੈਠ ਕੇ ਖਾਣਾ ਖਾ ਰਹੇ, ਇਹ ਅੱਖੀ ਮੈਂ ਸੀਰੀਅਸਲੀ। ਸ਼ੇਖ ਸਾਹਿਬ ਨੇ ਇੰਜ ਕਰਕੇ ਪਹਿਲੇ ਪਕੌੜਾ ਰੱਖਣਾ ਰੋਟੀ ਦੇ ਉੱਪਰ, ਉਹ ਪਕੌੜਾ ਚ ਘੁੱਟ ਲੈਣਾ, ਖਾਈ ਜਾ ਰਹੇ ਥੱਲੇ ਵਾਲੇ ਪਕੌੜੇ ਖਾਈ ਜਾ ਰਹੇ ਕੜੀ ਤੇ, ਪਕੌੜਾ ਹੀ ਥੱਲਣਾ ਨਵੀਂ ਰੋਟੀ ਤੇ। ਐ 4 ਰੋਟੀਆਂ ਪਕੌੜਾ ਇੰਜ ਕਰਕੇ ਭੁੱਚੀਆਂ ਪੈਣ ਦੀਆਂ। ਨਹੀਂ ਉਹ ਸ਼ੇਖ ਨਹੀਂ, ਉਹ ਹਰ ਜਗ੍ਹਾ ਹਰ ਬੰਦੇ ਦਾ ਉਹ ਸ਼ੇਖ ਹੀ ਉਸਤਾਦ ਜੀ, ਉਹ ਸਾਡੇ ਡਾਕੂ ਆਏ ਇੱਕ ਫੈਸਲਾਬਾਦ। ਯਾਰ ਬਾਕੀ ਸ਼ੇਖਾਂ ਦਾ ਤੇ ਪਤਾ ਨਹੀਂ, ਉਸਤਾਦ ਜੀ ਦੀ ਆਪਾਂ ਗੱਲ ਕਰ ਸਕਦੇ ਕਿਉਂਕਿ 24 ਘੰਟੇ ਨਾਲ ਰਹਿੰਦੇ। ਅੱਛਾ
ਦੱਸ ਮੇਰਾ ਖਰਚਣਾ ਕਿੱਦਾਂ ਦਾ ਵਾ? ਤੋਬਾ ਨਹੀਂ ਤੁਹਾਡਾ ਤੇ ਹੋਰ ਤਰੀਕੇ ਦਾ ਖਰਚਣਾ ਵਾ ਨਾ। ਤੇ ਮੈਂ ਵੀ ਸ਼ੇਖ ਹੀ ਆ। ਹਾਂ ਨਹੀਂ ਹੁਣ ਨਾ ਸਾਰੇ ਹਾਈਲਾਈਟ ਅਪਡੇਟ ਹੋ ਗਈ, ਹਰ ਕਾਸਟ ਜਿਹੜੀ ਹੈ ਨਾ ਅੱਛਾ ਸਾਰਾ ਕੁਝ ਸੋਸ਼ਲ ਮੀਡੀਆ ਆ ਗਿਆ, ਪੜ੍ਹੇ ਲਿਖੇ ਸਾਰੇ ਸਿਸਟਮ ਹੋਣ ਲੱਗੇ। ਪਹਿਲੇ ਤਾਂ ਸ਼ੇਖ ਯਕੀਨ ਮੈਨੂੰ ਬੇਫੌਕੇ ਜਿਹੜੇ ਐਪ ਸਾਹ ਲੈ ਕੇ ਢਕਾਰ ਨਹੀਂ ਮਾਰੀ, ਉਹ ਮਾਰੀ ਜਾਣੇ ਕਿ ਲੱਗੇ ਰੱਜਿਆ ਵਾ। ਮੇਰਾ ਆਪਾ ਮੇਰੇ ਤੋਂ ਵੀ ਵੱਡਾ ਖੁੱਲੇ ਦਿਲ ਦਾ। ਅੱਛਾ ਜੀ। ਤਦੀ ਤੇ ਮਰਨ ਤੋਂ ਬਾਅਦ 30-40 ਲੱਖ ਅਸੀਂ ਲਾਉਂਦੇ ਰਹੇ ਬਾਅਦ ਚ। ਜਿਵੇਂ ਤੁਹਾਡੀ ਕਹਿੰਦੇ ਅਸੀਂ ਮਸਾਲਾ ਦੇ ਦੇਂਗੇ ਯਾਰ ਉਸਤਾਦ ਜੀ ਖੁੱਲੇ ਦਿਲ ਦੇ ਆਦਮੀ ਹੈ। ਉਹ ਵੀ ਭਲਾ ਕਿਉਂ ਕਦੋਂ ਹੋਇਆ? ਜਦੋਂ ਡਬਿੰਗ ਕਰਦੇ ਨੇ ਚਾਹਤੇ ਬੂਟਾ ਕੀ, ਉਦੋਂ ਇਹ ਵੀ ਕੰਜੂਸ ਹੀ ਸੀਗੇ। ਮੈਂ ਉਦੋਂ ਵੀ ਇੰਜਦਾ ਹੀ ਸੀ। ਏਦਾਂ ਹੀ ਹੈ। ਉਹ ਯਾਰ ਦੰਦਾਂ ਦਾ ਪੂਰਾ ਸ਼ੇਰ ਨਹੀਂ ਦੇਰ ਇਸਤੇਮਾਲ। ਮੇਰੀ ਜ਼ਿੰਦਗੀ ਦਾ ਅਸੂਲ ਆ, ਮੈਂ ਕਿਸੇ ਦੇ ਪੱਲਿਓਂ ਕਦੀ ਰੱਜ ਕੇ ਰੋਟੀ ਨਹੀਂ ਖਾਦੀ, ਬਿਲਕੁਲ ਏਦਾਂ ਹੀ ਨਾ ਕਦੀ ਭਰਵੀਂ ਬੁਰਕੀ ਲਾਈ। ਇਸ ਤਰ੍ਹਾਂ ਹੀ ਬਾਬਾ ਜੀ ਆਪਣੇ ਪੱਲਿਓਂ ਖਾਦੀ, ਜਦੋਂ ਰੱਜ ਕੇ ਖਾਦੀ ਨਾ 52 ਉਦੋਂ ਆਪਣੇ ਪੱਲਿਓਂ ਖਾਦੀ। ਜੇ ਕਿਸੇ ਨੇ ਖਵਾਈ ਨਾ ਤੇ ਉਹ ਨਾਰਮਲ ਜੀ ਖਾਦੀ। ਹਾਂਜੀ ਇਹ ਅਸੂਲ ਹੀ ਆਪਣਾ ਆਪਾਂ ਦੋਨਾਂ ਦੇ ਬਰਾਬਰ ਆ। ਇਹਨੂੰ ਉਲਟ ਕਰ ਲਓ, ਆਪਣੇ ਪੱਲੇ ਉਹਨੇ ਕਦੀ ਰੱਜ ਕੇ ਗੱਲ। ਆਪਣੇ ਪੱਲਿਓਂ ਕਦੀ ਭੁੱਖ ਰੱਖ ਕੇ ਵੀ ਨਹੀਂ ਖਾਦੀ। ਇਸ ਚੀਜ਼ ਨੂੰ ਮੇਰੇ ਸਾਰੇ ਯਾਰ ਤੋਂ ਜਿਹਨਾਂ ਕੋਲ ਜਾਣਾ ਉਹਨਾਂ ਸਾਰਿਆਂ ਨੂੰ ਪਤਾ ਕਿ ਯਾਰ ਇਹ ਖਾਣਾ ਬਹੁਤ ਘੱਟ ਜਿਹਾ ਖਾਂਦਾ। ਇੰਨਾ ਕੁ ਖਾਣਾ ਖਾਂਦਾ ਵਾ। ਮੈਂ ਤਾਂ ਇੱਥੇ ਦਫਤਰ ਘੱਟ ਹੀ, ਮੈਨੂੰ ਤਾਂ ਡਾਈਟ ਤੇ ਆ ਮੈਂ। ਉਹ ਤੋਂ ਮਾਫੀ ਨੇ ਮਿੱਠੇ, ਮੇਰਾ ਤੂੰ ਭਰਾ ਹੈ, ਤੈਨੂੰ ਤਮੀਜ਼ ਨਹੀਂ ਹੈ। ਨਹੀਂ ਇਹ ਗੱਲ ਤੁਹਾਡੀ ਮੰਨਣ ਚ ਇਹ ਕੀ ਗੱਲ ਹੋਈ? ਅੱਛਾ ਮੈਂ ਪਲੇਟ ਤੇ ਇਹ ਕੀ ਗੱਲ ਆ ਯਾਰ? ਮਾਫੀਆ ਤੂੰ ਮੇਰਾ ਛੋਟਾ ਵੀਰ ਆ, ਤੈਨੂੰ ਤਮੀਜ਼ ਨਹੀਂ ਹੈ। ਰਾਤੀ 3:30 ਵਜੇ ਜੋ ਮੈਨੂੰ ਕਾਲ ਕੀਤੀ ਇਹਨੇ ਹਾਂਜੀ ਉਸਤਾਦ ਜੀ। ਹੁਣ ਦੇਖੋ ਉਸਤਾਦ ਜੀ, ਤੁਹਾਡੀ ਕਾਲ ਮੈਂ ਲਾਜ਼ਮੀ ਚੁੱਕਣੀ, ਭਾਵੇਂ ਸਵੇਰ ਦੇ 5 ਵਜੇ ਨਾ ਆਵੇ ਉਹਦੀ ਹੈ ਉਹ। ਹੁਣ ਤੁਹਾਨੂੰ ਚਾਹੀਦਾ ਨਾ ਕਿ ਯਾਰ ਅੱਗੋਂ ਕੀ ਹੈ ਉਹ। ਫੈਸਲ ਭਾਈ ਕੋਈ ਦੋਸਤ ਹੈਗਾ ਮਿਲਣਾ ਚਾਹ ਰਿਹਾ, ਯੂਕੇ ਤੋਂ ਆਇਆ ਸੀ ਕੋਈ ਇਹਦਾ ਦੋਸਤ। 3:30 ਵਜੇ ਨਾ ਘਰ, ਨਾ ਬੰਦਾ ਨਾ ਕਰਨ ਰਾਤ ਦੇ ਹਾਂਜੀ ਉਸਤਾਦ, ਅੱਧੀ ਰਾਤ ਨਾ ਬੰਦਾ ਨਾ ਕਰਨ ਜੋਗਾ। ਉੱਤੋਂ ਅੰਗਰੇਜ਼ ਅੰਗਰੇਜ਼ ਨਹੀਂ ਸੀਗਾ, ਯੂਕੇ ਤੋਂ ਨਹੀਂ ਆਏ ਤੁਸੀਂ? ਨਹੀਂ ਪੂਰੇ ਅੰਗਰੇਜ਼ ਕਿੱਦਾਂ ਦੀ ਗੱਲ ਹੈ? ਰਾਤ ਦੀ ਉਹ ਕੌਣ ਸੀ ਭਾਈ? yesterday night। ਔਰ ਉਹ ਯੂਕੇ ਤੋਂ ਆਇਆ ਵਾ ਤੇ ਇਹ ਵੀ ਨਹੀਂ ਕਿ 3:30 ਵਜੇ ਘਰ ਹੋਣ। ਕਹਿੰਦੇ ਆਇਆ ਯਾਸਰ ਕਿਵੇਂ ਬੈਠਾ। ਨਹੀਂ ਹਾਂਜੀ ਰਾਤੀ ਘਰ ਆਇਆ ਉਸਤਾਦ ਜੀ। ਯਾਰ ਤੂੰ ਹੁਣ ਨਾ ਬੰਦਾ ਹਾਂ ਕਰਨ ਜੋਗਾ ਨਾ ਕਰਨ ਜੋਗਾ। ਹੁਣ ਉਸਤਾਦ ਜੀ ਸਭ ਤੋਂ ਪਹਿਲੇ ਮੈਂ ਬੇਗਮ ਨੂੰ ਉਠਾਇਆ। ਠੀਕ ਅੱਛਾ, ਮੈਂ ਕਿਹਾ ਮਹਿਮਾਨ ਆਇਆ ਉਧਰਲੇ ਕਮਰੇ 'ਚ, ਚੱਲ ਉਧਰਲੇ ਕਮਰੇ 'ਚ। ਫਿਰ ਘਰ ਕਾ ਤੋਂ ਲੈ ਗਿਆ ਤੂੰ? ਇਹਨੂੰ ਪੁੱਛੋ ਜਿਹੜਾ ਲੈ ਕੇ ਜਿੱਥੇ ਆਇਆ। ਬੈਠਾ ਸੀ ਉੱਤੇ ਲੈ ਜਾਂਦਾ। ਉੱਥੇ ਮੈਂ ਲੈ ਗਿਆ, ਕਹਿੰਦੇ ਯਾਰ ਇੱਥੇ ਉਹ ਮਾਹੌਲ ਨਹੀਂ ਬਣਨਾ, ਆਓ ਘਰ ਜਾ ਕੇ। ਵੀ ਮਤਲਬ ਉਹ ਤਾਂ ਰਸ਼ ਹੈ, ਨਾ ਚਾਹ ਨਾ ਪਾਣੀ, ਕਹਿੰਦੇ ਘਰ ਤੇ ਹੱਥ 'ਚ ਬਣ ਜੂਗੀ। ਉਤੋਂ ਅਗੋਂ ਮਿੱਠਾ ਸੱਚੀ ਮੁੱਚੀ ਭਰਾ ਹੈ, ਲੇਕਿਨ ਤਮੀਜ਼ ਨਹੀਂ ਹੈ ਇਹਨੂੰ। ਇਹ ਬਾਹਰ ਬੈਠਾ ਹੈ ਉਸਤਾਦ ਜੀ, ਇੱਕ ਫੋਨ ਆਇਆ। ਹਾਂਜੀ ਫੈਸਲ ਭਾਈ ਹੈਲੋ ਗੱਲ ਕਰ ਲਓ ਫੈਸਲ ਭਾਈ। ਆਹ ਤੇ ਮਾੜੀ ਮੈਂ ਤੇ ਉਹਦਾ ਫੋਨ ਸੁਣਨ ਨਹੀਂ ਰਿਹਾ ਤੇ ਇਹਨੇ ਮੇਰੀ ਗੱਲ ਕਰਾਤੀ। ਮਾੜੀ ਗੱਲ। ਐ ਨਹੀਂ ਤਾਂ ਉਹ ਬਾਕੀ ਨਹੀਂ ਹੋਣਾ ਚਾਹੀਦਾ। ਬਹਰਾਲ ਜੀ ਉੱਥੇ ਆਵਾਂਗੇ, ਦੁਆ ਕਰਦੇ ਹੋ ਕਿ ਅੱਲਾ ਮੈਨੂੰ ਹੌਸਲਾ, ਜਜ਼ਬਾ ਔਰ ਇੱਕ ਵਾਰੀ ਉਹ ਹਿੰਮਤ ਮਿਲ ਜਾਵੇ। ਤੇ ਫਿਰ ਤੂੰ ਖੇਤ ਸਵਾਹ ਜੱਟਾਂ ਜੇ ਸਾਡੀ ਦੁਆ ਨਹੀਂ ਹੋਣਾ ਤੂੰ, ਉਹ ਤੇ ਅਸੀਂ ਇਹਦੇ ਲਈ ਵੀ ਕਰ ਸਕਦੇ, ਉਹਦੇ ਲਈ ਵੀ ਕਰ ਦਿੰਦੇ। ਤੂੰ ਕਹਦਾ ਜੱਟ? ਅੱਗੋਂ ਬੋਡੀ ਵੀ ਦੇਖੀ ਨਹੀਂ ਹੁੰਦੀ, ਹੁਣ ਇਹਦੇ ਲਈ ਤੁਸੀਂ ਦੁਆਵਾਂ ਹੀ ਕਰੀ ਜਾਓ। ਨਹੀਂ ਬੋਟੀ ਦਾ ਨਹੀਂ ਚੱਕਰ ਹੁੰਦਾ ਇਹਦੇ ਚ। ਤੂੰ ਬਾਸ ਨਾਲ ਲੜ ਕੇ ਦੇਖ ਲੈ। ਜਦੋਂ ਮਰਜ਼ੀ ਪੰਗਾ ਦੇ। ਯਾਰ ਦੇਖ ਨਾ, ਇੱਕ ਸਾਲ ਇੱਕ ਬੰਦਾ ਕਹਿੰਦਾ ਬਾਬਾ ਜੀ ਆ ਸ਼ੀ ਜਵਾਨ, ਹਾਂਜੀ ਆ ਬਾਬਾ ਜੀ ਛਾਤੀ, ਇਹ ਦੇਖ ਇਹ ਕਿਹੜੀ ਬਦਮਾਸ਼ ਯਾਰ ਇਹ ਕੁੱਤਾ ਥੋੜੀ ਦਿਲ ਕਰਦਾ ਲੜਨ ਨੂੰ, ਇੰਨਾ ਦਿਲ ਕਰਦਾ। ਇਹ ਮਨ ਰੂਹ ਲਾਉਣ ਵਾਲਾ ਬਦਮਾਸ਼ ਹੋ। ਬਾਹਰ ਹੁਣ ਜਿਹਨੇ ਵੀ ਗੱਲ ਕਰੀ ਸੋਚ ਸਮਝ ਕੇ ਸੀਰੀਅਸਲੀ ਬਹੁਤ ਜਿਹਾ ਬਦਮਾਸ਼ ਹੋਵੇ ਬੰਦਾ ਫੋਨ ਯਾਰ ਅੱਜ ਘੰਟਾ ਤੱਕ ਬਹਿਣਾ ਹੀ ਤੇਰੇ ਕੋਲ। ਇਹ ਜਿਹੜੇ ਬਦਮਾਸ਼ ਕਹਿੰਦੇ ਨਾ ਮਾਰਿਆ, ਉਹ ਕਾਪੀਆਂ ਨਵੀਆਂ ਮੰਗਾ ਲੈਂਦੇ, ਕਹਿੰਦੇ ਯਾਰ ਉਹ ਬਦਮਾਸ਼ ਆ ਰਿਹਾ 10 ਵਾਲੀਆਂ ਨਵੀਆਂ ਕਾਪੀਆਂ ਪੜ੍ਹ ਲੈ। ਜੇ ਬਦਮਾਸ਼ ਦੇ ਹੱਥ 'ਚ ਪਿਸਤੌਲ ਬੜੀ ਹੁੰਦੀ, ਦੂਜੇ 'ਚ ਗਜਰੇ ਪਏ ਹੁੰਦੇ। ਹਾਂ ਫੋਨ ਕਰਕੇ ਲੋਕ ਪੁੱਛ ਰਹੇ ਨੇ 8 ਤੋਂ 10 ਲੜਨਾ ਹੋਵੇ ਤੇ ਕੀ ਹਿਸਾਬ। ਇਹ ਬਦਮਾਸ਼। ਸਭ ਤੋਂ ਪਹਿਲੇ ਮੈਂ ਸਟੂਡੀਓ ਤੋਂ ਇਫਤਾਰ ਕਰਨਾ, ਪਹਿਲੇ ਮੱਕੂ ਆਉਣ ਵਾਲਾ ਲੈਣਾ ਹੀ। ਲੈ ਵੀ ਉਸਤਾਦ ਜੀ ਨੇ ਪਹਿਲਾਂ ਹੀ ਬੰਦਾ ਗਲਤ ਚੁਣ ਲਿਆ। ਉਹਨੇ ਨੂੰ ਉਹ ਕੁੱਟਣਾ ਆਣਾ ਕਿਹੜਾ ਛੋਟਾ ਕਿ ਵੱਡਾ? ਸਨੈਨ ਅੱਛਾ ਤੁਸੀਂ ਬਾਤ ਉਹਦੀ ਮੈਂ ਕਿੰਡੀ ਨਾ ਬਣਾ ਦਿੱਤੀ ਗੱਲ ਸੁਣਿਓ, ਮੈਂ ਉਹਦੀ ਹੁੱਕ ਜੀ ਬਣਾ ਕੇ ਠੋਕਣੀ ਦੇਖਿਓ। ਮੈਂ ਡਰ ਗਿਆ ਉਸਤਾਦ ਜੀ। ਸਟicker ਬਣਾਉਣਾ ਹੀ। ਉਹ ਪੈਚਕਸ ਮਾਲ ਲੈਣਾ ਨਹੀਂ, ਉਹ ਲਾਹੌਰ ਜਦੋਂ ਸ਼ੋਅ ਕੀਤਾ ਸੀ, ਉਹ ਜਿਹੜੀ ਮਾਈ ਪਰਸਾਂ ਵਾਲੀ ਸੀਗੀ, ਉਹ ਕਿਹੜਾ ਸੀਗਾ ਮਾਲ, ਹਾਂ ਉੱਥੇ ਸ਼ੋਅ ਕੀਤਾ। ਮੈਂ ਤੇ ਹਸਨੈਨ ਸੀਗੇ, ਅਸੀਂ ਦੋਵੇਂ ਜਣੇ ਸ਼ੋਅ ਕਰਨ ਗਏ ਆ ਉੱਥੇ। ਅੱਲਾ ਜਾਣਦਾ ਉੱਥੇ ਇੱਕ ਸ਼ੀਡਾ ਭਲਵਾਨ ਕਰੈਕਟਰ, ਵੱਡੇ ਵੱਡੇ ਵਾਲ, ਉਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਤੇ ਹਸਨੈਨ ਸਾਹਿਬ ਆਏ ਨੇ ਉੱਡ ਕੇ ਲੱਤ ਮਾਰੀ ਤੇ ਉਹ ਪਰੇ ਡਿੱਗੇ। ਓਏ ਉੱਡ ਕੇ ਨਹੀਂ ਸੀ ਆਇਆ, ਕਿਸੇ ਨੇ ਕਮਾਲ ਕੇ ਮਾਰਿਆ ਸੀਗਾ। ਉਹ ਨਹੀਂ ਕੱਖ ਵੀ ਨਹੀਂ ਹੈ। ਤਾਂ ਜੀ ਇੱਕ ਜਗ੍ਹਾ ਤੇ 2 ਜਣੇ ਸੀਗੇ ਤੇ ਲੜਾਈ ਹੋ ਪਈ, ਕਹਿੰਦਾ ਲੈ ਵੀ ਡਿਊਟ ਲਾਉਣਾ ਪੈਣਾ ਜੀ।
ਜਦੋਂ ਤੁਸੀਂ ਉਹ ਵਧਾਇਆ ਵਧੂਆ ਮੈਂ ਯਕੀਨ ਮੰਨੋ ਮੈਂ ਥੱਪੜ ਮਾਰ ਕੇ ਮੈਂ ਕੰਚੋਂ ਪੀਪੜੀ ਵਗਾ ਦਿਆਂ ਆਵਾਜ਼ਾਂ ਟੂ ਪੈਂਦੀਆਂ ਹੁਣ ਤੇ ਕੰਚੋਂ ਐਦਾਂ ਦੇ ਲੜਾਈ ਮੈਂ ਤਾਂ ਕਹਿੰਦਾ ਕਿਸੇ ਨੂੰ ਕੁਛ ਨਹੀਂ ਆ ਨਾਲ ਨਹੀਂ ਕੋਈ ਰਿਸਕ ਨਾਲ ਨਹੀਂ ਜਿੰਨਾ ਲੜਦਾ ਨਾ ਇਹ ਉਨਾ ਹੀ ਸੈੱਟ ਹੋ ਜਾਂਦਾ ਓਏ ਉਹਦਾ ਨੰਬਰ ਵੀ ਲੈ ਆਉਂਦਾ ਅੱਧਾ ਸ਼ਹਿਰ ਮਾਰ ਦੇਵੇ ਉਸਤਾਦ ਜੀ ਸਿਰਫ ਉਹਨੂੰ ਥਾਪੜੀ ਦੇ ਦੇਣ ਕੋਲ ਭਾਈ ਨਹੀਂ ਅਸੀਂ ਗਏ ਸੀ ਅੱਗੇ ਸੁਣਿਆ ਨਾਲ ਯਾਰ ਉਹ ਇੱਥੇ ਜਿਹੜਾ ਹੁੰਦਾ ਸੀ ਹਾਂਜੀ ਹੈਨਾ ਤੂੰ ਵੀ ਨਾਲ ਸੀ ਨਹੀਂ ਫ੍ਰੀ ਸੀ ਨਾਲ ਆਹੋ ਫਰੀਜ਼ ਸੀ ਉਹਨੇ ਬੜੀ ਉਹਨੇ ਇੱਕ ਮਾੜੀ ਜੀ ਗੱਲ ਕੀਤੀ ਹੈ ਤੇ ਸੁਨੈਣ ਨੇ ਉੱਡ ਕੇ ਆ ਕੇ ਉਹਦੇ ਤਾਬਾ ਸਹੀ ਇਹ ਤਾਂ ਇੱਕ ਹੋਰ ਸਾਡਾ ਕਰੈਕਟਰ ਸੀਗਾ ਸਾਡੀ ਟੀਮ ਦਾ ਹੀ ਬੜੀ ਪੁਰਾਣੀ ਗੱਲ ਨਹੀਂ ਕਾਲੂ ਵੀ ਨੈਸ਼ ਆ ਕਾਲੂ ਵੀ ਬਹੁਤ ਨੈਸ਼ ਇਦਾਂ ਦੇ ਤਾਂ ਮੇਰੇ ਹਜ਼ਾਰਾਂ ਵਾਕਿਆ ਉਹ ਤੂੰ ਹੈ ਇਦਾਂ ਦੇ ਹਜ਼ਾਰਾਂ ਵਾਕਿਆ ਤਾਂ ਚਾਚੇ ਨਾਲ ਪੰਚਾਇਤ ਚ ਵੀ ਨੇ ਜਿਹੜੇ ਛੋਟੇ ਮੇਰੇ ਕਜ਼ਨ ਨੇ ਕੋ ਟੁੱਟ ਮਾਰੀ ਸੀਗੀ ਪੰਚਾਇਤ ਚ ਕਿ ਉਹਨੇ ਕੋਈ ਗੱਲ ਕੀਤੀ ਇਹ ਚਾਚਾ ਬੈਠਾ ਕਜ਼ਨ ਬੈਠੇ ਮੈਂ ਪਿੱਛੋਂ ਨਿਕਲ ਕੇ ਦੋ ਲਾਫੇ ਕਰਾਏ ਕਰਕੇ ਇਦਾਂ ਦੇ ਉਹ ਵਾਕਿਆ ਕੌਣ ਸੀ ਜਿਹਦੇ ਲਾਫੇ ਕਰਾਏ ਆਪਣਾ ਦੋਸਤ ਹੀ ਸੀਗਾ ਅਜੀਜ਼ ਸੀ ਤਮਾਸ਼ਬੀਨ ਦੇ ਇੱਟ ਮਾਰੀ ਨਹੀਂ ਸੀਗੀ ਉਹਨੇ ਭਾਈ ਸੀ ਛੋਟਾ ਹੋ ਗਿਆ ਮੈਂ ਕਿਹਾ ਤੂੰ ਅੱਗੋਂ ਬਦਤਮੀਜ਼ੀ ਕਰੋਗੇ ਚਾਚੇ ਨਾਲ ਇਹ ਉਦਾਂ ਹੀ ਅੱਜ ਇਹਨੇ ਨਹੀਂ ਇਹਨੂੰ ਕੁੱਟਿਆ ਇਹ ਨਹੀਂ ਆ ਤੇ ਉਹ ਉਸੇ ਉਦੋਂ ਦਾ ਹੀ ਆ ਕਰਕੇ ਫਿਰੀ ਜਾ ਰਿਹਾ ਗੱਲ ਸੁਣ ਲੈ ਉਸਤਾਦ ਜੀ ਕਹਿ ਦੇਣ ਰਿੰਗ ਤੇ ਆ ਜਾ ਮਿੱਠੇ ਰਿੰਗ ਤੇ ਨਹੀਂ ਕਹਿ ਜਵਲ ਲੜ ਲੈ ਉਹ ਅੱਗੇ ਵੀ ਇੱਕ ਸ਼ੋਅ 'ਚ ਅਸੀਂ ਕਿਹਾ ਸੀ ਯਾਰ ਉਹ ਵੀ ਲੜਾਈ ਹਲੇ ਪੈਂਡਿੰਗ ਆ ਜੀ ਤੇ ਸਨੈਪ ਮੈਂ ਉਹ ਤਾਂ ਆਪਣੇ ਮੈਂ ਹੀ ਭਲਾ ਕਰਨਾ ਵੀ ਜਿੰਨਾ ਕਿ ਜੀਣਾ ਜੀ ਲਵੇ ਮੈਂ ਅੱਜ ਮਾਰ ਦਵਾਂ ਯਕੀਨ ਮੰਨੋ ਓਏ ਓਏ ਉਹ ਜਿੱਥੇ ਰਹਿੰਦੇ ਉੱਥੇ ਕਬਰ ਨੂੰ ਜਗ੍ਹਾ ਲੱਭਣੀ ਓਏ ਤੁਸੀਂ ਜੱਟ ਨਹੀਂ ਹੈਗੇ ਨਹੀਂ ਮਾਰ ਸਕਦਾ ਤੂੰ ਮਿੱਠੇ ਹੌਸਲਾ ਚਾਹੀਦਾ ਇਹ ਨਹੀਂ ਕਹਿੰਦਾ ਇੱਕ ਮੁੱਕੇ ਦੀ ਮਾਰ ਆ ਇਹ ਕਹਿੰਦਾ ਇੱਕ ਗਾਣੇ ਦੀ ਮਾਰ ਆ ਤੂੰ ਨਹੀਂ ਮਿੱਠੇ ਜਾਣਦੇ ਪਤਾ ਕਿ ਨਾ ਵੱਡੇ ਬੋਲ ਨਾ ਬੋਲ ਨਹੀਂ ਲੇਕਿਨ 34-35 ਸਾਲ ਇੱਜ਼ਤ ਨਾਲ ਕੱਢ ਲਿਆ ਸਿਰ ਚ ਘਾ ਕੇ ਕੱਢੇ ਵੀ ਯਾਰ ਨੇ ਬਾਕੀ ਵੀ ਕੱਢ ਲਾ ਕੱਢ ਲਾ ਜਿਹੜਾ ਬਾਕੀ ਵੀ 8-10 ਕੱਢ ਲਾ ਵੱਡਿਆਂ ਦਾ ਮੈਂ ਕਿਹਾ ਨਾਮ ਖਰਾਬ ਹੋਣਾ ਯਾਰ ਉਹ ਵੀ ਕਤਲੋਗਾਰਤ ਕਰਦੇ ਗਏ ਆ ਲੜਦੇ ਲੁੜਦੇ ਗਏ ਆ ਜੇ ਮੈਂ ਵੀ ਇਹੀ ਕੁਝ ਸ਼ੁਰੂ ਕਰਤਾ ਤਾਂ ਫਾਇਦਾ ਕੋਈ ਨਹੀਂ ਇਹ ਆਰਟਿਸਟ ਮਾਈਂਡ ਸੀਗਾ ਹਾਂ, ਨਹੀਂ ਲੇਕਿਨ ਸਹੀ। ਲੋਕਾਂ ਨੇ ਨਹੀਂ ਰਹਿਣ ਦਿੱਤਾ ਹੁਣ ਫਿਰ ਬਦਲ ਦਿੱਤਾ ਹੁਣ ਕੇ ਹਾਲ ਹੁਣ ਬਦਲ ਗਿਆ ਹਾਂ ਯਾਰ ਉਹ ਮੋਟਰਸਾਈਕਲ ਵਾਲੇ ਨੇ ਬੜੀ ਕੀ ਗੱਲ ਹੋਈ ਮੈਂ ਕਹਿੰਦਾ ਮਿੱਠੇ ਜੋ ਵੀ ਆ ਉਹ ਯਾਰ ਤੇਰੇ ਚਾਚੇ ਨੇ ਵੀ ਗੈਰਤ ਤੋਂ ਕਹਿੰਦੇ ਲੱਤਾਂ ਵੱਢਤੀਆਂ ਸੀ ਕੌਣ ਸੀ ਉਹ ਨਹੀਂ ਗੈਰ ਤਕੂਬਤਾ ਦਾ ਸਿਸਟਮ ਸਾਡੇ 'ਚ ਨਹੀਂ ਹੁੰਦਾ ਅਸੀਂ ਸਿੱਧਾ ਹਿੱਕ 'ਚ ਵੱਜੀਦਾ ਵਾ ਹਾਂ ਹਾਂ ਵੀ ਅਗਲੇ ਨੂੰ ਜਾਂ ਮਰ ਜਾਓ ਜਾਂ ਮਾਫ ਕਰ ਦਿਓ ਬਸ ਆਊਟਡੋਰ ਕੋਈ ਜਾਂ ਮਰ ਜਾਓ ਜਾਂ ਮਾਫ ਕਰ ਦੇ ਉਹਦਾ ਕੀ ਨੁਕਸਾਨ ਆ ਯਾਰ ਤੁਸੀਂ ਨੁਕਸਾਨ ਕਰਕੇ ਸਾਨੂੰ ਲੜਾਉਣਾ ਕਿਤੇ ਬਾੜ ਤੇ ਲੈ ਕੇ ਜਾਓ ਇਹ ਕਿਹੜੀ ਲੜਾਈ ਹੈ ਜਾਂ ਮਰ ਦਿਓ ਜਾਂ ਮਾਫ ਕਰ ਦਿਓ ਕਹਿੰਦਾ ਬਸ ਸਾਨੂੰ ਇਹ ਦੋ ਹੀ ਕੰਮ ਆਉਂਦੇ ਆਊਟਡੋਰ ਕੋਈ ਤੇਰੀ ਲੜਾਈ ਹੋਈ ਯਾਰ ਇਹ ਉਸਤਾਦ ਜੀ ਮੰਨਦੇ ਨਹੀਂ ਬੇਸਿਕਲੀ ਹੁਣ ਮੇਰਾ ਇੱਕ ਅੰਗ ਸਟਾਈਲ ਜਿਹੜਾ ਥੋੜਾ ਅੰਗ ਤੇਰਾ ਚੱਲਦਾ ਭਾਈ ਅੰਗ ਲੋ ਤਾਰੀਫ ਐਸੀ ਗੱਲ ਨੂੰ ਮਿੱਠੇ ਪਾਉਂਦੇ ਆ ਸਾਡੀ ਕਲਾਸੀਕਲ ਤੇ ਅੰਗ ਚੱਲਦਾ ਇਹਦਾ ਡਿਸਕੋ ਤੇ ਪੌਪ ਤੇ ਜਿੱਦਾਂ ਮਰਜੀ ਲੁੱਡੀ ਵੀ ਬੜੀ ਅੱਛੀ ਉਹ ਮੇਰੇ ਕਹਿਣ ਦਾ ਮਤਲਬ ਹੈ ਮੈਂ ਇੱਥੇ ਰਹਿ ਲੈ ਕੇ ਮੈਂ ਉਦਾਂ ਦਾ ਹੀ ਹੋ ਗਿਆ ਵੀ ਘਰ ਵੀ ਗੁਫ਼ਤਗੂ ਉਦਾਂ ਦੀ ਸਿਸਟਮ ਕਰਨਾ ਮਿੱਠੇ ਦੀ ਸੱਚੀ ਮੁੱਚੀ ਮਿੱਠੇ ਦੀ ਲੜਾਈ ਹੋਈ ਉਸਤਾਦ ਜੀ ਇੱਟ ਭਲਾ ਕਿੱਦਾਂ ਮਾਰਨ ਦੇ ਇਹ ਮਾਰਨ ਨਹੀਂ ਇਹ ਤੇ ਐ ਫੜ ਕੇ ਨਾ ਇੰਜ ਇੱਟ ਫੜ ਕੇ ਤੇ ਨਾਲ ਰਾਕ ਰਗੜ ਰੇਕ ਬਾਹਰ ਨਹੀਂ ਆਉਂਦਾ ਮੇਰੇ ਨਾਲ ਦਾਦਾ ਜੀ ਖਿੱਦਰ ਵਾਲੇ ਮਾਮੂ ਪੰਜ ਦੇ ਦਰਮਿਆਨ ਖਿੱਦਰ ਵਾਲਾ ਹੁੰਦਾ ਵਾ ਹਾਂ ਇੱਕ ਗੋਸ਼ਤ ਵਾਲਾ ਵੱਡਿਆ ਸੀ ਤੁਸੀਂ ਕਿਸ ਨੂੰ ਅਜੇ ਤੱਕ ਪਹੁੰਚਾ ਕੇ ਪੁੱਛ ਲਿਓ ਇੱਥੇ ਸਦੀਕ ਕੌਸਰ ਨੇ ਬੰਦਾ ਮਾਰਿਆ ਸੀਗਾ ਸਦੀਕ ਕੋਸਰ ਕੋਸਰ ਯਾਰ ਇਹ ਕੀ ਗੱਲ ਓਏ ਭਲਾ ਕਿੱਦਾਂ ਵੱਡਿਆ ਸੀ ਉਹਨੇ ਉਹਦੇ ਕੋਲ ਮਹੀਨਾ ਗੋਸ਼ਤ ਲੈਂਦਾ ਰਿਹਾ ਧਾਰਾ ਮੁੜ ਕੇ ਉਹਨੂੰ ਇੱਕਦਮ ਕਹਿਤਾ ਕਿ ਹੈ ਨਹੀਂ ਪੈਸੇ ਉਹ ਕਸਾਈ ਸਾਹਿਬ ਨੇ ਕਹਿੰਦਾ ਯਾਰ ਆ ਬੰਦੇ ਨੇ ਵੱਢਤਾ ਮੈਨੂੰ ਯਾਰ 30000 ਰੁਪਏ ਦੀ ਦਿਹਾੜੀ ਲਾਈ ਮੇਰੇ ਅੱਬਾ ਜੀ ਨੇ ਡਾਂਗ ਦੇ ਸਿਰ ਤੇ ਪੂਰਾ ਮੇਲਾ ਕਰਤਾ ਸੀ ਇਹਦੇ ਡਾਂਗ ਦੇ ਸਿਰ ਤੇ ਨਹੀਂ ਡਾਂਸ ਦੇ ਸਿਰ ਤੇ ਨਹੀਂ ਦਾਨ ਦੇ ਸਿਰ ਤੇ ਤਾਜੀ ਉਹ ਵੀ ਵੇਲਾ ਕਰਾ ਲਿਆ ਉਹ ਵੀ ਵੇਲਾ ਕਰਾ ਲਿਆ ਦਾਨ ਦਿਓ ਉਹ ਵੀ ਵੇਲਾ ਕਰਾ ਲਿਆ ਉਹ ਜਿਹੜਾ ਮੌਤ ਦਾ ਖੂਹ ਲੱਗਾ ਹੁੰਦਾ ਨਾ ਉਹ ਸੈਕਸ਼ਨ ਵਾਲਾ ਉੱਪਰ ਬੈਠਾ ਹੁੰਦਾ ਉਹਦਾ ਕਹਿੰਦਾ ਫੁੱਲ ਡੱਬਾ ਪ੍ਰੋਗਰਾਮ ਹੈ ਜੀ ਔਰ ਬਾਕਾਇਦਾ ਮੇਰੇ ਵਾਲਿਦ ਸਾਹਿਬ ਦਾ ਚਾਚੇ ਦਾ ਨਾਮ ਅਨਾਉਂਸ ਕਰਦਾ ਸੀਗਾ ਚਾਚੇ ਦਾ ਨਾਮ ਸੀ ਚੌਧਰੀ ਸਰਵਰ ਨਿਗਤ ਉਹ ਮੌਤ ਦੇ ਖੂਹ ਤੋਂ ਡਿੱਗੇ ਨੇ ਉੱਤੋਂ ਉਸ ਤੋਂ ਬਾਅਦ ਉਹਦਾ ਨਾਮ ਪੈ ਗਿਆ ਫੌਤ ਦਾ ਖੂਹ ਨਹੀਂ ਤੁਸੀਂ ਨਾ ਨਹੀਂ ਕੀ ਨਾਮ ਸੀ ਜੀ ਉਹਨਾਂ ਦਾ ਸਰਵਰ ਨਿਗਤ ਚਾਚੂ ਦਾ ਨਾਮ ਸੀਗਾ ਤੇ ਉਹ ਕੌਣ ਸਦੀਕ ਪਾਂਡੇ ਕੌਣ ਸੀ ਸਦੀਕ ਪਾਂਡੇ ਦੀ ਕੌਸਰ ਸਦੀਕ ਕੌਸਰ ਉਹ ਦਾਦਾ ਜੀ ਸਦੀਕ ਕੌਸਰ ਉਹ ਦਾਦਾ ਜੀ ਉਹ 2 in 1 ਸੀ ਨਾ ਇੱਕ ਪਾਸੇ ਰੋਹ ਪਾਉਂਦਾ ਸੀ ਇੱਕ ਪਾਸੇ ਤਰਲਾ ਕਰਦਾ ਸੀ ਵਾਲਾ ਸਾਹਿਬ ਦਾ ਨਾਮ ਜੀ ਵਾਲਾ ਸਾਹਿਬ ਦਾ ਨਾਮ ਸੀ ਅਨਵਰ ਪੀਨੂ ਨਹੀਂ ਉਹਨਾਂ ਦਾ ਨਾਮ ਸੀ ਚੌਧਰੀ ਅਨਵਰ ਸਹਿਰ ਅੱਛਾ ਅਨਵਰ ਸਹਿਰ ਜੀ ਤੇ ਸਦੀਕ ਕੌਸਰ ਤੇ ਸਰਵਰ ਨਿਗਤ ਸਰਵਰ ਨਿਗਤ ਉਹ ਯਾਰ ਇਹ ਕੀ ਹਿਸਾਬ ਆ ਇਹ ਉਦੋਂ ਬਦਮਾਸ਼ਾਂ ਦੇ ਹੀ ਨਾਮ ਹੁੰਦੇ ਸੀਗੇ ਨਹੀਂ ਉਦੋਂ ਨਹੀਂ ਸੀ ਹੁੰਦੇ ਉਦੋਂ ਤੁਹਾਡੀ ਫੈਮਿਲੀ 'ਚ ਹੀ ਹੁੰਦੇ ਸੀ ਬਾਕੀ ਬਦਮਾਸ਼ਾਂ ਦੇ ਅਸੀਂ ਕਦੀ ਵੀ ਨਹੀਂ ਇਹ ਸੁਣੇ ਵੀ ਇੱਕ ਮੇਲ ਨਾ ਇੱਕ ਫੀਲ ਮਿਲਣਾ ਨਹੀਂ ਉਹ ਪਤਾ ਨਹੀਂ ਇਹ ਮੈਨੂੰ ਨਹੀਂ ਤੂੰ ਆਪਣਾ ਨਾਂ ਕੀ ਰੱਖਿਆ ਹਾਂਜੀ ਤੂੰ ਤਾਂ ਨਾਂ ਕੀ ਮਿੱਠਾ ਰੱਖਣਾ ਨਸਰੀਨ
ਮੇਰਾ ਨਾਂ ਤਾਂ ਚੌਰੀ ਮਿੱਠਾ ਹੀ ਆ। ਇਹਦੇ ਭਰਾ ਦਾ ਨਾਮ ਆ ਸ਼ਫਕਤ ਰੀਮਾ। ਨਹੀਂ ਤੂੰ ਵੀ ਆਪਣੇ ਨਾਂ ਦੇ ਨਾਲ ਕੋ ਅੱਗੇ ਲਾ ਲਾ, ਫਿਰ ਉਹਨਾਂ ਦੀ ਪਰੰਪਰਾ ਦੇ ਕਾਇਮ ਰੱਖ। ਲੇਕਿਨ ਮੈਂ ਹੁਣ ਇੱਕ ਆਰਟਿਸਟ ਮਾਈਂਡ ਆ, ਤੁਹਾਡੇ ਸਾਹਮਣੇ ਕਿ ਮੇਰਾ ਨਾਮ ਹੁੰਦਾ ਸਾਜਦ ਦੇ ਕੇ ਨਾਮ ਕੀ ਹੋਣਾ? ਸਾਜਦ ਮਹਿਕ। ਹਾਂ ਸਾਜਦ ਮਹਿਕ। ਜੀ ਉਹ ਤੇ ਬਣਦਾ ਹੀ ਨਹੀਂ ਨਾ, ਡਾਂਸਰ ਟਾਈਪ ਕੰਮ ਹੋ ਜਾਂਦਾ। ਸਾਜਦ ਨਹੀਂ ਮਹਿਕ ਸਰ ਲਾਜ਼ਮੀ ਡਾਂਸਰ ਹੀ ਹੈ, ਲੱਖਾਂ ਕਰੋੜਾਂ ਕੁੜੀਆਂ ਦਾ ਨਾਮ ਮਹਿਕ। ਜਾਂ ਸਾਜਦ ਖੁਸ਼ਬੂ ਸਾਜਦ ਰਿਮਲ। ਜਾਂ ਸਾਜਦ ਨੈਨੋ। ਨਹੀਂ ਨੈਨੋ ਵੀ ਨਹੀਂ। ਔਰ ਗੱਲ ਕਰਾਂਗੇ ਪੂਰਾ ਖੂਹ ਜਿਹੜਾ ਨਾ ਮੇਰੇ ਅੱਬਾ ਜੀ ਨੇ ਵੇਲਾ ਕਰਾਇਆ। ਅੱਬਾ ਜੀ ਕੋਲ 7 ਰੰਗੀ ਡਾਂਗ ਹੁੰਦੀ ਸੀਗੀ, ਪੂਰੀ 7 ਰੰਗੀ ਡਾਂਗ। ਉਹ ਐ ਘਮਾਉਣ ਵਾਲੀ ਆਈਟਮ ਕਰਦੇ ਸੀਗੇ ਐ ਨੀ। ਨਹੀਂ ਇਹ ਕਿਹੜੇ ਬਦਮਾਸ਼ ਜਿਹੜੇ ਮੇਲੇ 'ਚ ਮੌਤ ਦੇ ਖੂਹ ਤੇ ਡਾਂਗਾ ਘਮਾਉਂਦੇ ਵੀ ਆਈਟਮ ਕਰਦੇ ਸੀ। ਜਦੋਂ ਇਧਰੋਂ ਭਲਵਾਨ ਨੇ ਆਉਣਾ ਤੇ ਇਧਰੋਂ ਦੂਜੇ ਭਲਵਾਨ ਨੇ ਉਹ ਡਾਂਗ ਦੀ ਆਈਟਮ ਕਰਦੇ ਉਹਨਾਂ ਸੀ। ਐ ਪਿੰਡ ਪਿਆ ਸੀ ਸੀਰੀਅਸਲੀ। ਟਾਪਾ ਭਲਵਾਨ ਸੀ, ਟਾਪਾ ਭਲਵਾਨ ਮਾੜਾ ਬਲੋਚਾਂ ਦਾ। ਉਹਦੇ ਨਾਲ ਮੇਰੇ ਅੱਬੂ ਦਾ ਮੈਚ ਪੈ ਗਿਆ। ਮੈਨੂੰ ਤਾਂ ਅਸੀਂ ਉਹਨੇ ਨਹੀਂ ਹੋਸ਼ ਨਹੀਂ ਸੀ ਉਹਦੀ। ਯਾਰ ਉਹਨਾਂ ਨੂੰ ਛੱਡ ਦੇ, ਉਹ ਗੁਜ਼ਰ ਗਏ, ਜੋ ਕਰਕੇ ਛੱਡ ਗਏ। ਤੂੰ ਕੀ ਕਰਨਾ ਇਹ ਦੱਸ। ਮੈਂ ਹੁਣ ਸਿਰ ਝੁਕਾ ਕੇ ਨਹੀਂ ਜੀਣਾ ਭਾਈ। ਆਪਾਂ ਸਿਰ ਚੁੱਕਣਾ ਹੈ। ਜੋ ਉਸ ਮੋਟਰਸਾਈਕਲ ਨੇ ਗੰਦੀ ਗਾਲ ਕੱਢੀ ਮੈਨੂੰ, ਮੈਂ ਕਿਹਾ ਨੋਨੀ ਨੂੰ ਫੜ ਦੇਣਾ। ਇਹ ਤੂੰ ਹੁਣ ਦੱਸਣੇ ਆ, ਅੱਗੇ ਤੂੰ ਦੱਸਿਆ ਨਹੀਂ। ਨਹੀਂ, ਅੱਗੇ ਤੋਂ ਇੰਨੀ ਗੱਲ ਦੱਸੀ ਵੀ ਮੋਟਰਸਾਈਕਲ ਵਾਲੇ ਨੇ ਮਾਰੀ, ਮੈਂ ਉਤਰੇ ਕੇ ਸਾਈਡ ਤੇ ਲਾਈ ਤੋਂ ਨਿਕਲ ਗਿਆ। ਹੁਣ ਤੂੰ ਦੱਸਣੇ ਉਹਨੇ ਗੰਦੀ ਗਾਲਾਂ ਵੀ ਕੱਢੀਆਂ। ਇੱਥੇ ਜਾਣ ਵੀ ਤਾਂ ਹੀ ਦਿੱਤਾ ਕਿ ਗਾਲ ਕੱਢ ਕੇ ਉਹ ਬਚ ਗਿਆ। ਤੇ ਇੱਥੇ ਕਿਤੇ ਹੁੰਦਾ ਹਾਂ ਕੋਈ ਜੱਟ ਤੇ ਜਾਣ ਦਿੰਦਾ ਭਲਾ। ਭਾਜੀ ਮੈਂ ਜਾਟੀ ਆ। ਅੱਛਾ ਉਹਨੇ ਆ ਹੁਣ ਤੇਰੇ ਪੂਰੀ ਗੱਲ ਦੱਸ, ਇਹ ਵਿੱਚੋਂ ਸਕਿਪ ਨਾ ਕਰ। ਉਹਨੇ ਕੱਢੀਆਂ 3 ਗੰਦੀਆਂ ਗਾਲਾਂ ਉਸਤਾਦ ਜੀ। ਮੈਂ ਪਹਿਲੀ ਗੱਲ ਤੇ ਮੈਂ ਕਿਹਾ ਚੱਲ ਜਾਣਦੇ ਯਾਰ, ਮੈਨੂੰ ਹਲਕਾ ਇਹ ਬਰਾਬਰ ਸੀਗਾ, ਹਲਕਾ ਇਹ ਬਰਾਬਰ। ਮੈਂ ਕਿਹਾ ਨੋਨੀ ਨੂੰ ਮੈਂ ਜਾਣ ਨਹੀਂ ਦੇਣਾ, ਗੰਦੀ ਗਾਲ ਕੱਢੀ। ਤੇ ਮੈਨੂੰ ਹਲਕਾ ਜਿਹਾ ਇੱਥੇ ਤੀੜੀ ਜੀ ਵੀ ਆਈ। ਉਹਨੇ ਦੂਜੀ ਜੋ ਗਾਲ ਕੱਢੀ ਨਾ ਮੈਨੂੰ, ਮੈਂ ਕਿਹਾ ਨੋਨੀ ਨੂੰ ਬਰਾਬਰ ਕਰ। ਯਾਰ ਉਹਨੇ ਪੈਦੇ ਲੈਣੇ ਤੀਸਰੀ ਗਾਲ ਵੀ ਕੱਢਤੀ। ਤੇ ਇਹਨੇ ਕਿ ਨੋਨੀ ਕੱਟ ਦੇ ਇਹਨੂੰ। ਮੈਂ ਇਹਨੂੰ ਗਵਾਹ ਇਸ ਚੀਜ਼ ਦਾ, ਨੋਨੀ ਸੀ ਦਾ ਗਵਾਹ। ਜਦੋਂ ਤੀਜੀ ਗਾਲ ਕੱਢੀ ਮੈਂ ਕਿਹਾ ਹਾਈ ਪਿਛੜ ਮੈਂ ਜਾਣਦੇ ਯਾਰ। ਅੱਬਾ ਜੀ ਦਾ ਗੰਡਾਸਾ ਮੈਨੂੰ, ਦਾਦਾ ਜੀ ਦਾ ਸੌਰੀ, ਕਬਰ ਚ ਕੱਢਣਾ ਪੈਣਾ। ਇਹ ਇੰਤਕਾਮ ਲੈਣੇ ਪੈਣੇ ਆ। ਦੁਨੀਆ ਏਦਾਂ ਨਹੀਂ ਸੁਧਰਦੀ। ਹੈਲਮਟ ਤੋਂ ਵੀ ਮੈਨੂੰ ਇੱਕ ਬੰਦੇ ਨੇ ਗਾਲਾਂ ਕੱਢਤੀ। ਦੱਸੋ ਉਹ ਕਿਉਂ? ਕਹਿੰਦਾ ਤੂੰ ਹੈਲਮਟ ਪਾ, ਤੂੰ ਆਰਟਿਸਟ ਬੰਦਾ, ਤੂੰ ਉਹਦਾ ਟੀਵੀ ਤੇ ਆਉਣਾ, ਤੁਸੀਂ ਲੋਕਾਂ ਨੂੰ ਸਬਕ ਦੇਣਾ, ਤੁਸੀਂ ਆਪ ਹੈਲਮਟ ਨਹੀਂ ਪਾਉਂਦੇ। ਤੇ ਮੈਂ ਉਹਨੇ ਗਾਲ ਤੇ ਮੈਂ ਉੱਥੇ ਵੀ ਪਲਾਈ ਉਹਦੀ ਲਾਈਵ ਵੀ। ਹਾਂਜੀ ਇਹਨੂੰ ਨੇ ਗਾਲ ਕੱਢੀ, ਤੂੰ ਮੁੰਡਾ ਕਹਿ ਟੀ। ਮੈਂ ਕਿਹਾ ਯਾਰ ਜੇ ਹੋਰ ਕੋਈ ਸੁਣਨ ਦਾ ਲੋਕਾਂ ਝਾਕੇ ਖੁੱਲ ਜਾਣੇ। ਨਹੀਂ ਉਹਨੂੰ ਕਹਿਣਾ ਸੀ ਮੈਂ ਆਰਟਿਸਟ ਬੰਦਾ, ਹੈਲਮਟ ਨਾ, ਮੈਂ ਤੇ ਲਾਇਸੈਂਸ ਨਹੀਂ ਲਿਆ 3200 ਦਾ। ਲੇਕਿਨ ਕਰਤੂਤ ਇਹ ਤੇ ਇਹ ਉਹਨੂੰ ਪਤਾ ਹੀ ਨਹੀਂ। ਇਹ ਉਹਨੂੰ ਪਤਾ ਲੱਗਦਾ ਉਹਨੇ ਤੇ ਤੇਰੀ ਉਹ ਕੁੱਤਿਆਂ ਨਹੀਂ ਕਰਨੀ ਸੀ। ਸਾਡੇ 'ਚ ਅਸਲੇ ਦਾ ਲਾਇਸੈਂਸ ਲੈਂਦੇ ਆ। ਏਦਾਂ ਹੀ ਲਾਇਸੈਂਸ ਤੋਂ ਬਗੈਰ ਉਹ ਲਾਣ ਹੀ ਨਹੀਂ ਦਿੰਦੇ, ਤੰਬੂ ਠੋਕਣ ਹੀ ਨਹੀਂ ਦਿੰਦੇ। ਪਹਿਲੇ ਹਕੂਮਤ ਕੋਲੋਂ ਇਜਾਜ਼ਤ ਇੱਕ ਬੰਦੇ ਨੇ ਇਹਨੂੰ ਗਾਲ ਕੱਢੀ ਪਿਓ ਦੀ, ਕਹਿੰਦਾ ਮੇਰਾ ਬੂਆ ਹੈ ਨਹੀਂ। ਆਹੋ ਜਦੋਂ ਵਾਰਸ ਨਹੀਂ ਹੈਗੇ, ਅਸਰ ਤਾਂ ਆ ਹੋਏ ਨਾ ਜੇ ਹੁਣ। ਸਾਜੀ ਇਹਨਾਂ ਕੋ ਗੰਦੇ ਅਸਲੇ ਦਾ ਵੀ ਲਾਇਸੈਂਸ ਪਿਆ। ਸਲੈਂਸਰ। ਨਹੀਂ ਸੀਰੀਅਸਲੀ ਯਾਰ, ਝੂਠ ਬੋਲਾਂ ਤੇ ਮੈਂ ਜ਼ਿੰਮੇਦਾਰ ਆ। ਪਿਛਲੇ ਹਫਤੇ ਤਕਰੀਬਨ ਮਹੀਨਾ ਹੋ ਗਿਆ, ਮੈਂ ਸਸੁਰਾਲ ਵੱਲੋਂ ਆਉਣ ਰਿਹਾ, ਮਿਲੋ ਚੌਕ ਅੰਦਰ ਕ੍ਰਾਸ ਕੀਤਾ ਰੋਡ। 2 ਮੁੰਡੇ ਸੀ ਤੇ ਮੈਂ ਇਕੱਲਾ ਸੀਗਾ। ਉਸਤਾਦ ਜੀ ਉਹਨੇ, ਮੈਂ ਹਾਰ ਨਹੀਂ ਮਾਰਿਆ ਵਾ, ਉਸ ਬੰਦੇ ਨੇ ਫਾਇਦੇ ਲੈਂਦੇ ਮੈਨੂੰ ਗਾਲ ਕੱਢਤੀ। ਤੇ ਮੈਂ ਨਾ ਅੱਗੇ ਨਿਕਲਿਆ, ਮੈਂ ਰੋਕਿਆ। ਮੈਂ ਕਿਹਾ ਯਾਰ ਕੋਈ ਹਿਆ ਕਰ, ਕੋਈ ਸ਼ਰਮ ਹੁੰਦੀ। ਮੈਂ ਕਿਹਾ ਯਾਰ ਮੈਂ ਤੇਰੇ ਪਿਓ ਦੀ ਮਦਦ ਗਾਲ ਕੱਢਦੀ, ਬੱਚਾ ਜਿਹਾ ਸੀਗਾ ਨਾ। ਉਹਨੂੰ ਸੌਰੀ ਵੀ ਨਹੀਂ ਕੀਤੀ। ਚੱਲ ਬੰਦਾ ਸੌਰੀ ਕਰਦਾ, ਉਹਨੇ ਹਲੇ ਮੂੰਹ ਭਰੇ, ਹਵਾ ਭਰੀ ਜੀ। ਮੈਂ ਕਿਹਾ ਲੱਗਦਾ ਦੂਜੀ ਕੱਢਣ ਲੱਗਾ। ਮੈਂ ਉਤਰਿਆ, ਮੈਂ ਜਾ ਕੇ ਮੂੰਹ ਤੇ ਹੱਥ ਰੱਖ ਲਿਆ। ਮੈਂ ਕਿਹਾ ਤੇਰੀ ਮਿਹਰਬਾਨੀ, ਜਿਹੜਾ ਇੱਕ ਕੱਢ ਸਕਦਾ ਦੂਜੀ ਵੀ ਕੱਢ ਸਕਦਾ। ਯਾਰ ਵਾਹ ਵਾਹ ਮਿੱਠੇ ਯਾਰ, ਅੱਖਾਂ ਖੋਲ ਕੇ। ਗਾਲਾਂ ਨਾਲ ਹੀ ਫੇਰ ਸੈੱਟ ਹੋਈ ਜਾਂਦੀ। ਹੁੰਦਾ ਹੀ ਸਬਰ ਵਾਲਾ ਕਿਤੇ ਉਹ ਨੈਕਟਰ ਗਾਲਾਂ ਕੱਢਣ ਦੇ। ਨਹੀਂ ਹਰ ਥਾਂ ਤੋਂ ਤੈਨੂੰ ਗਾਲਾਂ ਪੈਂਦੀਆਂ, ਇਹਦੀ ਵਜ੍ਹਾ ਕੀ ਹੈ? ਲੇਕਿਨ ਤੂੰ ਉਹਦੀ ਬਰਦਾਸ਼ਤ ਚੈੱਕ ਕਰ। ਪੀਰ ਬਾਜ਼ਾਰ ਗਿਆ, ਪੀਰ ਬਾਜ਼ਾਰ ਯਾਰ। ਹੁਣ ਬੰਦਾ ਸਬਜ਼ੀ ਦਾ ਰੇਟ ਵੀ ਨਹੀਂ ਪੁੱਛ ਸਕਦਾ। ਹਾਂ ਚੱਲ ਮੈਂ ਇੱਕ ਵਾਰੀ ਪੁੱਛ ਲਿਆ, ਤੁਹਾਨੂੰ ਪਤਾ ਮੈਨੂੰ ਹਲਕਾ ਜਿਹੜਾ ਡਿਮ ਜਿਹਾ ਸੁਣਦਾ। ਮੈਂ ਕਿਹਾ ਭਾਜੀ ਕਿੰਨਾ ਗਿਆ? ਉਹਨੇ ਗਾਲ ਕੱਢਤੀ। ਹਾਲਾਂਕਿ ਗਾਹਕ ਨੂੰ ਤੇ ਗਾਲ ਕੱਢਦਾ ਹੀ ਕੋਈ ਨਹੀਂ। ਉਹਨੇ ਕਿਹਾ ਰੇਟ ਦਾ ਨਹੀਂ ਪਤਾ ਤੇ ਇੱਥੇ ਨਾ ਆਇਆ ਤੂੰ ਦੱਸ। ਯਾਰ ਚਲੋ ਮੈਂ ਫਿਰ ਗੁੱਸਾ, ਮੈਂ ਕਿਹਾ ਅੱਗੇ ਰੇੜੀਆਂ ਮੁੱਕ ਗਈਆਂ, ਗੋਲੇ ਲੈਣੇ। ਮੈਂ ਗੋਲੇ ਲਿਆ। ਉਹਦਾ ਕੀ ਗਿਆ ਵਾ, ਉਹਦਾ 100-150 ਗਾਲ ਚਲਾ ਗਿਆ, ਨਾ ਗਾਲ ਕੱਢਤਾ। ਮੈਂ ਉਹਦੇ ਕੋਲ ਲੈਣਾ ਸੀ। ਇਹਨੂੰ ਜਿੰਨੀ ਲੋਕੀ ਗਾਲ ਕੱਢਦੇ, ਇੱਕ ਲਾਸ਼ ਨੇ ਇਹਨੂੰ ਗਾਲਾਂ ਕੱਢਦੀ ਹੈ। ਮਿੱਠਾ ਮਸ਼ਹੂਰ ਆ। ਮਿੱਠਾ ਜਿੱਥੇ ਜਾਂਦਾ ਨਾ ਲੋਕੀ ਸ਼ੌਕ ਨਾਲ ਕਹਿੰਦੇ ਉਹ ਮਿੱਠਾ ਆਇਆ, ਉਹਨੂੰ ਗਾਲਾਂ ਕੱਢ ਕੇ ਹੁੰਦੇ। ਨਹੀਂ ਘਰ ਦੇ ਬਾਹਰ ਲਗਾਇਆ ਮਿੱਠਾ ਪੂਰੀ ਅੱਗ ਵਾਲੀ ਕਿਉਂ ਬਾਲੇ। ਅਨਕਰੀਬ ਮਿੱਠੇ ਦਾ ਨਵਾਂ ਰੂਪ ਦੇਖੋਗੇ ਇਨਸ਼ਾਅੱਲਾ। ਅਨਕਰੀਬ ਅੰਦਰ ਤੂੰ ਤੇ ਹੁਣ ਤੋਂ ਕਿਹਾ ਮੈਂ ਸ਼ੁਰੂ ਹੋ ਗਿਆ। ਨਹੀਂ ਆਹ ਹਫਤਾ ਤੇਰਾ ਬਿਜ਼ੀ ਹੈ ਨਾ ਮੈਂ। ਏਦਾਂ ਹੀ ਨਹੀਂ ਹੋ ਹੁਣ ਤੁਸੀਂ ਅਨਾਉਂਸ ਕਰਤਾ ਵਾ, ਹੁਣ ਜਿਹਨੇ ਵੀ ਗਾਲ ਕੱਢਣੀ ਉਹਨੇ ਆਪਣੀ ਜ਼ਿੰਮੇਵਾਰੀ ਤੇ ਗਾਲ ਕੱਢਣੀ ਹੈ। ਤੂੰ ਇੱਕ ਬੁਜ਼ਦਲ ਇਨਸਾਨ ਆ, ਤੂੰ ਨਹੀਂ, ਤੇਰੇ ਚਣਖ ਨਹੀਂ ਹੈ। ਆ ਹੀ ਨਹੀਂ ਸਕਦੀ। ਭਰਾਵਾਂ ਤੋਂ ਡਰਦੇ ਨੂੰ ਤੂੰ ਖਤ ਰੱਖ ਲਿਆ, ਨਹੀਂ ਤੇ ਤੂੰ ਇੱਕ ਰੂਹ ਟੈਪ ਬੰਦਾ ਵਾ, ਰੂਹਦਾਰ ਟੈਪ ਬੰਦਾ ਵਾ। ਮਨ ਤੇਰੇ ਲਾਗੋਂ ਉੱਠਣ ਨੂੰ ਦਿਲ ਨਹੀਂ ਕਰਦਾ। ਇੱਕ ਐਸੀ ਤੇਰੇ ਚ ਅੰਦਰੂਨੀ ਕਸ਼ਿਸ਼ ਹੈ। ਪਹਿਲੇ ਬਹਿਣ ਨੂੰ ਨਹੀਂ ਕਰਦਾ, ਜੇ ਬਹਿ ਜੀ ਫਿਰ ਉੱਠਣ ਨੂੰ ਨਹੀਂ ਕਰਦਾ। ਸਹੀ ਇਹ ਗੱਲ। ਕਸ਼ਿਸ਼ ਨਹੀਂ, ਇਹ ਸਾਡਾ ਹੁਸਨੇ ਅਖਲਾਕ ਆ। ਨਹੀਂ ਅਖਲਾਕ ਕੱਢ ਦੇ, ਹੁਸਨ ਹੀ ਹੈ। ਨਹੀਂ ਅਖਲਾਕ ਕੱਢਿਆ ਹੁੰਦਾ ਹੁਣ ਨੂੰ ਕਦੋਂ ਮਰ ਜਾਣਾ ਸੀ।
ਅਖਲਾਕ ਦੀ ਵੇ ਤਾਂ ਬਚਿਆ ਨਹੀਂ ਮਿੱਠੇ ਐ ਨਾ ਜ਼ੀਨ ਕਰੀ ਐਵੇਂ ਲੋਕੀ ਜੀਂਦੇ ਤੂੰ ਬਦਮਾਸ਼ੀ ਚ ਆ ਗਿਆ। ਇੱਥੇ ਬਹੁਤ ਆਤ ਖੁਦਾ ਦਾ ਵੈਰ ਹੋ ਜਾਣਾ, ਨਾ ਕਰੀ। ਸੀਰੀਅਸਲੀ ਸ਼ਹਿਰ ਆ ਕੇ ਨਾ ਇੱਥੇ ਬੂਈ ਨੇ ਸਕੂਲ ਚ ਪਾਇਆ, ਤਾਲੀਮ ਦਿੱਤੀ, ਮੈਂ ਅਸੀਂ ਉਹ ਛੱਡਤਾ ਸ਼ਬੂ ਕਹਿੰਦਾ ਨਹੀਂ ਯਾਰ ਲੰਮੀ ਗੱਲ ਨਾ ਕਰ, ਤੂੰ ਕਿਹਾ ਸ਼ਹਿਰ ਆ ਕੇ ਬਗੈਰਤ ਹੋ ਗਏ। ਨਹੀਂ ਖਬਰਦਾਰ ਏਦਾਂ ਦੀ ਗੱਲ ਨਹੀਂ ਕਰਨੀ। ਸ਼ਹਿਰ ਕਿਹਨੂੰ ਕਹਿਣਾ ਤੂੰ? ਆ ਸ਼ਹਿਰ ਹੀ ਆ। ਨਹੀਂ ਜਿੱਥੇ ਆਪਾਂ ਤੇਰਾ ਲੈ ਕੇ ਆਇਆ, ਜਿੱਥੇ ਤੁਸੀਂ ਰਹਿ ਰਹੇ, ਉਸ ਤੋਂ ਪਹਿਲੇ ਤੁਸੀਂ ਕਿਤੇ ਉਸ ਤੋਂ ਵੀ ਮਾੜੇ ਇਲਾਕੇ ਸੀ ਤੇ ਇੱਥੇ ਆ ਕੇ ਸ਼ਹਿਰ ਚ ਹੋਏ ਤੁਸੀਂ। ਉਹ ਫਿਟੇ ਮੂੰਹ ਜਿੱਥੇ ਤੁਸੀਂ ਹੈਗੇ ਤੇ ਉੱਥੇ ਤੂੰ ਇਹ ਗੱਲ ਕਹਿੰਦੇ ਆ ਡੁੱਬ ਕੇ ਨਹੀਂ ਮਰਦਾ ਕਿ ਅਸੀਂ ਜੀ ਸ਼ਹਿਰ ਚ ਰਹਿ ਰਹੇ। ਉਸਤਾਦ ਜੀ ਉਹਨੂੰ ਤਾਂ ਪਿੰਡਾਂ ਵਾਲੇ ਕਹਿੰਦੇ ਨਹੀਂ ਇਹ ਏਰੀਆ ਨਹੀਂ ਅਸੀਂ ਲੈਣਾ। ਬੇਸਿਕਲੀ ਪਹਿਲੇ ਅਸੀਂ ਪਿੰਡ ਰਹਿੰਦੇ ਸੀਗੇ। ਆਪਦੇ ਪਿੰਡ ਨੇ ਕਿਹਾ ਭਾਈ ਇੱਥੇ ਨਹੀਂ ਆ ਸਭ ਕੁਝ ਚੱਲਣਾ, ਸ਼ਹਿਰ ਚੱਲੋ। ਉਹ ਫਿਰ ਸ਼ਹਿਰ ਆ ਗਏ ਤੇ ਗਾਲਾਂ ਬਹੁਤ ਕੱਢਦੇ ਸੀ ਲੋਕ ਇਹਨੂੰ ਆ ਕੇ। ਬੇਸਿਕਲੀ ਬੁਜ਼ਦਲ ਆਦਮੀ ਗਿੱਦੜ, ਤੇ ਗਿੱਦੜ ਦੀ ਜਦੋਂ ਮੌਤ ਆਉਂਦੀ ਨਾ ਉਹ ਸ਼ਹਿਰ ਵੱਲ ਨੂੰ ਬੰਦਾ। ਬਸ। ਕੀ ਬਾਤ। 100 ਗਜ਼ ਰੱਸਾਂ ਤੇ ਸਿਰੇ ਤੇ ਗੰਢ ਉਸਤਾਦ। ਹਾਂਜੀ ਕੀ ਬਾਤ ਹੈ। ਅੱਬੇ ਨੇ ਕਹਿੰਦਾ ਸਾਨੂੰ ਸ਼ਹਿਰ ਲੈਣ ਦਾ। ਓਏ ਉਹ ਸ਼ਹਿਰ ਆ। ਕਸਮਾਂ ਪਾਈਆਂ ਕਸਮਾਂ। ਅੱਬਾ ਜੀ ਨੇ ਕਿਹਾ ਜਦ ਤੱਕ ਮੈਂ ਘਰ ਨਾ ਆਵਾਂ ਤੁਸੀਂ ਘਰੋਂ ਬਾਹਰ ਨਾ ਜਾਇਆ ਕਰੋ। ਅੱਬਾ ਜੀ ਸ਼ਹਿਰ ਚ ਆ ਕੇ ਵੀ ਹਾਂਜੀ ਪਤਾ ਸੀ ਵੀ ਸਾਰੇ ਮੁੰਡੇ ਮੂੰਹ ਹੱਥ ਛੁੱਟ ਗਏ ਆ, ਮੂੰਹ ਜ਼ੋਰ ਹੈਗੇ ਆ। ਮੇਰਾ ਸਭ ਤੋਂ ਵੱਡਾ ਭਾਈ ਨਾ ਭਾਈ ਬਾਬਰ, ਤੁਸੀਂ ਦੇਖਣਾ ਮੈਂ ਯਕੀਨ ਮੰਨੋ। 2 ਭਰਾ ਮੂੰਹ ਜ਼ੋਰ, 2 ਭਰਾ ਹੱਥ ਛੁੱਟ। ਹਾਂ ਜੀ ਬਹੁਤ ਇਹਦੇ ਮੁੰਡੇ ਨੇ ਕਸਮਾਂ ਪਾ ਕੇ ਡੱਕਿਆ ਉਹਨਾਂ ਨੂੰ। ਮੇਰੇ ਸਭ ਤੋਂ ਵੱਡੇ ਭਾਈ ਨੇ ਲੂਮਾ ਤੇ ਇਹਨੂੰ ਤੇ ਅੱਬਾ ਰੋਜ਼ ਕਹਿੰਦਾ ਸੀ, ਉਹ ਤੂੰ ਲੜਦਾ ਕਿਉਂ ਨਹੀਂ ਉਹ ਕਿਸੇ ਨਾਲ? ਆ ਵੇਖ ਛੋਟਾ ਲੜਕੇ ਉਹ ਕੋਟੀ ਖਾਇਆ ਕਿਥੋਂ ਕੁਛ ਕਿਸੇ ਨਾ ਕੁਛ ਕਰਤੇ ਸੀ। ਇਹਦੇ ਅੱਬੇ ਲੋਕ ਕਹਿੰਦੇ ਚਾਚਾ ਇਹ ਮਿਠਾਈ ਤੋਂ ਵੀ ਗਾਲਾਂ ਖਾ ਗਿਆ ਜੀ। ਅੱਬਾ ਇਹਦਾ ਇਸ ਕਿਸਮ। ਆਹੋ ਅੱਬਾ ਇਹਦਾ ਕਸਮ ਦੁਖੀ ਸੀ ਇਤੋਂ ਕਿ ਯਾਰ ਮੈਂ ਕੀ ਜੰਮ ਬੈਠਾ ਯਾਰ। ਮੈਂ ਕਟਿੰਗ ਕਰਾਈ ਆ। ਮੈਂ ਤੁਹਾਨੂੰ ਸਾਰੇ ਸੱਚੀ ਵਾਕਿਆ ਸੁਣ। ਕਟਿੰਗ ਕਰਾਈ ਆ, ਕਟਿੰਗ ਕਰਾ ਕੇ ਯਾਰ ਕੁਰਸੀ ਤੇ ਬੰਦਾ 5-7 ਮਿੰਟ ਜ਼ਿਆਦਾ ਦੇਰ ਬਹਿ ਜਾਂਦਾ। ਮੈਂ ਕਿਤੇ ਆਪਣਾ ਫੇਸ ਵੇਖਣਾ ਯਾਰ। ਉਹ ਸਲੂਨ ਵਾਲੇ ਨੇ ਮੈਨੂੰ ਕੁਝ ਨਹੀਂ ਕਿਹਾ। ਅੱਧਾ ਉਹਦੀ ਕੰਡ ਸੁਣ ਦੀ ਭਲਾ ਬੰਦਾ, ਉਹਦੇ ਪਿੱਛੋਂ ਵਾਲਦ ਸਾਹਿਬ ਬੈਠੇ ਸੀ ਕਾਊਂਟਰ ਤੋਂ ਉੱਠ ਕੇ ਆ ਕੇ ਮੈਨੂੰ ਇੱਥੇ ਕਹਿੰਦੇ ਓਏ ਪਿੱਛੇ ਆ ਯਾਰ, ਕਿਤੇ ਹੋਰ ਗਾਹਕ ਨੂੰ ਬੈਠਦੇ। ਉਹਨੇ ਗਾਲ ਨਹੀਂ ਕੱਢਤੀ ਨਾਲ। ਹਾਂ ਓਏ ਹੋਏ ਨਹੀਂ ਉਹ ਤਾਂ ਸਿਆਣਾ ਬੰਦਾ ਸੀ, ਉਹ ਕੋਈ ਗੱਲ ਨਹੀਂ। ਸਿਆਣਾ ਪਤਾ ਲੇਕਿਨ ਉਹ ਲੇਟ ਦੇਖਣ ਜਿਹਦੇ ਵੇਖੋ ਕਿਹੜਾ ਅੱਗੋਂ ਮੂੰਹ ਜ਼ੋਰ ਪੂਰਾ ਜੱਟ ਭਰਾ ਦਈਏ ਤੇ ਹੱਥ ਅੱਖਾਂ ਹੀ ਖੂਨ ਤੁਰਿਆ ਮੇਰੇ ਭਾਜੀ। ਜੱਟਾਂ ਨੂੰ ਰੀਗ ਲਾਤੀ ਤੂੰ ਮਿੱਠੇ। ਅੱਛਾ ਫਿਰ ਅੱਖਾਂ 'ਚ ਖੂਨ ਉਤਰਿਆ ਤੇ ਫਿਰ ਖੂਨ ਤੁਰਿਆ। ਮੈਂ ਕਿਹਾ ਯਾਰ ਤੇਰੇ ਪਿਓ ਨਾ ਹੁੰਦੇ ਤੇ ਯਕੀਨ ਮੈਂ ਤੇਰਾ ਪਿਓ ਹੀ ਜਾਂਦਾ ਜੇ ਮੈਂ ਚਾਚਾ ਨੂੰ ਮੈਂ ਕੁਝ ਵੀ ਕਹਿ ਜਾਂਦਾ। ਅੱਖਾਂ 'ਚ ਖੂਨ ਉਤਰਿਆ ਤੇ ਨਾਲ ਹੀ ਇਹ ਵੀ ਕੁਰਸੀ ਤੋਂ ਉਤਰ ਗਿਆ ਕਿ ਭਾਈ ਮਾਰੇ ਗਏ। ਨਹੀਂ ਮੈਂ ਤੇਰਾ ਪਿਓ ਨਾ ਹੁੰਦਾ ਤੇ ਮੇਰਾ ਹੋਣਾ ਸੀ। ਨਹੀਂ ਬਿੱਲ ਕਾਊਂਟਰ ਤੇ ਬੈਠੇ ਸੀ ਨਾ, ਮੈਂ ਵੀ 10 ਘੱਟ ਦਿੱਤੇ। ਮੈਂ ਕੋ ਗਾਲ ਦੇ ਕੱਟੇ ਗਏ। ਹਾਂ ਨਹੀਂ ਕਿਉਂ ਨਹੀਂ ਨਾ ਗਾਲ ਕਰਦਾ ਅੱਜ 10 ਪੂਰੇ ਦੇ ਦੇ। ਓਏ ਜੱਟਾਂ ਨੂੰ ਲੀਕ ਲਾਤੀ ਮਿੱਠੇ। ਨਹੀਂ ਇਹ ਜਦੋਂ ਕਰਿਆਨੇ ਦੀ ਦੁਕਾਨ ਤੇ ਜਾਂਦਾ ਉਦੋਂ ਵੀ ਇਹਨੇ 100 ਦਾ ਸੌਦਾ ਲਿਆ ਤੇ ਕੋ 80 ਸੀ ਤੇ ਉਹ ਆਪ ਹੀ ਉਹਨੇ ਕਹਤਾ, ਉਹਨੇ ਕਿਹਾ 80 ਲੈ ਲਾ, 2 ਗਾਲਾਂ ਕੱਢਦੇ ਨੇ। ਤਾਂ ਜੀ ਇਹ ਤੇ ਕੁਰਸੀ ਤੇ ਜਾ ਕੇ ਮਾਮ ਤੇ ਇਦਾਂ ਬੈਠਾ। ਆਹੋ ਮੈਂ ਸੀਰੀਅਸ ਕਹਿ ਰਿਹਾ, ਹੁਣ ਤੁਸੀਂ ਮੇਰਾ ਨਵਾਂ ਰੂਪ ਦੇਖੋਗੇ। ਹਕੀਕਤ ਪਾਤਾ। ਉਹ ਡਾਂਗਾਂ ਕੁਹਾੜੇ, ਉਹ ਬਰਛੀਆਂ, ਉਹ ਪਿਸਤੌਲਾਂ, ਉਹ ਕੇਸਟਾਂ, ਉਹ ਦੁਪੱਟੇ। ਓਏ ਸੱਪ ਮਰਨੋਂ ਮਰ ਜਾਂਦਾ, ਉਹਦੀ ਸ਼ੂਕਰ ਨਹੀਂ ਜਾਂਦੀ। ਸਮਝ ਆਈ ਆ? ਜਿਹੜਾ ਜੱਟ ਹੁੰਦਾ ਸ਼ੁਰੂ ਤੋਂ ਉਸਤਾਦ ਜੀ ਮੇਰਾ ਚਾਚਾ, ਉਹਨੂੰ ਅੱਜ ਵੀ ਛੁਰੀ ਮਾਰ ਮੁਗਲ ਕਹਿੰਦੇ ਨੇ। ਮੁਗਲ ਛੁਰੀ ਮਾਰ। ਹਾਂਜੀ ਕਿਸੇ ਨੂੰ 1000 ਦੀ ਛੁਰੀ, ਕਿਸੇ ਨੂੰ 500 ਦੀ ਛੁਰੀ। ਜਿਹੜਾ ਮਿਲ ਰਿਹਾ ਉਹਨੂੰ ਛੁਰੀ ਕਰੋ ਹੀ ਰਹੇ। ਓਏ ਉਹ ਬਿਲਕੁਲ ਸਹੀ ਕਹਿ ਰਿਹਾ। ਉਹ ਕਹਿੰਦਾ ਨਹੀਂ ਯਾਰ 500 ਦੀ ਚੋਰੀ ਫੇਰ ਗਿਆ, 1000 ਦੀ। ਉਹ ਦੂਰੋਂ ਕਹਿੰਦੇ ਉਹ ਆ ਗਈ ਮੁਗਲ ਛੁਰੀ ਮਾਰ। ਔਰ ਰੋਂਦਾ ਜੱਟ ਬਣਨ ਨੂੰ ਉਹ ਜਾਂਦੇ ਹੀ ਮੁਗਲ ਲੱਗਦੇ ਆ। ਆਓ ਮਿਰਜ਼ਾ ਸਾਹਿਬ, ਮੁਗਲ ਸਾਹਿਬ, ਬਾਬਰ ਛੁਰੀ ਮਾਰ, ਜਿੱਥੋਂ ਮਰਜ਼ੀ ਪੁੱਛ ਲੈ, ਮਸ਼ਹੂਰ ਹੀ ਕੰਪਦੀ ਆ ਦੁਨੀਆ। ਇੱਕ ਮਿੰਟ ਆ ਜਾ ਭਾਈਜਾਨ, ਛੁਰੀ ਕਿਹੜੀ? ਛੁਰੀ ਕਲੀਅਰ ਕਰੋ। ਉਸਤਾਦ ਜੀ ਉਹਦੀ ਲੜਾਈ ਹੁੰਦੀ ਸੀ ਨਾ, ਕਿਸੇ ਨੇ ਗਾਲ ਅਜੇ ਅੱਧੀ ਆਦੀ ਸੀ ਤੇਰੀ ਤੇ ਰੱਪ ਛੁਰਾ। ਅੱਛਾ ਉਹ ਪਹਿਲੇ ਹੀ ਉਹਦੇ ਹੱਥ ਹੁੰਦੀ ਸੀ। ਹਾਂ ਪੂਰੀ ਗਾਲ ਕੱਢਣ ਦਾ ਮੌਕਾ ਹੀ ਛੁਰੀ ਲੈ ਕੇ ਫਿਰਦਾ ਹੁੰਦਾ ਸੀ। ਠੀਕ ਹੈ ਨਾ, ਉਹਦਾ ਮਸ਼ਹੂਰ ਨਾਮ ਸੀ ਬਾਬਰ ਛੁਰੀ ਮਾਰ ਅੱਧੀ ਗਾਲ ਵਾਲਾ। ਉਹ ਜੱਟ ਬਣੀ ਫਿਰਦਾ। ਓਏ ਇਹ ਬੇਵਕੂਫੀ ਨਹੀਂ ਕਿਹਾ, ਉਹਨੂੰ ਪੂਰੀ ਗਾਲ ਦਾ ਮੌਕਾ ਤੇ ਦਿਓ ਨਾ। ਕੱਤ ਮੌਕਾ ਦੇ ਯਾਰ ਅਗਲਾ ਅਸੀਂ ਮੁਗਲ ਕਾਦੇ ਸਾਨੂੰ ਕੋਈ ਗਾਲ ਕੱਢ ਜਾਵੇ? ਪਾਗਲ ਹੈ ਤੂੰ? ਭਾਜੀ ਇੱਕ ਮਿੰਟ ਪੈੜੀ ਜੀ ਭਾਜੀ। ਅਗਲਾ ਪਤਾ ਨਹੀਂ ਘਰੋਂ ਕਿਹੜੇ ਕੰਮ ਆ ਤੁਸੀਂ ਛੁਰੀਆਂ ਮਾਰੀ ਜਾਂਦੇ। ਨੰਨਾ ਤਲਵਾਰੀ ਛੋਟਾ ਚਾਚਾ ਹੀ ਮੇਰਾ। ਹਾਂ ਚਵਲਾ ਮਾਰਦਾ ਮੈਂ ਮੁਗਲਾਂ ਨੂੰ, ਤੂੰ ਗੱਲਾਂ ਕਰਨੇ। ਤੂੰ ਜੱਟ ਕਿੱਥੋਂ ਲੱਗਦਾ? ਜੱਟ ਤੇ ਇੰਨੀ ਜੁਗਤ ਕਰਦੇ ਹੀ ਨਹੀਂ ਗਏ। ਉਹ ਚੌਕ 'ਚ ਚੱਲ ਜਾ, ਉੱਥੋਂ ਦੇਖ ਲਾ, ਉੱਥੋਂ ਜੱਟ ਲੱਗਦਾ। ਉੱਥੋਂ ਵੀ ਇੱਥੋਂ ਹੀ ਜੱਟ ਲੱਗਣਿਆ ਭਰਾਵਾ। ਉਹ ਅਗਲੇ ਨੇ ਬੇਟਾ ਵਾ ਤੇਰਾ ਚਾਚਾ ਦਾ ਬੇਵਕੂਫ ਸੀਗਾ, ਪਾਗਲ ਸੀਗਾ। ਮਿੱਠਾ ਸਾਹਿਬ ਤੁਸੀਂ ਕੋਈ ਕਾਰਨਾਮਾ ਵੀ ਹੁਣ ਤੱਕ ਨਹੀਂ ਨਾ ਕੀਤਾ ਐਸਾ। ਉਹ ਹੁਣ ਕਰਾਂਗੇ, ਹੁਣ ਆ ਗਏ ਆਪਣੀ ਆਈ ਤੇ। ਚਾਚਾ ਛੋਟਾ ਲਿਆਕੂ ਨੇਰੀ ਲੈ, ਉਹ ਨੇਰੀ ਤਰ੍ਹਾਂ ਆਉਂਦਾ ਸੀਗਾ, ਆਵਾਜ਼ ਹੀ ਪੈਂਦੀ ਸੀ। ਲੜਾਈ ਹੋ ਗਈ ਤੇ ਨੇਰੀ ਤਰ੍ਹਾਂ ਆਣਾ ਉਹਨੇ। ਉਹ ਕੈਸੇ ਮੌਸਮੀ ਜੇ ਕਾਤਲਾਂ ਤੁਸੀਂ। ਓਏ ਕੋਈ ਨੇਰੀ ਆ, ਕੋਈ ਸ਼ਲਵਾਰੀ ਆ। ਬੇਟਾ ਮੁਗਲ। ਹਾਂਜੀ ਵੀ ਸ਼ਲਵਾਰੀ ਕਿਹੜਾ ਨਾਮ ਆ ਬੰਦਾ ਪੁੱਛੇ? ਉਹ ਸ਼ਲਵਾਰੀ ਨਹੀਂ ਤਲਵਾਰ। ਤਲਵਾਰੀ। ਅੱਛਾ ਸੌਰੀ ਤਲਵਾਰੀ, ਮੈਂ ਕਹਿੰਦਾ ਸ਼ਲਵਾਰੀ। ਦੱਸ ਯਾਰ ਵੀ ਉਹ ਸ਼ਲਵਾਰ ਕੋਲ ਰੱਖ ਕੇ ਚਾਕੂ ਮਾਰਦਾ। ਹਾਂ ਅਖਤਰ ਚਪੇੜੀ ਦਾ ਵੀ ਦੱਸੋ। ਨਹੀਂ ਚਪੇੜੀ ਵਾਲੇ ਤੇ ਉਧਰ ਨਿੱਕੇ ਨਿੱਕੇ ਬੱਚੇ ਨੇ।
ਹਾਂ ਡਾਊਟ ਨਹੀਂ ਉਹ ਹੁੰਦਾ ਯਾਰ ਅਗਲੇ ਦੀ ਪੂਰੀ ਗੱਲ ਸੁਣੋ, ਜਿਹੜਾ ਤੁਹਾਨੂੰ ਆਇਆ ਲੜਨ ਨੂੰ ਤੇ ਉਹਨੂੰ ਮੌਕਾ ਦਿਓ, ਉਹਨੂੰ ਕੋਈ ਵਿਜ਼ਿਟ ਕਰਨ ਦਿਓ ਮਾੜਾ ਜਿਹਾ। ਮਤਲਬ ਇੱਕ ਮਿੰਟ ਹਜੋ ਯਾਰ, ਤੇਰੇ ਕਹਿਣ ਦਾ ਮਤਲਬ ਆ ਕਿ ਉਹਨੂੰ ਗਾਲ ਕੱਢਣ ਦਿਓ, ਫਿਰ ਦੇਖੋਗੇ ਨੇ ਬਿਲਕੁਲ ਕੱਢਤੀ ਹੈ। ਹਾਂ। ਫਿਰ ਇਹ ਸੋਚੋ ਕਿ ਉਹਨੇ ਮੈਨੂੰ ਹੀ ਕੱਢੀ ਹੈ। ਇਹ ਚੀਜ਼ ਫਿਰ ਉਹ ਦੇਖੋਗੇ ਵੀ ਉਹ ਇਹਦੀ ਜਗ੍ਹਾ ਤੇ ਮੈਂ ਹੁੰਦਾ ਤੇ ਮੈਂ ਵੀ ਇਦਾਂ ਹੀ ਕੱਢਣੀ ਸੀ। ਹਾਂਜੀ। ਅਗਰ ਇਹਦੇ ਚ ਲੱਗੇ ਤੁਹਾਨੂੰ ਕਿ ਹਾਂ ਯਾਰ ਮਤਲਬ ਇਹ ਇਹਦੀ ਬਣਦੀ ਸੀ, ਫਿਰ ਰਹਿਣ ਦਿਓ, ਨਜਾਇਜ਼ ਤੇ ਨਹੀਂ ਨਾ ਲੜਨਾ ਕਿਸੇ ਨੂੰ। ਵੈਰੀਫਿਕੇਸ਼ਨ ਜ਼ਰੂਰੀ, ਲੜਨੇ ਵਾਸਤੇ ਵੀ ਅਸੂਲ ਦੇ ਨਾਲ ਲੜੋ, ਜੰਗ ਜਿਹੜੀ ਆ ਅਸੂਲਾਂ ਨਾਲ ਜਿੱਤੋ। ਉਸਤਾਦ ਜੀ ਜਾਣਦੇ ਸ਼ੋਕਾ ਟਕਰੀ? ਟੱਕਰੀ ਇੱਕ ਮਿੰਟ ਯਾਰ ਜੀ, ਸ਼ੌਕਾ ਟੱਕਰੀ ਹਾਂਜੀ ਉਸਤਾਦ। ਯਾਨੀ ਜਿਹੜਾ ਟੱਕਰ ਮਾਰਦਾ ਸੀ, ਹਾਂਜੀ ਉਸਤਾਦ ਜੀ। ਜਿਹਦਾ ਫਿਆਜ਼ ਟੱਕਰ ਸੀ, ਫਿਆਜ਼ ਟੱਕਰ ਨੇ ਮੇਰਾ ਹਾਲ ਉਹਦੀ ਕਾਪੀ ਕੀਤੀ ਸੀ। ਨਹੀਂ ਉਸਤਾਦ ਜੀ, ਇਹ ਜੈਨਵਨ ਮੇਰੇ ਵਾਲਦ ਮੁਹਤਰਮ ਬਜ਼ੁਰਗ ਕਹਿੰਦੇ ਸੀ ਬੇਟਾ ਬਰਾਦਰੀ ਦਾ ਨੱਕ ਨਹੀਂ ਕੱਟਣਾ ਚਾਹੀਦਾ ਕਦੇ, ਹਾਏ ਹਾਏ ਤੇ ਨਹੀਂ ਕੱਟਣ ਦਿੱਤਾ। ਓ ਜਿੱਡਾ ਵੱਡਾ ਨਾਕਾ ਬੜਾ ਬੜਾ ਕਟਵਾ ਲਾ, ਉਹ ਵੇਖ ਤੇ ਸਹੀ, ਓਏ ਤੂੰ ਮੈਨੂੰ ਸ਼ਰਮ ਆਂਦੀ ਤੈਨੂੰ ਜੱਟ ਕਹਿੰਦੇ ਬੁੱਕਲ ਵਰਗਾ ਨੱਕ ਵਾ, ਕਿਉਂ ਸ਼ਰਮ ਆਉਂਦੀ? ਕਿਉਂ ਗੱਲ? ਵਜ੍ਹਾ ਮੈਂ ਤਾਂ ਰਿਆਉਣੀ ਮੁਗਲ ਕਹਿਣ ਲੱਗੇ। ਅੱਛਾ ਯਾਰ ਮੇਰੀ ਗੱਲ ਸੁਣੋ, ਦੇਖੋ ਤੁਸੀਂ ਮੁਗਲ ਤੇ ਜੱਟ ਬਰਾਦਰੀਆਂ ਦੀ ਤੁਸੀਂ ਗੱਲ, ਉਹ ਨਹੀਂ ਉਹ ਗੁੱਜਰ ਬੈਠਾ ਵਾ, ਹਾਏ 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 ਕਹਿੰਦੇ ਆ ਗੁੱਜਰ ਵੈਸੇ ਬਹੁਤ ਸ਼ਰੀਫ ਕੌਮ ਆ, ਮਤਲਬ ਸਾਰੇ ਜੱਟ ਵੀ ਸ਼ਰੀਫ ਆ, ਮੁਗਲ ਵੀ ਸਾਰੇ, ਲੇਕਿਨ ਗੁੱਜਰਾਂ 'ਚ ਕਹਿੰਦੇ ਜਦੋਂ ਕੋਈ ਨਿਕਲ ਆਵੇ ਨਾ, ਜਿਹਦਾ ਬੱਟਾਂ 'ਚ ਨਾ ਬੱਟ ਨਹਾਇਤ ਸ਼ਰੀਫ ਹੁੰਦੇ ਨੇ, ਹਾਂਜੀ ਵਾਹ। ਮਜ਼ੇਦਾਰ। ਮਜ਼ੇਦਾਰ, ਹਲਕੇ ਹਲਕੇ ਢਾੜੀ ਵੀ ਹੁੰਦੇ ਨੇ, ਹਾਂਜੀ। ਠੀਕ ਹੈ ਨਾ, ਸ਼ੁਗਰ ਮੇਲਾ ਵੀ ਕਰਦੇ ਕਰਦੇ ਨੇ, ਆ। ਲੇਕਿਨ ਜਦੋਂ ਉਹਨਾਂ 'ਚੋਂ ਕੋਈ ਭੂਤਰ ਜਾਏ, ਸਾਡੇ ਹੁਣ ਸ਼ੇਖਾਂ ਦੇ ਵਿੱਚ ਇੱਕ ਸੀ ਅਸਦ ਪਾੜ, ਯਾਨੀ ਉਹ ਚੀਰ ਫਾੜ ਕਰ ਦਿੰਦਾ ਸੀ। ਅਸਦ ਪਾੜੂ ਕੌਣ ਆ? ਨਹੀਂ ਵੀ ਇਹਨੇ ਕਹਿੰਦਾ ਯਾਰ ਵੀ ਉਹ ਮਾਰਦਾ ਕੁੱਟਦਾ ਨਹੀਂ ਸੀ, ਚਿੱਤਰੋ। ਹਾਂਜੀ ਪਾੜ ਦਿੰਦਾ ਸੀ ਬੰਦੇ ਨੂੰ। ਪਾੜਦਾ ਕਿੱਦਾਂ ਸੀ? ਮਾਰਦਾ ਵੀ ਉਹ ਪੜਦਾ ਸੀ, ਪਹਿਲੇ ਪੜ ਕੇ ਪਾੜ ਦਿੰਦਾ ਸੀ। ਬਾਵਾ ਕਹਿੰਦੇ ਸੀ ਅਰਸ਼ਦ ਪਾਣੀ ਪੂਰੀ ਨਾ ਮਾਰਦੇ ਭਾਵੇਂ। ਨਹੀਂ ਉਹਦਾ ਕੰਮ ਹੀ ਇਹ ਸੀ, ਖਿਲਾਰ ਦਿੰਦਾ ਸੀ ਬੰਦੇ ਨੂੰ। ਓਏ ਹੋਏ। ਹਾਂ ਫਿਰ ਸਾਡੇ ਮੇਰੇ ਦਾਦਕਿਆਂ ਦੇ ਵਿੱਚੋਂ ਸੀ ਇੱਕ ਇਹ ਉਹ ਜੋੜ ਦਿੰਦਾ ਸ਼ਫਕਤ ਜੋੜ ਤੋੜ, ਜੋੜ ਉਹਦਾ ਕੰਮ ਹੀ ਇਹ ਸੀ ਸ਼ਫਕਤ ਦਾ। ਹੜੀ ਛਡਾਉਂਦੇ ਸੀ। ਨਹੀਂ ਉਹ ਕੁਛ ਨਹੀਂ ਸੀ ਕਹਿੰਦਾ, ਸਿਰਫ ਜੋੜ ਕੱਢ ਦਿੰਦੇ ਸਾਰੇ। ਓਏ ਉਹ ਨੱਕ ਮਜ਼ਬੂਰ ਕਰ ਦੇਣਾ। ਹਰ ਫੈਮਿਲੀ 'ਚ ਕੋਈ ਨਾ ਕੋਈ ਨਿਕਲ ਆਉਂਦਾ, ਬੜੇ ਯਾਨੀ ਸ਼ਰੀਫ ਫੈਮਲੀਆਂ ਦੇ ਵਿੱਚੋਂ ਬੜੇ ਅਥਰੇ ਨਿਕਲ ਆਉਂਦੇ। ਆਹੋ ਆਵੇ ਨਾ ਹੁਣ ਅੱਜ ਸਾਰਾ ਘਰ ਰਹਿੰਦਾ ਸ਼ਰੀਫ, ਲੇਕਿਨ ਉਹ ਨਿਕਲਿਆ ਕਿ ਨਹੀਂ। ਸ਼ੁਰੂ ਤੋਂ ਹੀ ਮੈਂ ਨਾ ਤਬੀਅਤ ਮੇਰੀ ਥੱਲੇ ਟਿੱਕੀ ਨਹੀਂ। ਨਹੀਂ ਇਹ ਉੱਤੇ ਹੀ ਰਹਿੰਦਾ, ਇਹ ਚਵਾਰੇ ਤੇ ਰਿਹਾ ਸਰ। ਨਹੀਂ ਉਹ ਕਹਿ ਰਿਹਾ ਮਤਲਬ ਕਿ ਥੱਲੇ ਲੈਵਲ ਤੇ ਆਇਆ ਨਹੀਂ ਮੈਂ ਵੱਡੇ, ਬਾਪ ਉਹਦਾ ਐਡਾ ਸ਼ਰੀਫ ਭਰਾ ਐਡੇ, ਲੇਕਿਨ ਉਹ ਵੇਖ ਲਾ ਉਹ ਖੂਨਖਾਰ ਨਿਕਲ ਆਇਆ। ਦਰਿੰਦਾ ਕਹਿੰਦੇ ਨੂੰ, ਬਾਸ ਦਰਿੰਦਾ। ਖੂਨ ਪੀਣਾ। ਹਾਂ ਦਰਿੰਦਾ। ਹਾਂ ਇਹ ਕਤਲ ਕਰਕੇ ਹੱਥ ਵੀ ਨਹੀਂ ਧੋਂਦਾ, ਉਦੋਂ ਹੀ ਫਿਰਦਾ ਰਹਿੰਦਾ। ਹਾਂਜੀ। ਉਹ ਅੱਗੋਂ ਫੇਰ ਕਤਲ ਕਰਨਾ ਹੁੰਦਾ ਨਾ, ਕਤਲ ਹੁਣ ਹੱਥ ਤੋਂ ਹੀ ਜਿਵੇਂ ਸਰ ਜਿਹੜੀ ਉਹ ਫਿਰ ਅੰਮੀ ਵੀ ਕਹਿੰਦੀ ਰੋਟੀ ਨਾ ਦੇ, ਉਹਨੇ ਕਤਲ ਕੀਤਾ ਵਾ। ਬਾਜੀ ਉਹਦਾ ਤੁਸੀਂ ਗਾਣਾ ਨਹੀਂ ਸੁਣਿਆ? ਅਭੀ ਦਰਿੰਦਾ ਹੂੰ ਤੋ ਜੀ ਲੈ। ਹਾਂਜੀ। ਬੜਾ ਭਾਈ ਵਾਟੂ ਟਾਕੂ ਬੰਦਾ। ਇਹਦੇ ਤੇ ਮਹੱਲੇ 'ਚ ਚੰਦ ਬੰਦੇ ਰਹਿ ਗਏ, ਬਾਕੀ ਮਾਰਤਾ ਨੇ ਸਾਰਾ ਮਹੱਲਾ। ਬਿਲਕੁਲ। ਹਾਂ ਛੋਟੇ ਮੋਟੇ ਪੰਗੇ ਦਾ ਮਜ਼ਾ ਨਹੀਂ ਹੁੰਦਾ, ਹਾਂ ਪੰਗਾ ਵੀ ਵੱਡਾ ਹੋਵੇ। ਲੇਕਿਨ ਬਰਾਦਰੀ ਜਿਹੜੀ ਹੈ ਨਾ ਉਸਤਾਦ ਜੀ, ਹਰ ਕੌਮ ਨੂੰ ਬਰਾਦਰੀ ਪਿਆਰੀ, ਲੇਕਿਨ ਕੋਸ਼ਿਸ਼ ਇਹ ਕਰੋ ਕਿ ਬਰਾਦਰੀ ਦਾ ਨਾਮ ਉਚਾਰਵੇਂ ਤੁਹਾਨੂੰ ਲੋਕ ਵੇਖ ਕੇ, ਕਿਉਂਕਿ ਮੱਥੇ ਤੇ ਨਹੀਂ ਲਿਖੀ ਹੁੰਦੀ ਬਰਾਦਰੀ। ਉਹ ਯਾਰ ਫੈਸਲ ਕਰਤੂਤਾਂ ਤੋਂ ਪਤਾ ਚੱਲਦਾ। ਫੈਸਲ ਸਾਹਿਬ ਇਹ ਛੱਡ ਦਿਓ ਗੱਲ, ਇਹਦਾ ਕੋਈ ਰੌਲਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਦੇਖੋ ਮੇਰੀ ਅੱਜ ਲੇਕਿਨ ਮੈਂ ਇੱਕ ਗੱਲ ਕਹਾਂਗਾ ਕਿ ਬੰਦਾ ਜਿੰਨਾ ਮਰਜ਼ੀ ਘਟਿਆ ਹੋਵੇ, ਗਾਲ ਨਾ ਸੁਣੇ ਕਿਸੇ ਦੀ। ਉਹ ਭਾਜੀ ਕਿਸ ਤਰ੍ਹਾਂ ਹੁਣ ਦੇਖੋ ਨਾ, ਜ਼ਮੀਨ के सौदे की बात हो तो डट जाओ, अपने ਉੱਥੇ ਡਟ ਜਾਓ, ਸਿਰ ਲਾਥੀ ਜੇ ਜ਼ਮੀਨ ਨਾ ਵੇਚੋ। ਆਬਾਸ ਉਹਨੂੰ ਦਫ਼ਤਰ ਦਾ ਟਾਈਮ 1 ਵਜੇ ਦਾ, ਅਗਲਾ 12 ਵਜੇ 55 ਮਿੰਟਾਂ ਦੇ ਗਾਲ ਕੱਢ ਦੇਵੇ, ਉਧਰੋਂ ਤੁਹਾਡਾ 5 ਮਿੰਟ ਦਾ ਟਾਈਮ ਵੀ ਪਿਆ ਹੋਵੇ, ਤੁਸੀਂ ਉਹਨਾਂ ਲੜਦੇ ਫਿਰੋਗੇ ਕਿ ਟਾਈਮ ਨਾਲ ਪਹੁੰਚੋਗੇ? ਤੇ ਫਿਰ ਟਾਈਮ ਨਾਲ ਪਹੁੰਚੋ। ਬਰਾਦਰੀ ਤਾਂ ਸਾਰੀ ਗੱਲ ਆ ਗਈ। ਲਓ। ਬਰਾਦਰੀ ਨਹੀਂ ਐਵੇਂ ਨਾ, ਐਵੇਂ ਹੀ। ਮੈਂ ਤਾਂ ਦੱਸਿਆ ਨਾ, ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ, ਕਈ ਬੰਦੇ ਚੰਗਾ ਭਲਾ ਬੰਦਾ ਬੈਠਾ ਹੁੰਦਾ, ਉਹਦਾ ਕੋਈ ਡਰ ਨਹੀਂ ਹੈ, ਹਾਂਜੀ। ਉਹਨੂੰ ਨਾ ਐਕਸਟਰਾ ਬਰਾਦਰੀ ਦਾ ਨਾਂ ਲੈ ਕੇ ਨਾ ਉਹਨੂੰ ਅਗਲੇ ਨੂੰ ਮੁਸ਼ਕਿਲ ਕਰ ਦਿੰਦੇ। ਛੁਰੀ ਮਰਵਾ ਦਿੰਦੇ ਆ ਐਵੇਂ। ਮਤਲਬ ਉਹਦਾ ਨਾਮ ਆ, ਹੁਣ ਉਹਦਾ ਨਾਮ ਆ ਵੀ ਮਜੀਦ, ਤੇ ਹੈਗਾ ਵਾ ਵੀ ਮਜੀਦ, ਉਹ ਵੀ ਮਤਲਬ ਖੋਖਰ, ਮਜੀਦ ਖੋਖਰ ਨਾਮ ਹੈ। ਹੁਣ ਉਹ ਲੜ ਪਿਆ, ਹੁਣ ਕਹੇ ਯਾਰ ਮਜੀਦ ਭਾਈ, ਉਹਨੇ ਮਤਲਬ ਚਲੋ ਜੀ ਉਹਨੇ ਜ਼ਿਆਦਤੀ ਕਰਦੀ, ਚੱਲ ਕੋਈ ਗੱਲ ਨਹੀਂ ਯਾਰ, ਹਾਂਜੀ। ਮਜੀਦ ਭਾਈ ਕਹਿਣਾ, ਹਾਂਜੀ। ਉਹ ਬੈਠਾ ਹੋ ਕਹੇਗਾ ਆਹੋ ਯਾਰ ਚੱਲ ਕੋਈ ਗੱਲ ਨਹੀਂ। ਖੈਰ ਹੁਣ ਜਦੋਂ ਸਾਡੇ ਕੀ ਕਰਦੇ ਨੇ ਆਲੇ ਦੁਆਲੇ, ਉਹ ਖੋਖਰ ਨੂੰ ਗਾਲ ਕੱਢਦੀ, ਭਾਈ ਲੈ ਖੋਖਰ ਭਰਾਉ ਦਿੰਦਾ ਜਾ। ਇਹ ਬੜੇ ਰੌਲੇ ਨੇ। ਸਹੀ ਗੱਲ ਹੈ। ਉਹ ਚੁੱਪ ਰਿਹਾ ਹੈ। ਆਹੋ ਉਹਨੇ ਕਹਿਣਾ ਉਹ ਯਾਰ ਉਹ ਇਹਨੇ ਖੋਖਰ ਨੂੰ ਗਾਲ ਕੱਢਦੀ, ਉਹਨੇ ਕਹਿਣਾ ਯਾਰ ਉਹ ਮਜੀਦ ਨਹੀਂ ਉਹਦਾ ਨਾਮ ਅੰਦਰਾ ਬੋਲ ਬੁਲਾ ਰਿਹਾ। ਅਸੀਂ ਬਰਾਦਰੀਆਂ ਕਹਿ ਕੇ ਨਾ, ਉਹ ਜੱਟ ਨੂੰ 4 ਬੰਦੇ ਦੇ ਵਿੱਚ ਆ ਕਹਿਤਾ, ਲੈ ਵੀ ਤੂੰ ਸਾਜਦ ਕਹਿੰਦਾ, ਯਾਰ ਸਾਜਦ ਨੂੰ ਕਹਿਤਾ, ਉਹ ਗੱਲ ਨਹੀਂ ਬਣਦੀ। ਲੇਕਿਨ ਉਸਤਾਦ ਇਹ ਉਤਲੇ ਬੰਦੇ ਬਰਾਦਰੀਆਂ ਦਾ ਨਾਂ ਲੈ ਕੇ ਮਰਵਾ ਦਿੰਦੇ ਨੂੰ।
ਕਸਮ ਹੈ ਵੀ ਬਾਹਰ ਲੇਕਿਨ ਨਾ ਉਸਤਾਦ ਜੀ ਮਾਫੀ ਦੇ ਨਾਲ ਮਿੱਠਾ ਜੱਟ ਏ। ਉਹ ਜੇਲ੍ਹ 'ਚ ਚੱਲ ਜਾਂਦਾ ਮਜੀਦ, ਉਹਨੂੰ ਮੁੜ ਕੇ ਜਾ ਕੇ ਨੇ ਮਜੀਦ ਤੂੰ ਇਹ ਕੀ ਕੀਤਾ? ਕਹਿੰਦਾ ਮਜੀਦ ਨੇ ਤਾਂ ਨਹੀਂ ਕੀਤਾ, ਇਹ ਤਾਂ ਖੋਖਰ ਨੇ ਮਾਰੇ। ਮਜੀਦ ਤੇ ਚੁੱਪ ਕਰਕੇ ਬੈਠਾ ਸੀ। ਮਜੀਦ ਤਾਂ ਰੌਲਾ ਕੋਈ ਨਹੀਂ, ਖੋਖਰ ਦੀ ਗੱਲ ਆਈ ਹੈ ਭਾਈ, ਫੇਰ ਨਹੀਂ ਆਪਣਾ ਆਏ ਕਹਿੰਦੇ ਉਹ ਓਏ ਹਾਂਜੀ ਬਾਕੀ ਤੁਸੀਂ ਜਿਹੜੀ ਉਹ ਪਠਾਨ ਦੀ ਲੜਾਈ ਸੁਣਾਈ ਸੀ ਨਾ ਉਹ ਬਾਤ ਸੀ ਦੁਬਈ ਹਾਂ ਉਹ ਮੈਂ ਮੰਨ ਗਿਆ ਬਾਈ ਉਹ ਸਾਡੀ ਕਿ ਠੀਕ ਹੈ ਤੇ ਨਹੀਂ ਵੇਖੀ ਸਿਰਫ ਚੂਰੀ ਮਾਰ ਕੇ ਆਉਂਦੇ ਹਾਂ ਮੈਨੂੰ ਕਿੰਨੀ ਗੱਲਾਂ ਪੀਤੀ ਸੀ ਉਹਨੇ ਪੀਤੀ ਸੀ ਤੂੰ ਇੰਜ ਕਰਕੇ ਕੁੜੀ ਪਿੱਛੇ ਫੜ ਕੇ ਤੇ ਦਰਵਾਜ਼ੇ ਕੋਲ ਲਟਾ ਤੇ ਦਰਵਾਜ਼ਾ ਬੰਦ ਆ ਤੇ ਨਾਲ ਇੰਜ ਵੇਖਣ ਵੀ ਜਾਂਦਾ ਕਿ ਉਹ ਬੈਠਾ ਕਰੈਕਟਰ ਜਿਹਨੂੰ ਕੁੱਟਿਆ ਮੈਂ ਉਹ ਦਰਵਾਜ਼ੇ ਦੇ ਬਾਹਰ ਇੱਕ ਉਹ ਮੁੱਛਾਂ ਵਾਲਾ ਨਾ ਕਰੈਕਟਰ ਖੜਾ ਜਿਹੜਾ ਉੱਥੇ ਦਾ ਸੀ ਉਹ ਖੜਾ ਸੀ ਉਹਨੂੰ ਕਹਿੰਦਾ ਭਾਈ ਜਾ लेने दो अंदर कहना नहीं नहीं खान साहब पीछे हो जाओ वो आ रही है पुलिस आ रही है कहता वो आएगी कोई बात नहीं अच्छा मेरी बात सुनो मेरी बात सुनो भाई मैं सिर्फ जाऊंगा ये सिर्फ ऐसे मार के मैं इजाजत ले रही है वो कहता है अच्छा वो भी हादसा निकल जाओ कहना खान साहब पीछे हो जाओ कहता भाई कसम से भाई सिर्फ आराम से जाऊंगा वो बैठा उसको ऐसे मार के वापस कुछ नहीं करता होता कसम से मैं कोई नहीं ड्रामा करता ਤੇ ਐਂਡ ਕਿਨੂੰ ਕਹਿ ਰਿਹਾ ਕਹਿੰਦਾ ਭਾਈ ਤੂੰ ਮੇਰੇ ਸਾਥ ਆ ਜਾ ਤਰਲੇ ਲੈ ਰਿਹਾ ਛੁਰੀ ਇਹਦੇ ਪਿੱਛੇ ਫੜੀ ਭਾਈ 2 ਮਿੰਟ ਲਈ ਜਾ ਰਹੇ ਨੇ ਮੈਂ ਸਿਰਫ ਕਸਮੇ ਛੁਰੀ ਮਾਰ ਕੇ ਆਇਆ ਬਸ ਹੋਰ ਕੋਈ ਕੰਮ ਨਹੀਂ ਵੀਰੇ ਯਕੀਨ ਕਰ ਨਹੀਂ ਨਹੀਂ ਬਾਹਰ ਵਾਲ ਸਟੂਡੀਓ 'ਚ ਅਨਾਉਂਸ ਕਰਦੇ ਜੀ ਕੋਈ ਕਿਸੇ ਕਿਸਮ ਦੀ ਵਾਲੇ ਥੱਲੇ ਵਾਲੇ ਮੁੰਡੇ ਆ ਨਾ ਕਿਸੇ ਕਿਸਮ ਦੀ ਹੈਂਕੀ ਪੈਕੀ ਆਪਣੇ ਇੱਥੇ ਦੇ ਇਹਨਾਂ ਨਹੀਂ ਬਸ ਘਰੋਂ ਸ਼ੁਰੂ ਹੋਵਾਂਗੇ ਤੇ ਬਾਹਰ ਜਾਵਾਂਗੇ ਨਾ ਇਹ ਨਹੀਂ ਫੌਗ ਬਣਾਉਣਾ ਬਾਹਰ ਜਾ ਘਰੋਂ ਚਿੱਤਰ ਖਾ ਮਿਲੇ ਇੱਕ ਦੋ ਕਰੈਕਟਰ ਐਸੇ ਉਹ ਨਹੀਂ ਨਹੀਂ ਇਹ ਅਸੀਂ ਆਪ ਹੀ ਪੂਰੇ ਕੀਤੇ ਆ ਮੈਂ ਜਦੋਂ ਚਾਹਾਂ ਟੱਕਰ ਮਾਰ ਕੇ ਨਸੀਰ ਪਕਾ ਦਿਆਂ ਦੀ ਮੈਂ ਤੇ ਧੀਰੇ ਨਿਕਲੇ ਪੂਰੀ ਲੇਕਿਨ ਧਿਆਨ ਨਾਲ ਬਹੁ ਹੁਣ ਤੇਰੀ ਥੋੜੀ ਜਿਹੀ ਜ਼ਿੰਦਗੀ ਰਹਿ ਗਈ ਐਵੇਂ ਸੱਟਾਂ ਸੁੱਟਾਂ ਨਾਲ ਵਾਲੀ ਸਾਜੀ ਮੇਰੇ ਹਿਸਾਬ ਨਾਲ ਜਿੰਨੀਆਂ ਬਰਾਦਰੀਆਂ ਨੇ ਸਭ ਇੱਕ ਖੂਬਸੂਰਤ ਬਰਾਦਰੀਆਂ ਜੀ। ਬੇਸਿਕਲੀ ਕਬੀਲਾ ਆਪਣਾ ਆਪਣਾ ਜਾਂ ਆਪਣੀ ਆਪਣੀ ਨਸਲ ਨੂੰ ਪਹਿਚਾਣ ਵਾਸਤੇ ਹਾਂਜੀ। ਟੈਗ ਲੱਗੇ ਨੇ ਗੁੱਜਰ ਹੈ ਜੱਟ ਹੈ ਬਾਟਾ ਸੰਧੂ ਆ ਸ਼ੇਖ ਆ ਮੁਗਲ ਇੱਕ ਮਿਸਾਲ ਆ ਇੱਕ ਹਿਸਾਬ ਕਿਤਾਬ ਹੈ ਸਾਰੀਆਂ ਹੀ ਤੇ ਅੱਛਾ ਹੁਣ ਅਗਰ ਸਾਰੀਆਂ ਇੱਕੋ ਹੀ ਬਰਾਦਰੀ ਹੁੰਦੀ ਹਾਂਜੀ ਸਾਰੀ ਇੱਕੋ ਹੀ ਬਰਾਦਰੀ ਹੁੰਦੀ ਕੋਈ ਵੀ ਜਾਂ ਬਰਾਦਰੀ ਹੁੰਦੀ ਨਾ ਉਹਨਾਂ ਚੋਂ ਵੀ ਲੜਾਈਆਂ ਵਾਲੇ ਨਿਕਲਨੇ ਸੀ ਉਹਨਾਂ ਚੋਂ ਉਹ ਇੱਕ ਬੱਚਾ ਅਗਰ ਬਹਾਦਰ ਨਿਕਲ ਆਇਆ ਜਾਂ ਅਥਰਾ ਨਿਕਲ ਆਇਆ ਅੱਛਾ ਉਹਨੂੰ ਅਥਰਾ ਵੈਸੇ ਨਿਕਲ ਆਇਆ ਇੱਕ ਮਿਸਾਲ ਆ ਵੀ ਬਾਕੀ ਪੂਰੇ ਘਰ ਚੋਂ ਕੋਈ ਨਹੀਂ ਉਹ ਅਥਰਾ ਨਿਕਲ ਆਇਆ ਤੇ ਉਹਦੇ ਨਾਲ ਬਰਾਦਰੀ ਮੁਨਸਲਿਕ ਕਰਕੇ ਉਹਨੂੰ ਕਹਿੰਦਾ ਓਏ ਗੁੱਜਰ ਬਾਦਸ਼ਾਹ ਆ ਗਿਆ, ਉਹ ਗੁੱਜਰ ਬਾਦਸ਼ਾਹ ਆ ਗਿਆ। ਐਵੇਂ ਆਈ ਉਸਤਾਦ ਜੀ ਉਹੀ ਬੱਚਾ ਜਲਾਇਆ ਘਰ ਜੰਮ ਕੇ ਉਹਦਾ ਦਾ ਨਿਕਲ ਆਉਂਦਾ ਤੇ ਉਹਦਾ ਫੌਗ ਨਹੀਂ ਸੀ ਪੈਣਾ ਉਹ ਕੀ ਕਹਿੰਦਾ ਓਏ ਸਾਰੀ ਆ ਕੇ ਕੀ ਕੱਖ ਵੀ ਨਹੀਂ ਉਹ ਹੈ ਉਹ ਵੀ ਉਦਾਂ ਦਾ ਹੀ ਹੈ ਬੜੇ ਬੜੇ ਐਸੇ ਜੀਦਾਰ ਹਰ ਫੈਮਿਲੀ ਚ ਹੁੰਦੇ ਨੇ ਸਹੀ ਗੱਲ ਹੈ ਉਸਤਾਦ ਜੀ ਇਹ ਚੁੱਕ ਚੁਕਾ ਵਾਲਾ ਕੰਮ ਲੋਕਾਂ ਨੂੰ ਨਾ ਅਮਨ ਖਾਨ ਹਾਂਜੀ ਇਹ ਬਰਾਦਰੀਆਂ ਦਾ ਨਾਮ ਯੂਜ਼ ਕਰਾ ਕੇ ਨਾ ਐਵੇਂ ਤੁਹਾਡੇ ਤੇ ਫੌਗ ਜਿਹਾ ਭਾਰ ਹਾਂਜੀ ਬੇਸਿਕਲੀ ਤੁਸੀਂ ਇੱਕ ਇਨਸਾਨ ਹੋ ਸਾਰੇ ਅੱਛਾ ਹੁਣ ਜੱਟਾਂ ਚ ਆਜੂ ਜੰਮ ਪਿਆ ਕੀ ਕਰ ਲੇਗਾ ਤੂੰ ਜੱਟਾਂ ਤੇ ਨਹੀਂ ਲੀਕ ਲਾਤੀ ਜੱਟਾਂ। ਮੈਂ ਇੱਕ ਗੱਲ ਕਰ ਰਿਹਾ ਠੀਕ ਮੈਂ ਕਿਤੇ ਗਲਤ ਐਡਰੈਸ ਤੇ ਆ ਗਿਆ ਤੇ ਉਹ ਜਲਾਇਆ ਚ ਹੋਵੇ ਕੀ ਜੰਮਿਆ ਪਿਆ ਆਤਸ਼ ਲਾਵਾ ਜੰਮ ਪਿਆ ਲਾਵਾ ਕੀ ਕਰੇਗਾ ਹੁਣ ਤੂੰ ਇੱਥੇ ਸਹੀ ਗੱਲ ਉਸਤਾਦ ਮੁਗਲ ਇੱਧਰ ਵੇਖ ਲਓ ਆ ਇੱਧਰ ਦੇਖ ਹਾਂ ਉਸਤਾਦ ਜੀ ਅੱਲਾ ਮਾਫੀ ਦੇਵੇ ਮੈਨੂੰ ਕਹਿਣਾ ਨਹੀਂ ਚਾਹੀਦਾ ਲਿਆਕੂ ਕਾਣੇ ਦਾ ਨਾਮ ਸੁਣਿਆ ਤੁਸੀਂ? ਯਾਕੂ ਕਰਨਾ ਇਹ ਕੌਣ ਲਿਆਕੂ ਕਾਣੇ ਨੂੰ ਕਸਮ ਚਾਹਤੇ ਤੁਸੀਂ ਮਿਲਾਇਆ ਸੀ ਤਾਂ ਹਾਂ ਉਹ ਵੀ ਰਿਸ਼ਤੇਦਾਰ ਆ। ਤੇਰੀ ਸਾਰੀ ਫੈਮਿਲੀ ਡੈਮੇਜ ਹੋਈ ਹੈ ਕਿਤੇ ਬੰਬ ਧਮਾਕੇ ਨੇ ਬਚੇ ਆ ਉਹ ਹਾਕੂ ਲੈ ਨਹੀਂ ਹਾਕੂ ਡਾਕੂ ਨਹੀਂ ਉਹ ਜਿਹੜਾ ਬੰਦਾ ਜਿਹੜਾ ਔਜ਼ਾਰ ਯੂਜ਼ ਕਰਦਾ ਨਾ ਜਾਂ ਜੋ ਦਾ ਤਰੀਕਾ ਲੜਨ ਦਾ ਉਹਦੇ ਨਾਂ ਦੇ ਨਾਲ ਟੈਗ ਲੱਗ ਗਿਆ ਫਲਾਣਾ ਤਲਵਾਰੀਆ ਫਲਾਣਾ ਛੁਰੀਆ ਉਹ ਵੀ ਮੇਰਾ ਚਾਚਾ ਹੀ ਸੀਗਾ ਕਿਹੜਾ? ਲਿਆਕੂ ਕਾਣਾ। ਕਾਣਾ ਆਹੋ। ਉਹ ਕਾਣਾ ਇਹਦੇ ਇੱਕ ਮਾਮੂ ਸੀ ਸ਼ਬੀਰ ਗੇਮ ਪਾਉ ਇਹ ਕੋਈ ਗੇਮ ਪਾਉ ਹਾਂ ਸਾਡੀ ਉਹਨੇ ਨਾ ਮੈਲੀ ਅੱਖ ਨਾਲ ਕਿਸੇ ਨੂੰ ਵੇਖਿਆ ਸੀ ਉਹ ਆਪਣੇ ਆਪਣੇ ਅੰਕਲ ਦਾ ਤਾਂ ਦੱਸੋ ਆਸਫ ਡਾਸ ਦਾ ਆਸਫ ਡਾਜ਼ ਉਹ ਜਿੱਥੇ ਆਉਂਦਾ ਸੀ ਲੋਕ ਲੋ ਜੀ ਡਾਸ ਪੈ ਨਹੀਂ ਡਸਟ ਉਹ ਫਾਇਰ ਮਾਰਦਾ ਸੀਗਾ ਅੱਛਾ। ਉਹ ਗੱਲ ਕਰ ਰਿਹਾ ਉਸਤਾਦ ਜੀ ਇਹ ਕਦੇ ਨਹੀਂ ਬਰਾਬਰ ਹੋਈ। ਉਹ ਚਾਚਾ ਦਾ ਕਾਸਮ ਪਟੇਲ ਉਹਦਾ ਐ ਤੇਰਾ ਚਾਚਾ ਉਹ ਲੜਦਾ ਸੀ ਉਹ ਜਾਣ ਨਹੀਂ ਸੀ ਛੱਡਦਾ ਉਹ ਤੋਬਾ ਉਸਤਾਦ ਜੀ ਤੁਸੀਂ ਹਲੇ ਫਿਰ ਅਸ਼ਰਫ ਫਟੀਕ ਦਾ ਨਹੀਂ ਸੁਣਿਆ ਓ ਹੋ ਦੋਨੋਂ ਹੀ ਦੁਨੀਆ ਡਰਦੀ ਸੀ ਕਿ ਬਾਬਾ ਜੀ ਬਚੋ ਇਹ ਤੋਂ ਹਾਂ ਸਹੀ ਗੱਲ ਅੱਛਾ ਤੂੰ ਇਹਦੀ ਕੋਈ ਰੈਸਲ ਵੀ ਕਰਨਾ ਤੇਰੀ ਲੜਾਈ ਬਾਹਰ ਉਹ ਸੈਂਡ ਬੈਗ ਜਿਹਾ ਨਹੀਂ ਹੁੰਦਾ ਆਹੋ ਉਹ ਟੰਗ ਨਹੀਂ ਮੈਂ ਬਦਾਮ ਸ਼ੁਰੂ ਕੀਤੇ ਆ ਚਾਰੇ ਮਰਬੇ ਸਾਲਿਆ ਤੂੰ ਸ਼ੁਰੂ ਕੀਤੇ ਮੈਂ ਕਹਾਂ ਕਰ ਬਤਾ ਉਹ ਇੰਨੇ ਕੋ ਤੇ ਪੈਸੇ ਜੇ ਖਾ ਲੈ ਠੀਕ ਹੀ ਹੋ ਗਿਆ ਉਹ ਇੰਨੇ ਕਿ ਨਹੀਂ ਸੀ ਪੂਰਾ ਉਹ ਇਹਦਾ ਮਤਲਬ ਲੜਿਆ ਤੂੰ ਤੇ ਨਾ ਲੜੇ ਤੇ ਮੇਰੇ ਬਦਾਮ ਨਹੀਂ ਬਦਾਮਾਂ ਨੇ ਕਹਦਾ ਪ੍ਰੈਕਟੀਕਲ ਤੇ ਮੈਂ ਹੀ ਕਹਦਾ ਉਹ ਸਿਰਫ ਉਹ ਸ਼ਕਤੀ ਦੇਣੀ ਹੈ ਮੈਂ ਤੈਨੂੰ ਦੱਸਦਾ ਬਾਹਰੋਂ ਸੈਂਡ ਬੈਗ ਲਾ ਉਹਨੂੰ ਐਵੇਂ ਇੱਕ ਦੁਸ਼ਮਣ ਫਰਜ਼ ਕਰ ਲਾ ਹਾਂ ਯਾਨੀ
ਇੱਕ ਮਿਸਾਲ ਆ, ਇਹਨੂੰ ਕਹਿ ਕੇ ਐਵੇਂ ਖਲੋਤਾ ਹੋਊਗਾ ਨਾ, ਉਹਨੂੰ ਇੰਜ ਕਰੋ ਨਾ, ਤੂੰ ਆ ਕੇ ਵੱਜਦਾ ਵੀ ਵੱਜਦਾ। ਇੰਜ ਤੂੰ ਖਲੋ ਜੀ ਆਪਣੇ ਹਿਸਾਬ ਨਾਲ, ਇਹਦੇ ਨਾਲ ਗੱਲਾਂ ਕਰਨ ਲੱਗ ਪਈ। ਇਹਨੂੰ ਕਹੀ ਕਿ ਇਹਨੂੰ ਇੰਜ ਕਰਕੇ ਨਾ ਮੇਰੇ ਲੱਕ 'ਚ ਮਾਰ, ਇਹ ਇੰਜ ਕਰਕੇ ਤੇਰੇ ਲੱਕ 'ਚ ਮਾਰੇਗਾ, ਤੂੰ ਇੰਜ ਵੱਜ ਕੇ ਤੂੰ ਕਹਿਣਾ ਅੰਨਾ ਹੋਇਆ ਤੂੰ। ਸੈਂਡਬੈਗ ਨੂੰ ਕਹਿਣਾ ਸੈਂਡਬੈਗ ਨੂੰ ਕਹਿਣਾ। ਉਸ ਤੋਂ ਬਾਅਦ ਇਹ ਪਿੱਛੇ ਸੈਂਡਬੈਗ ਤੇ ਖਲੋਤਾ ਹੋਏਗਾ, ਇਹ ਆਡੀਓ ਉਹਦੀ ਕਰੇਗਾ ਓਏ ਜਾ ਨਿਕਲ ਜਾ ਇੱਥੋਂ, ਤੇ ਤੂੰ ਇਹ ਸਮਝਣਾ ਸੈਂਡਬੈਗ ਕਹਿ ਰਿਹਾ, ਤੇ ਉਹ ਤੇਰਾ ਦੁਸ਼ਮਣ ਆ। ਉਹਨਾਂ ਫਿਰ ਤੂੰ ਉਹਦੀ ਤੂੰ ਗ੍ਰਿਪਨ ਫੜ ਲੈਣੇ ਕਰਕੇ, ਉਹਨਾਂ ਤੋਂ ਲੜ ਪੈਣਾ। ਔਰ ਇਹ ਰੈਸਲ ਕਰ ਨਹੀਂ ਸਹੀ ਹੈ। ਮੈਂ ਸੈਂਡਬੈਗ ਦੇ ਪਿੱਛੇ ਲੋਕੇ ਨੂੰ ਗਾਲਾਂ ਕੱਢਾਂਗਾ, ਮੁਸ਼ਕਿਲ ਕਰਾਂਗਾ ਇਹਨੂੰ। ਹਾਂ। ਨਹੀਂ ਤੂੰ ਮੈਨੂੰ ਪਤਾ ਤੂੰ ਹੋਰ ਕੱਢਣੀਆਂ ਵਾ, ਉਹਦਾ ਪਤਾ ਪਹਿਲੀ ਗੱਲ ਤੇ ਮੁਸ਼ਕਿਲ ਹੋ ਜਾਣਾ ਮੈਂ, ਔਰ ਲੈ ਮੇਰੇ ਫਿਰ ਬੜਾ ਮੁਸ਼ਕਿਲ ਹੋ ਜਾਣਾ। ਤੁਸੀਂ ਮੈਨੂੰ ਕੋਈ ਬੰਦੇ ਦਿਓ ਭਾਈ, ਜਿਹੜੇ ਤੁਹਾਡੇ ਜਿੰਨੇ ਵੀ ਮੁਗਲ ਵਾਰਾਂ ਜਿਹੜੇ ਥਈ ਹੱਥਰੇ ਆ, ਤਲਵਾਰੀ ਆ, ਸ਼ਲਵਾਰੀ, ਸਾਰੇ ਲਿਆਓ। ਬਾਬਰ ਛੁਰੀ ਮਾਰ ਉਸਤਾਦ ਜੀ, ਅੱਲਾ ਮਾਫ ਕਹਿਣਾ ਨਹੀਂ ਚਾਹੀਦਾ। ਮੈਂ ਰਾਤੀ ਇੱਕ ਬੁੱਕ ਵੇਖੀ ਉਸਤਾਦ ਜੀ, 99 ਸਫ਼ਿਆਂ ਦੀ ਕਾਪੀ ਸੀ ਪੂਰੀ, ਤਸਵੀਰਾਂ ਲੱਗੀਆਂ ਤੇ ਉਹਨਾਂ ਦੇ ਕਾਂਟੇ ਲੱਗੇ ਤੇ ਸਾਰੇ ਮਰੇ ਹੋਏ ਸੀ। ਬਾਬਰ ਛੁਰੀ ਮਾਰ ਦਾ ਟਰੰਕ ਚੋਂ ਕੱਢੀ ਮੈਂ। ਏਦਾਂ ਤੁਹਾਡਾ ਆਪਣਾ ਜ਼ਾਤੀ ਕਬਰਸਤਾਨ ਬਣ ਗਿਆ ਹੁਣ। ਕਦ ਤੋਂ ਇੱਕ ਰਹਿ ਗਿਆ 100 ਤੇ ਕਰਾਓ ਹੁਣ। ਨਹੀਂ ਉਹ ਉਸ ਤੋਂ ਬਾਅਦ ਉਹ ਵਿਚਾਰਾ ਨਹੀਂ ਛੱਡ ਗਿਆ। ਛੱਡ ਗਿਆ, ਉਹਨੇ ਸ਼ਰੀਫ ਹੋ ਗਿਆ। 100 ਕਤਲ ਲੈ ਇਹਨੇ ਮਾਰ ਕੇ ਸ਼ਰੀਫ ਹੋ ਗਏ। ਨਹੀਂ ਉਹਨੇ ਕਹਿ ਦਿੱਤਾ, ਕਹਿੰਦਾ ਯਾਰ ਨਹੀਂ ਲੜਾਈਆਂ 'ਚ ਕੁਝ ਵੀ ਨਹੀਂ ਪਿਆ, ਪਿਆਰ ਮੁਹੱਬਤ ਬਣੀ। 99 ਤੋਂ ਬਾਅਦ ਹਾਂਜੀ ਹੁਣ ਜੁਗਤਾਂ ਕਰਦਾ ਤੇ ਚੌਂਕ 'ਚ ਬੈਠਾ ਸਾਰਿਆਂ ਨਾਲ ਲੱਗਾ ਹੁੰਦਾ, ਹਰਫ ਚਾਹ ਲਗੋ। ਯਾਰ ਇਹ ਕੋਈ ਸਾਡੇ ਸਮਝ ਨਹੀਂ ਤੁਸੀਂ ਆਪਣੇ ਦੱਸਿਆ ਨਹੀਂਗਾ ਕਜ਼ਨ ਦਾ। ਉਹ ਇਹਦਾ ਇੱਕ ਚਾਚਾ ਅੱਲਾ ਬਖਸ਼ੀ, ਉਹ ਫੌਤ ਹੋ ਗਿਆ। ਉਹ ਜੈਨੂਨ ਇਦਾਂ ਦਾ ਸੀ, ਉਹ ਸਿਆਸੀ ਜਿਹੜਾ ਸਿਆਸੀ। ਉਹ ਉਹ ਇਮਰਾਨ ਖਾਨ ਦੇ ਖਿਲਾਫ ਨਹੀਂ ਸੀ ਗੱਲ ਸੁਣਦਾ। ਉਹ ਹੁਣ ਹੈ ਵੀ ਚਾਚਾ ਸੀ ਸਾਰਿਆਂ ਦਾ। ਉਧਰੋਂ ਉਹਨੇ ਆ ਜਾਣਾ ਫਾਦੀ ਨੇ, ਫਾਦੀ ਨੂਨ ਲੀਗ ਦਾ ਸਪੋਰਟਰ, ਚਾਚਾ ਇਹਦਾ ਪੀਟੀਆਈ ਦਾ ਸਪੋਰਟਰ। ਅਸੀਂ ਉਹਨਾਂ ਫਾਦੀ ਬੈਠਾ ਆਪਣੇ ਸਾਨੂੰ ਚਾਹ ਪੀ ਰਿਹਾ, ਕੁਝ ਨਹੀਂ, ਤੇ ਇਹਨੇ ਐਟਮ ਕਰੇ ਓਏ ਫਾਦੀ ਆ ਕੀ ਬਕਵਾਸ ਕੀਤੀ ਉਹ। ਫਾਦੀ ਨੂੰ ਪਤਾ ਵੀ ਨਹੀਂ, ਤੇ ਉਹਦੇ ਚਾਚੇ ਨੇ ਕਹਿਣਾ ਕੀ ਕਹਿੰਦਾ ਜੀ ਇਮਰਾਨ ਖਾਨ ਇਸ ਤਰ੍ਹਾਂ ਨਾ। ਉਹ ਫਾਦੀ ਤੇਰੀ ਬਾਪ। ਉਹਨੇ 4 ਮਿੰਟ ਕਹਿਣਾ ਯਾਰ ਮੈਂ ਕੀ ਕਿਹਾ ਚਾਚਾ। ਉਹ ਕੋਲ ਨਾਮ ਨਾ ਉਹ ਸਾਰਿਆਂ ਦੇ ਆਉਂਦੇ ਸੀ, ਤੇ ਪੁੱਠੇ ਨਾ ਹੁੰਦੇ ਸੀ, ਪੁੱਠੇ ਨਾਮ ਹੁੰਦਾ ਸੀ ਸਾਰੇ ਦੇ। ਤੇ ਉਹ ਹੁਣ ਨਹੀਂ ਉਹ ਨਵਾਬ ਗਾਲਾਬਾਦ ਆਹੋ ਉਹਨੂੰ ਕਹਿੰਦਾ ਓਏ ਉਹ ਤੁਹਾਡਾ ਜਿਹੜਾ ਨਵਾਬ ਆਫ ਕਾਲਾਬਾਗ ਡੈਮ ਵਾਲਾ ਸੀ। ਨਹੀਂ ਕਹਿੰਦਾ ਉਹ ਯਾਰ ਉਹ ਕਾਲੇ ਬਾਗਾ ਵਾਲਾ ਜਿਹੜਾ ਆਹੋ ਉਹ ਕਹਿੰਦਾ ਯਾਰ ਉਹਦਾ ਕੀ ਨਾਂ ਸੀ ਜਿਹੜਾ ਕਾਲੇ ਬਾਗਾਂ ਵਾਲਾ। ਕਾਲੇ ਤੱਕ ਨਵਾਬ ਉਹ ਕਾਲਾਬਾਗ। ਨਹੀਂ ਫੈਸਲ ਬਹੁਤ ਚੇ ਦੇ ਬਾਅਦ ਆ। ਫੈਸਲ ਇਹ ਹਰਾਮੀ ਇਸ ਗੱਲੋਂ ਇਹਨੇ ਬੈਠੇ ਕਹਿਣਾ ਫਾਦੀ ਪਾਗਲ ਹੋਇਆ, ਇਹ ਕੀ ਬਕਵਾਸ ਕਰਨਾ, ਤੂੰ ਫਾਦੀ ਚਾਹ ਪੀ ਰਿਹਾ ਨੂੰ ਪਤਾ ਹੀ ਨਹੀਂ। ਤੇ ਚਾਚੇ ਨੂੰ ਤੇ ਸਿਰ ਕਰਾ ਲੈ। ਇੰਜ ਲੜਾਈ ਕਰਾ ਸਕਦੇ ਆ, ਐਸਾ ਟੈਲੈਂਟ ਹੈ। ਓਏ ਬਹੁਤ ਚੀਜ਼ਾਂ ਬਹੁਤ ਬੜਾ ਕਰਦੇ। ਬਹੁਤ ਨੈਸ਼ ਹੈ। ਹੋਰ ਚਲੋ ਜੀ ਅੱਲਾ ਮੈਨੂੰ ਮਾਫ ਕਰੇ। ਰਾਤੀ ਮੈਂ ਲੜਾਈ ਵੀ ਕਰਾਈ। ਹੁਣ ਨਾ ਉਹ ਨਹੀਂ ਏਜ ਹੈਗੀ ਹੁਣ ਉਸਤਾਦ ਜੀ। ਅਸੀਂ ਸਿਰਫ ਮੁਹੱਬਤਾਂ ਵੰਡਣੀਆਂ ਸਿੱਖੀਆਂ ਨੇ, ਲੇਕਿਨ ਬਰਾਦਰੀ ਦੀ ਕੋਈ ਗੱਲ ਨਹੀਂ, ਸਿਰਫ ਮਿੱਠੇ ਨਾਲ ਗੱਲ ਏ, ਹੋਰ ਕਿਸੇ ਦੀ ਬਰਾਦਰੀ ਨਹੀਂ। ਨਹੀਂ ਲੱਗ ਜੂ ਪਤਾ ਹੁਣ। ਠੀਕ ਹੈ ਨਾ। ਖਿਆਲ ਰੱਖੋ ਜੀ ਆਪਣਾ। ਠੀਕ ਹੈ ਜੀ, ਲਵ ਯੂ। ਇਨਸ਼ਾਅੱਲਾ ਫਿਰ ਤੁਹਾਡਾ ਮੁਲਾਕਾਤ ਹੁੰਦੀ ਹੈ ਅਗਲੇ ਪ੍ਰੋਗਰਾਮ 'ਚ। ਅੱਲਾ ਹਾਫਿਜ਼।